ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ ਆਦਾਬ ਬਰਸ ਮਾਹਾਂ ਤੁਹਾਡੀ ਹੋਸਟ ਨੀਦਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਇੱਕ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਮੌਜੂਦ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕੁਮ। ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਅੱਜ 31 ਅਗਸਤ 2021 16 ਭਾਦੂ ਨਾਨਕਸ਼ਾਹੀ ਸੰਮਤ 553 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਸ਼ੀਨ ਕੇਬਲ, ਬੈਲਫਾਲ ਕੇਬਲ ਇਨ ਕੈਨੇਡਾ, ਰੋਕੂ, ਜਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦੇ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਆਪਾਂ ਤੁਹਾਨੂੰ ਹਮੇਸ਼ਾ ਤਰ੍ਹਾਂ ਦੱਸ ਦਈਏ ਕਿ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਗਿਆ ਹੈ ਵੌਇਸ ਆਫ ਖਾਲਸਾ ਟੀਵੀ ਵੱਲੋਂ। ਸੋ ਵੌਇਸ ਆਫ ਖਾਲਸਾ ਟੀਵੀ ਵੱਲੋਂ ਪਿਛਲੇ 9 ਮਹੀਨਿਆਂ ਤੋਂ ਦਿੱਲੀ ਵਿੱਚ ਚੱਲ ਰਹੀ ਕਿਸਾਨ ਸੰਘਰਸ਼ ਦੌਰਾਨ ਸ਼ਹੀਦ ਹੋਏ ਕਿਸਾਨਾਂ ਅਤੇ ਮੌਜੂਦਾ ਹਾਲਾਤਾਂ ਬਾਰੇ ਇੱਕ ਡਾਕੂਮੈਂਟਰੀ ਜਿਹੜੀ ਸੀਰੀਜ਼ ਹੈ ਸ਼ੁਰੂ ਕੀਤੀ ਜਾ ਰਹੀ ਹੈ। ਕਿਸਾਨਾਂ ਦੇ ਸੰਘਰਸ਼ ਬਾਰੇ ਇਹ ਡਾਕੂਮੈਂਟਰੀ ਸੀਰੀਜ਼ 1 ਸਤੰਬਰ 2021 ਦਿਨ ਬੁੱਧਵਾਰ ਤੋਂ ਸ਼ੁਰੂ ਹੋਣ ਜਾ ਰਹੀ ਹੈ। ਸੋ ਆਉਂਦੇ ਹਫ਼ਤਿਆਂ ਵਿੱਚ ਹਰ ਬੁੱਧਵਾਰ ਨੂੰ ਨਵੀਂ ਡਾਕੂਮੈਂਟਰੀ ਰਿਲੀਜ਼ ਕੀਤੀ ਜਾਵੇਗੀ। ਸੋ ਪੰਜਾਬ ਦੇ ਸਮੇਂ ਮੁਤਾਬਕ ਸ਼ਾਮ ਨੂੰ 7:30 ਵਜੇ ਅਤੇ ਨਿਊਯਾਰਕ ਦੇ ਸਮੇਂ ਮੁਤਾਬਕ ਸਵੇਰੇ 10 ਵਜੇ ਤੁਸੀਂ ਜਿਹੜੀ ਹੈ ਡਾਕੂਮੈਂਟਰੀ ਵੌਇਸ ਆਫ ਖਾਲਸਾ ਟੀਵੀ ਤੇ ਜਿਹੜੀ ਹੈ ਉਹ ਦੇਖ ਸਕੋਗੇ। ਸੋ ਅਪਡੇਟਸ ਲਈ ਤੁਸੀਂ ਵੌਇਸ ਆਫ ਖਾਲਸਾ ਨਿਊਜ਼ ਦਾ ਜਿਹੜਾ ਫੇਸਬੁੱਕ ਪੇਜ ਹੈ ਅਤੇ YouTube ਜਿਹੜਾ ਚੈਨਲ ਹੈ ਉਸ ਨੂੰ ਸਬਸਕ੍ਰਾਈਬ ਵੀ ਤੁਸੀਂ ਕਰੋ। ਸੋ ਹੋਰ ਜਾਣਕਾਰੀ ਲਈ ਤੁਸੀਂ ਸਪਾਂਸਰਸ਼ਿਪ ਲਈ ਤੁਸੀਂ ਵੌਇਸ ਆਫ ਖਾਲਸਾ ਟੀਵੀ ਨਾਲ ਜਿਹੜਾ ਸੰਪਰਕ ਕਰ ਸਕਦੇ ਹੋ। ਉਹਨਾਂ ਦੇ ਇਸ ਫੋਨ ਨੰਬਰ ਤੇ 9172252798। मैं फिर दोबारा रिपीट कर दिया 9172252798। सो आज की स्पॉन्सरशिप ਲਈ ਅਸੀਂ ਵੌਇਸ ਆਫ ਟੀਵੀ ਦੇ ਜਿਹੜੇ ਪ੍ਰੋਡਿਊਸਰ ਨੇ ਸਰਦਾਰ ਸੁਖਵਿੰਦਰ ਸਿੰਘ ਜੀ ਹੋਰਾਂ ਦਾ ਅਸੀਂ ਤਹਿ ਦਿਲ ਤੋਂ ਸ਼ੁਕਰੀਆ ਅਦਾ ਕਰਦੇ ਹਾਂ। ਔਰ ਕਿਸਾਨ ਸੰਘਰਸ਼ ਵਿੱਚ ਜਿਹੜੀਆਂ ਆਪਣੀ ਜਾਨਾਂ ਵਾਰ ਕੇ ਯੋਗਦਾਨ ਪਾਉਣ ਵਾਲੇ ਯੋਧਿਆਂ ਬਾਰੇ ਅਸੀਂ ਵੌਇਸ ਆਫ ਖਾਲਸਾ ਪ੍ਰੋਡਕਸ਼ਨ ਵੱਲੋਂ ਸ਼ੁਰੂ ਕੀਤੀ ਜਾ ਰਹੀ ਜਿਹੜੀ ਇਸ ਡਾਕੂਮੈਂਟਰੀ ਜਿਹੜੀ ਸੀਰੀਜ਼ ਲਈ ਅਸੀਂ ਉਹਨਾਂ ਦਾ ਤਹਿ ਦਿਲ ਤੋਂ ਟੀਵੀ 84 ਵੱਲੋਂ ਉਹਨਾਂ ਦਾ ਤਹਿ ਦਿਲ ਤੋਂ ਧੰਨਵਾਦ ਵੀ ਕਰਦੇ ਹਾਂ। ਸੋ ਅਸੀਂ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ 5166191984। ਤੁਸੀਂ ਸੇਮ ਨੰਬਰ ਤੇ ਸਾਨੂੰ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv84.tv ਤੇ। ਸੋ ਵਿਊਅਰਸ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਵਿਊਅਰਸ ਜਿਸ ਤਰ੍ਹਾਂ ਕਿ ਤੁਸੀਂ ਸਭ ਜਾਣਦੇ ਹੋ ਕਿ ਅੱਜ ਸ਼ਹੀਦ ਭਾਈ ਦਿਲਾਵਰ ਸਿੰਘ ਜੀ ਦੀ ਸ਼ਹੀਦੀ ਦੀ 26ਵੀਂ ਸਾਲਗਿਰਾ ਨੂੰ ਦੁਨੀਆ ਭਰ ਦੇ ਵਿੱਚ ਬੈਠੇ ਜਾਗਦੀਆਂ ਜ਼ਮੀਰਾਂ ਵਾਲੇ ਸਿੱਖਾਂ ਨੂੰ ਯਾਦ ਕੀਤਾ ਜਾ ਰਿਹਾ ਹੈ। ਸੋ 31 ਅਗਸਤ 1995 ਨੂੰ ਸ਼ਹੀਦ ਭਾਈ ਦਿਲਾਵਰ ਸਿੰਘ ਨੇ ਪੰਜਾਬ ਦੇ ਬੁੱਚੜ ਮੁੱਖ ਮੰਤਰੀ ਬੇਅੰਤ ਸਿੰਘ ਨੂੰ ਮਨੁੱਖੀ ਬੰਬ ਬਣ ਕੇ ਤੁੰਬਾ ਕਰਕੇ ਉਡਾਇਆ ਸੀ। ਸੋ ਇਸ ਤਰ੍ਹਾਂ ਖਾਲਸਾਨੀ ਗਗਨ ਦੇ ਇੱਕ ਰੋਸ਼ਨ ਸਿਤਾਰੇ ਵਜੋਂ ਉਹਨਾਂ ਨੂੰ ਸਿੱਖ ਇਤਿਹਾਸ ਵਿੱਚ ਆਪਣੀ ਉਹਨਾਂ ਨੇ ਥਾਂ ਬਣਾਈ ਸੀ। ਸੋ ਯਾਦ ਰਹੇ ਕਿ ਪਾਪੀ ਬੇਅੰਤ ਸਿੰਘ ਮੁੱਖ ਮੰਤਰੀ ਅਤੇ ਪੁਲਿਸ ਮੁਖੀ KP ਗਿੱਲ ਦੀ ਕਾਤਲ ਜੋੜੀ ਨੇ 1992 ਤੋਂ 1995 ਤੱਕ 50,000 ਤੋਂ ਜ਼ਿਆਦਾ ਸਿੱਖ ਨੌਜਵਾਨਾਂ ਨੂੰ ਘਰੋਂ ਚੁੱਕ ਕੇ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਕੋ ਕੇ ਸ਼ਹੀਦ ਕੀਤਾ ਸੀ। ਸੋ ਭਾਈ ਦਿਲਾਵਰ ਸਿੰਘ ਨੇ ਆਪਣੀ ਸ਼ਹਾਦਤ ਨਾਲ ਹਜ਼ਾਰਾਂ ਸਿੱਖ ਨੌਜਵਾਨਾਂ ਦੀ ਅੱਗੋਂ ਜਾਨ ਜਿਹੜੀ ਉਹ ਬਚਾਈ, ਜਿਨ੍ਹਾਂ ਨੂੰ ਬੇਅੰਤੇ ਦੀ ਸਰਕਾਰ ਨੇ ਆਪਣੀ ਰਹਿੰਦੀ ਟਰਮ ਦੇ ਅਗਲੇ 2.5 ਸਾਲਾਂ ਵਿੱਚ ਮਾਰਨਾ ਸੀ। ਸੋ ਅੱਜ ਦਾ ਜਿਹੜਾ ਸਮੁੱਚਾ ਪ੍ਰੋਗਰਾਮ ਹੈ ਅਸੀਂ ਸ਼ਹੀਦ ਭਾਈ ਦਿਲਾਵਰ ਸਿੰਘ ਜੀ ਦੀ ਯਾਦ ਨੂੰ ਸਮਰਪਿਤ ਕਰਦੇ ਹਾਂ ਔਰ ਆਪਣੀ ਸ਼ਰਧਾ ਦੇ ਫੁੱਲ ਵੀ ਭੇਟ ਕਰਦੇ ਹਾਂ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ शुक्रिया। जी डॉक्टर साहब की कहना चाहोगे? देखो तुसी बिल्कुल ठीक किया। शहीद की जो मौत है वो कौम की हयात है। हयात तो हयात है, मौत भी हयात है। हयात ਜ਼ਿੰਦਗੀ ਨੂੰ ਕਹਿੰਦੇ ਨੇ ਬਿਲਕੁਲ ਕਿ ਸ਼ਹੀਦ ਜਦੋਂ ਜਿਉਂਦੇ ਨੇ ਇਸ ਧਰਤੀ ਤੇ ਹੁੰਦੇ ਨੇ
ਉਦੋਂ ਵੀ ਉਹ ਕੌਮਾਂ ਦੀ ਅਣਖ ਦੇ ਵਾਰਿਸ ਹੁੰਦੇ ਨੇ, ਕੌਮਾਂ ਦੀ ਗੈਰਤ ਦੇ ਵਾਰਿਸ ਹੁੰਦੇ ਨੇ। ਤੇ ਜਦੋਂ ਉਹਨਾਂ ਨੂੰ ਸ਼ਹੀਦੀ ਜਾਮ ਮਿਲਦਾ ਹੈ, ਜਦੋਂ ਉਹ ਸ਼ਹਾਦਤ ਪਾਉਂਦੇ ਨੇ, ਉਹਨਾਂ ਦੀ ਸ਼ਹਾਦਤ ਫਿਰ ਆਉਣ ਵਾਲੀਆਂ ਨਸਲਾਂ ਦੇ ਲਈ ਵੀ ਇੱਕ ਚਾਨਣ ਮੁਨਾਰਾ ਹੁੰਦਾ ਹੈ, ਇੱਕ ਉਹ ਮੋਟੀਵੇਸ਼ਨ ਹੁੰਦੀ ਹੈ ਜਿਸ ਨੂੰ ਵੱਲ ਦੇਖ ਕੇ ਉਹ ਵੀ ਚਾਅ ਨਾਲ ਕੌਮ ਦੇ ਉਸ ਸਾਰੇ ਜਿਹੜੇ ਸੰਘਰਸ਼ਾਂ ਦੇ ਵਿੱਚ ਭਵਿੱਖ ਦੇ ਆਪਣਾ ਆਪਾ ਕੁਰਬਾਨ ਕਰਨ ਲੱਗੇ ਆ, ਬਿਲਕੁਲ ਨਹੀਂ ਝਿਜਕਦੇ। ਔਰ ਇਸ ਮਹਾਨ ਯੋਧੇ ਦੀ ਸ਼ਹਾਦਤ ਔਰ ਉਹ ਸਰਕਮਸਟੈਂਸਸ ਜਿਨ੍ਹਾਂ ਦੇ ਵਿੱਚ ਉਹਨਾਂ ਨੇ ਔਰ ਉਹਨਾਂ ਦੀ ਸਮੁੱਚੀ ਟੀਮ ਨੇ ਸ਼ਹਾਦਤ ਉਹਨਾਂ ਨੂੰ ਮਿਲੀ, ਔਰ ਸ਼ਹਾਦਤ ਦਾ ਦਰਜਾ ਜਾਂ ਜਿਹੜਾ ਸ਼ਹੀਦ ਕਰਨ ਵਾਲਿਆਂ ਨੇ ਜੋ ਟੀਚਾ ਮਿੱਥਿਆ ਸੀ, ਉਹਦੇ 'ਚ ਜਿਹੜੇ ਸਮੁੱਚੇ ਹੋਰ ਵੀਰ ਸ਼ਾਮਲ ਸਨ। ਉਹਨਾਂ ਦੇ ਵਿੱਚ ਭਾਈ ਬਲਵੰਤ ਸਿੰਘ ਰਾਜੋਆਣਾ ਜਿਹੜੇ ਲੰਮੇ ਸਮੇਂ ਤੋਂ ਅੱਜ ਵੀ ਪੰਜਾਬ ਦੀ ਜੇਲ੍ਹ ਦੇ ਵਿੱਚ ਨੇ, ਭਾਈ ਜਗਤਾਰ ਸਿੰਘ ਹਵਾਰਾ ਜਿਨ੍ਹਾਂ ਨੂੰ ਸਰਬੱਤ ਖਾਲਸਾ 2015 ਨੇ ਅਕਾਲ ਤਖਤ ਸਾਹਿਬ ਦਾ ਜਥੇਦਾਰ ਥਾਪਿਆ, ਔਰ ਉਹ ਤਿਹਾੜ ਜੇਲ੍ਹ ਦੇ ਵਿੱਚ ਬੀੜੀਆਂ ਦੇ ਵਿੱਚ ਜਕੜੇ ਹੋਏ ਔਰ ਹੱਥਕੜੀਆਂ 'ਚ, ਔਰ ਖਾਲਿਸਤਾਨ ਜ਼ਿੰਦਾਬਾਦ ਉਹਨਾਂ ਦੇ ਲਬਾਂ ਤੇ, ਔਰ ਉਹਨਾਂ ਦਾ ਖਾਸ ਮੈਸੇਜ ਵੀ ਇਸ ਮੌਕੇ ਤੇ 26ਵੇਂ ਸ਼ਹੀਦੀ ਦਿਨ ਦੇ ਮੌਕੇ ਆਇਆ, ਜਿਸ ਨੂੰ ਅਸੀਂ ਦਰਸ਼ਕਾਂ ਨਾਲ ਸਾਂਝਾ ਕਰਾਂਗੇ। ਇਸੇ ਤਰ੍ਹਾਂ ਜਗਤਾਰ ਸਿੰਘ ਤਾਰਾ ਜਿਹੜੇ ਇੱਕ ਇਹ ਸਾਰੇ ਦੇ ਵਿੱਚ ਇੱਕ ਪ੍ਰਮੁੱਖ ਉਹਨਾਂ ਦਾ ਰੋਲ ਸੀ, ਉਹ ਵੀ ਜੇਲ੍ਹ 'ਚ ਬੰਦ ਨੇ, ਕਾਫੀ ਦੇਰ ਉਹ ਫ੍ਰੀ ਰਹੇ, ਫਿਰ ਕਾਬੂ ਆਏ। ਔਰ ਚੜ੍ਹਦੀ ਕਲਾ ਵਾਲੇ ਸਿੰਘ ਨੇ ਲਖਵਿੰਦਰ ਸਿੰਘ ਲੱਖਾ, ਗੁਰਮੀਤ ਸਿੰਘ ਜਿਨ੍ਹਾਂ ਨੇ ਲੰਬਾ ਵਕਤ ਕੈਦ ਕੱਟੀ ਹੈ ਔਰ ਹੁਣ ਸ਼ਾਇਦ ਪੈਰੋਲ ਤੇ ਆਏ ਹੋਏ ਨੇ। ਇਸੇ ਤਰ੍ਹਾਂ ਸ਼ਮਸ਼ੇਰ ਸਿੰਘ ਔਰ ਪਰਮਜੀਤ ਸਿੰਘ ਪਿਓਰਾ। ਸੋ ਇਹ ਸਾਰੇ ਹੀ, ਕਿਉਂਕਿ ਜਦੋਂ ਵੀ ਤੁਸੀਂ ਕੋਈ ਨਿਸ਼ਾਨਾ ਮਿੱਥਦੇ ਹੋ, ਔਰ ਜ਼ਾਹਰ ਹੈ ਨਿਸ਼ਾਨਾ ਉਸ ਵੇਲੇ ਦਾ ਜਿਸ ਨੂੰ ਬੁੱਚੜ ਕਰਕੇ ਜਾਣਿਆ ਜਾਂਦਾ ਸੀ, ਚੀਫ ਮਿਨਿਸਟਰ ਬੇਅੰਤ ਸਿੰਘ ਸੀ, ਜਿਸ ਨੇ 1992 ਫਰਵਰੀ ਤੋਂ ਲੈ ਕੇ 31 ਅਗਸਤ 1995 ਜਿਸ ਦਿਨ ਇਸ ਪਾਪੀ ਦਾ ਅੰਤ ਹੁੰਦਾ ਹੈ, 50,000 ਤੋਂ ਜ਼ਿਆਦਾ ਸਿੱਖ ਨੌਜਵਾਨ ਝੂਠੇ ਪੁਲਿਸ ਮੁਕਾਬਲਿਆਂ ਦੇ ਵਿੱਚ ਕੋ ਕੇ ਸ਼ਹੀਦ ਕੀਤੇ ਸਨ। ਔਰ ਅਲਟੀਮੇਟਲੀ ਇੱਕ ਸਿੱਖ ਦੇ ਨਾਤੇ ਜਿਹੜਾ ਫਰਜ਼ ਗੁਰੂ ਨੇ ਸਾਡੇ ਤੇ ਲਾਜ਼ਮ ਕੀਤਾ ਹੋਇਆ, ਖਾਲਸਾ ਸੋਏ ਜੋ ਨਿਰਧਨ ਕੋ ਪਾਲੇ, ਖਾਲਸਾ ਸੋਏ ਜੋ ਦੁਸ਼ਟ ਕੋ ਗਾਲੇ, ਕਿ ਖਾਲਸਾ ਪ੍ਰੋਟੈਕਟਰ ਹੈ ਗਰੀਬ ਦਾ, ਉਸ ਦੇ ਲਈ ਖਲੋਂਦਾ ਹੈ, ਉਸ ਦਾ ਉਹ ਹਾਫਿਜ਼ ਬਣਦਾ ਹੈ। ਰੱਬ ਦੇ ਉਸ ਰਸਤੇ ਤੇ ਤੁਰਦੇ ਆ, ਉਹ ਜਿਹੜੇ ਹੈਵ ਨਾਟ ਨੇ ਉਹਨਾਂ ਦੇ ਨਾਲ ਖਲੋਂਦਾ ਹੈ, ਪਰ ਨਾਲ ਦੀ ਨਾਲ ਦੁਸ਼ਟ ਨੂੰ ਗਾਲਣ ਦਾ ਮਤਲਬ ਹੈ ਪਨਿਸ਼ਿੰਗ ਦਾ ਟਾਇਰੈਂਟ। ਔਰ ਇਹ ਬਹੁਤ ਵੱਡਾ ਕਾਰਨਾਮਾ ਜਿਹੜਾ ਸ਼ਹੀਦ ਭਾਈ ਦਿਲਾਵਰ ਸਿੰਘ ਹੋਰਾਂ ਨੇ ਮਨੁੱਖੀ ਬੰਬ ਬਣ ਕੇ ਆਪਣੇ ਨਾਲ ਜਿੱਥੇ ਉਹਨਾਂ ਨੇ ਸ਼ਹਾਦਤ ਪਾਈ, ਉੱਥੇ ਉਹਨਾਂ ਨੇ ਇਹ ਵੀ ਦੱਸ ਦਿੱਤਾ ਕਿ ਜਿਹੜੇ ਪਿਆਰ ਦੇ ਰਸਤੇ ਦੇ ਪਾਂਧੀ ਨੇ, ਇਸ਼ਕ ਹਕੀਕੀ ਦੇ ਰਸਤੇ ਤੇ ਜਿਹੜੇ ਤੁਰੇ ਹੋਏ ਨੇ, ਉਹਨਾਂ ਦੇ ਲਈ ਫਿਰ ਆਪਣੀ ਜ਼ਿੰਦਗੀ ਆਪਣੇ ਪਰਿਵਾਰਾਂ 'ਚ ਸਿਰਫ ਜ਼ਿੰਦਗੀ ਦੇ ਸੁੱਖ ਮਾਣਨ ਦੇ ਲਈ ਜਿਉਣਾ ਕੋਈ ਮਾਨੇ ਨਹੀਂ ਰੱਖਦਾ। ਉਹ ਸਮੁੱਚੀ ਇਨਸਾਨੀਅਤ ਦੀ ਪੀੜ ਨੂੰ ਸਮਝਦੇ ਨੇ, ਔਰ ਉਸ ਇਨਸਾਨੀਅਤ ਦੇ ਲਈ ਉਹ ਆਪਣਾ ਆਪ ਫਿਦਾ ਕਰ ਦਿੰਦੇ ਨੇ। ਇਸ ਲਈ ਜੇ ਅਸੀਂ ਉਹਨਾਂ ਨੂੰ ਐਡਰੈਸ ਕਰਾਂਗੇ, ਬੇਸ਼ੱਕ ਮੀਡੀਆ ਰਿਪੋਰਟਾਂ ਮਨੁੱਖੀ ਬੰਬ ਜਾਂ ਆਤਮਘਾਤੀ ਹਮਲਾ, ਪਰ ਇਹ ਨਾ ਆਤਮਘਾਤ ਹੈ ਨਾ ਹੀ ਇਹ ਖੁਦਕੁਸ਼ੀ ਹੈ, ਇਹ ਫਿਦਾਈਨ ਹੈ। ਫਿਦਾਈਨ ਲਫ਼ਜ਼ ਵੀ ਪਰਸ਼ੀਅਨ ਦਾ ਹੈ, ਔਰ ਇਸੇ ਤਰ੍ਹਾਂ ਖੁਦਕੁਸ਼ ਅਰਬੀ ਚੋਂ ਫਾਰਸੀ ਚੋਂ ਹੁੰਦਾ ਹੋਇਆ ਹੈ। ਫਰਕ ਇੰਨਾ ਹੈ ਕਿ ਜਿਹੜਾ ਫਿਦਾਈਨ ਹੈ, ਖੁਦਕੁਸ਼ ਕਰਨ ਵਾਲਾ, ਬਹੁਤ ਵਾਰੀ ਅਸੀਂ ਜਿਹੜੇ ਲੋਕ ਡਿਪਰੈਸ਼ਨ ਦਾ ਸ਼ਿਕਾਰ ਜਾਂ ਆਮ ਜ਼ਿੰਦਗੀ 'ਚ ਫੇਲ ਜਾਂ ਕਈ ਇਸ਼ਕ ਮਿਜ਼ਾਜੀ 'ਚ ਫੇਲ, ਉਹ ਵੀ ਇਸ ਰਸਤੇ ਨੂੰ ਚੁਣਦੇ ਨੇ। ਲੇਕਿਨ ਫਿਦਾਈਨ ਉਹ ਹੈ ਜਿਸ ਨੇ ਆਪਣਾ ਆਪ ਉਹ ਕੁਰਬਾਨ ਕਰਨ ਦਾ ਫੈਸਲਾ ਕੀਤਾ ਹੈ ਕਿਸੇ ਕੌਜ਼ ਦੇ ਲਈ, ਔਰ ਜ਼ਾਹਰ ਹੈ ਇਹ ਇਸ਼ਕ ਹਕੀਕੀ ਦਾ ਰਸਤਾ ਹੀ ਹੁੰਦਾ। ਔਰ ਭਾਈ ਨੰਦ ਲਾਲ ਗੋਇਆ ਜਿਹੜੇ ਬਹੁਤ ਵੱਡੇ ਸਾਡੇ ਵਿਦਵਾਨ ਸਕਾਲਰ ਹੋਏ ਨੇ, 10ਵੇਂ ਪਾਤਸ਼ਾਹ ਦੀ ਉਹਨਾਂ ਨੇ ਸੰਗਤ ਮਾਣੀ, ਉਹਨਾਂ ਦੇ 52 ਕਵੀਆਂ 'ਚ ਵੀ ਸਨ, ਔਰ ਉਹਨਾਂ ਦੀ ਗਜ਼ਨੀ ਦੇ ਰਹਿਣ ਵਾਲੇ ਸੀ। ਅੱਜ ਕੱਲ੍ਹ ਜਦੋਂ ਅਫਗਾਨਿਸਤਾਨ ਦਾ ਜ਼ਿਕਰ ਚੱਲਦਾ ਹੈ ਤਾਂ ਫਿਰ ਗਜ਼ਨੀ ਨਾਲ ਸੰਬੰਧਿਤ ਸਾਡਾ ਇਤਿਹਾਸ, ਔਰ ਉਹਨਾਂ ਦੇ ਪਿਤਾ ਵੀ ਉਸ ਵੇਲੇ ਦੇ ਮੁਲਤਾਨ ਦੇ ਨਵਾਬ ਦੇ ਜਿਹੜੇ ਨੇ ਦੀਵਾਨ ਸਨ। ਔਰ ਇੱਕ ਸ਼ੇਅਰ ਜਿਹੜਾ ਭਾਈ ਨੰਦ ਲਾਲ ਜੀ ਦਾ ਇਸ ਦੇ ਉੱਤੇ ਹੈ ਕਿ ਬਾਦ ਜਾਨਸ ਫਿਦਾਏ ਗੁਰੂ ਗੋਬਿੰਦ ਸਿੰਘ, ਫਰਕੇ ਉਬਰ ਪਾਏ ਗੁਰੂ ਗੋਬਿੰਦ ਸਿੰਘ, ਕਿ ਗੁਰੂ ਗੋਬਿੰਦ ਸਿੰਘ ਸਾਹਿਬ ਤੋਂ ਜਾਨ ਫਿਦਾ
ਸੋ ਮੈਂ ਸਮਝਦਾ ਕਿ ਭਾਈ ਦਿਲਾਵਰ ਸਿੰਘ ਹੋਰਾਂ ਨੇ ਕੌਮੀ ਅਣਖ ਔਰ ਗੈਰਤ ਔਰ ਨਾਲ ਦੀ ਨਾਲ ਉਹ ਜਿਹੜੇ ਕਿ 50,000 ਤਾਂ ਉਹਨਾਂ ਨੇ 2.5 ਸਾਲ ਦੇ ਪੀਰੀਅਡ 'ਚ ਮਾਰੇ ਕੋ ਕੇ, ਪਰ ਅਜੇ 2.5 ਸਾਲ ਟਰਮ ਹੋਰ ਰਹਿੰਦੀ ਸੀ ਜੀ। ਔਰ ਉਹਨਾਂ ਉਸ ਪੀਰੀਅਡ 'ਚ ਪੰਜਾਬ 'ਚ ਚੱਲ ਕੀ ਰਿਹਾ ਸੀ, ਮੈਂ ਇੱਕ ਬਹੁਤ ਪੁਰਾਣਾ ਐਡੀਟੋਰੀਅਲ ਲਗਭਗ 6 ਸਾਲ ਪਹਿਲਾਂ ਜਿਸ ਨੂੰ ਭਾਈ ਜਸਪਾਲ ਸਿੰਘ ਹੇਰਾ ਪਹਿਰੇਦਾਰ ਦੇ ਐਡੀਟਰ ਨੇ ਉਹਨਾਂ ਨੇ ਲਿਖਿਆ ਸੀ, ਉਹਦੀ ਮੈਂ ਸਿਰਫ ਇੱਕ ਲਾਈਨ ਦੁਹਰਾਉਂਦਾ ਜਿਹੜੀ ਇਹ ਬਿਆਨਦੀ ਹੈ ਕਿ ਇਸ ਸ਼ਹਾਦਤ ਨੇ ਕਿਵੇਂ ਕੌਮ ਦੇ ਅੰਦਰ ਇੱਕ ਨਵੀਂ ਰੂਹ ਫੂਕੀ ਸੀ, ਉਸ ਪੀਰੀਅਡ 'ਚ ਚੱਲ ਕੀ ਰਿਹਾ ਸੀ। ਇਹੀ ਨਹੀਂ ਹੈ ਕਿ ਨੌਜਵਾਨ ਚੁੱਕ ਕੇ ਝੂਠੇ ਪੁਲਿਸ ਮੁਕਾਬਲੇ 'ਚ ਮਾਰੇ ਜਾ ਰਹੇ ਸਨ। ਸਾਡੀਆਂ ਭੈਣਾਂ, ਮਾਤਾਵਾਂ, ਬੱਚੀਆਂ ਦੀ ਅਜ਼ਮਤ ਇਸ ਬੇਅੰਤਾ ਚੀਫ ਮਿਨਿਸਟਰ KP ਗਿੱਲ ਬੁੱਚੜ ਪੁਲਿਸ ਮੁਖੀ ਥਾਣਿਆਂ ਦੇ ਵਿੱਚ ਬੱਚੀਆਂ ਸਾਡੀਆਂ ਬੇਪਤ ਹੋ ਰਹੀਆਂ ਸਨ, ਔਰ ਕਿਵੇਂ ਬਜ਼ੁਰਗਾਂ ਨੂੰ ਜਿਹੜਾ ਉਹਨਾਂ ਦੀਆਂ ਪੱਗਾਂ ਰੋਲੀਆਂ ਜਾ ਰਹੀਆਂ ਸੀ, ਟਾਰਚਰ ਦੀ ਐਕਸਟ੍ਰੀਮ ਸੀ। ਔਰ ਇਹ ਇੱਕ ਲਾਈਨ ਬਿਆਨ ਕਰਦੀ ਹੈ, ਉਹਨਾਂ ਨੇ ਕਿਹਾ ਕਿ ਅੱਜ 31 ਅਗਸਤ ਹੈ, ਇਸ ਦਿਨ ਪੰਜਾਬ 'ਚ ਸਿੱਖ ਇਤਿਹਾਸ ਦੀਆਂ ਮਹਾਨ ਪਰੰਪਰਾਵਾਂ ਨੂੰ ਦੁਹਰਾਉਂਦਿਆਂ ਇੱਕ ਕੁਰਬਾਨੀ ਦਾ ਸ਼ਿਖਰ ਹੋ ਨਿਬੜਿਆ, ਔਰ ਇਹ ਇੱਕ ਲਹੂ ਭਿੱਜੀ ਘਟਨਾ ਵਾਪਰੀ ਸੀ। ਭਾਈ ਦਿਲਾਵਰ ਸਿੰਘ ਨੇ ਪੰਜਾਬ 'ਚ ਜਵਾਨੀ ਦੇ ਹੋ ਰਹੇ ਬੇਤਹਾਸ਼ਾ ਵਹਿਸ਼ਿਆਨਾ ਕਤਲੇਆਮ, ਥਾਣਿਆਂ 'ਚ ਸਿੱਖਾਂ ਦੀ ਬਹੁ ਬੇਟੀਆਂ ਦੀ ਰੁਲਦੀ ਪੱਥ, ਬਾਪੂਆਂ ਦੀ ਲਹਿੰਦੀ ਪੱਗ ਨੂੰ ਰੋਕਣ ਲਈ ਸਿੱਖ ਕੌਮ ਦੇ ਸਵੈਮਾਣ ਦੀ ਰਾਖੀ ਲਈ ਜੂਝਦਿਆਂ ਇੱਕ ਕਾਲੇ ਦੌਰ ਨੂੰ ਆਪਣੇ ਖੂਨ ਨਾਲ ਬਰੀਕਾਂ ਲਾਉਣ ਲਈ ਲਾਸਾਨੀ ਕੁਰਬਾਨੀ ਦਿੱਤੀ ਸੀ ਜੀ। ਹੁਣ ਜ਼ਾਹਰ ਹੈ ਕਿ ਉਹਨਾਂ ਦੀ ਸ਼ਹਾਦਤ ਤੋਂ ਬਾਅਦ ਭਾਈ ਜਸਵੰਤ ਸਿੰਘ ਖਾਲੜਾ, ਜਿਨ੍ਹਾਂ ਨੂੰ 6 ਸਤੰਬਰ 1995 ਨੂੰ ਚੁੱਕ ਕੇ ਸ਼ਹੀਦ ਕੀਤਾ ਜਾਂਦਾ ਹੈ, ਕਿਉਂਕਿ ਉਹਨਾਂ ਨੇ ਵੀ ਉਹ ਅਣਪਛਾਤੀਆਂ ਲਾਸ਼ਾਂ ਦੀ ਕਹਾਣੀ ਬਾਹਰ ਲਿਆਂਦੀ, ਪਰ ਭਾਈ ਦਿਲਾਵਰ ਸਿੰਘ ਦੀ ਸ਼ਹਾਦਤ ਨੇ ਉਸ ਬੁੱਚੜ ਦਾ ਅੰਤ ਕਰਕੇ ਅੱਗੋਂ ਜਿਹੜੀ ਜਵਾਨੀ ਦਾ ਘਾਣ ਹੋਣਾ ਸੀ, ਸਾਡੀਆਂ ਭੈਣਾਂ ਬੇਪਤ ਹੋਣੀਆਂ ਸੀ, ਬਾਪੂਆਂ ਦੀ ਪੱਗ ਰੋਲਣੀ ਸੀ, ਉਸ ਨੂੰ ਉਹਨਾਂ ਨੇ ਬ੍ਰੇਕਾਂ ਲਾਈਆਂ। ਔਰ ਉਸ ਤੋਂ ਬਾਅਦ ਅਸੀਂ ਝੂਠੇ ਪੁਲਿਸ ਮੁਕਾਬਲਿਆਂ ਦੀ ਕਹਾਣੀ, ਉਸ ਕਿਸਮ ਦੇ ਖੁੱਲ੍ਹੇਆਮ ਟਾਰਚਰ ਦੇ ਨਾਲ, ਅਦਰਵਾਈਜ਼ ਅੱਜ ਵੀ ਜਿਹੜਾ ਜੇ ਅਸੀਂ ਕਿਸਾਨ ਲਹਿਰ ਦੀ ਗੱਲ ਕਰੀਏ, ਔਰ ਜਿਵੇਂ ਤੁਸੀਂ ਬਿਆਨੇ ਕਿ ਅੱਜ ਦਾ ਪ੍ਰੋਗਰਾਮ ਸਮੁੱਚਾ ਵੌਇਸ ਆਫ ਖਾਲਸਾ TV ਦੇ ਸੰਚਾਲਕ ਸਰਦਾਰ ਸੁਖਵਿੰਦਰ ਸਿੰਘ ਹੋਰਾਂ ਵੱਲੋਂ ਸਪਾਂਸਰ ਕੀਤਾ ਗਿਆ ਹੈ, ਔਰ ਮੈਂ ਇਹ ਵੀ ਕ੍ਰੈਡਿਟ ਜਿੱਥੇ ਹੁੰਦਾ ਹੈ ਉੱਥੇ ਦੇਣਾ ਬਣਦਾ ਹੈ। ਜਦੋਂ ਅਸੀਂ ਜਿਹੜੇ ਨੇ TV 84 ਡੱਕੋ ਡੋਲੇ ਖਾਂਦੇ ਤੁਰ ਰਿਹਾ ਸੀ, ਔਰ ਉਹ ਜਿਹੜੇ ਕਿ ਬਹੁਤ ਪਿਆਰ ਕਰਦੇ ਨੇ, ਸਾਨੂੰ ਵੀ ਪੰਥ ਨੂੰ ਪਿਆਰ ਕਰਦੇ ਨੇ, ਜਿਹੜਾ ਪੰਥ ਨੂੰ ਪਿਆਰ ਕਰਦਾ, ਤੇ ਉਹਨਾਂ ਨੇ ਮੈਨੂੰ ਕਹਿਣਾ ਕਿ ਡਾਕਟਰ ਸਾਹਿਬ ਜਦੋਂ ਭੈਣ ਨੀਲਮ ਕੌਰ ਇਹ ਕਹਿੰਦੇ ਨੇ ਰੋਜ਼ਾਨਾ ਕਿ ਮਦਦ, ਤਾਂ ਕਹਿੰਦੇ ਕਿ ਮੇਰਾ ਦਿਲ ਜਿਹੜਾ ਹੈ ਉਹ ਪੱਛਿਆ ਜਾਂਦਾ ਹੈ ਕਿ ਵੀ ਕੌਮ ਦਾ ਕੰਮ ਔਰ ਇਸ ਦੇ ਲਈ ਇਹ ਕਹਿਣ ਦੀ ਲੋੜ ਹੋਵੇ। ਫਿਰ ਉਹਨਾਂ ਨੇ ਹੀ ਇਹ ਸੁਜੈਸਟ ਕੀਤਾ ਸੀ ਕਿ ਵੀ ਇਹ ਚੰਗਾ ਹੋਏ, ਉਹ ਕਹਿੰਦੇ ਕਿ ਤੁਹਾਨੂੰ ਪਿਆਰ ਕਰਨ ਵਾਲੇ ਬਹੁਤ ਨੇ ਸਾਰੇ ਪਾਸੇ, 30-35 ਸਾਲ ਤੋਂ ਤੁਸੀਂ ਝੰਡਾ ਬੁਲੰਦ ਰੱਖਿਆ ਹੋਇਆ, ਜੇ ਤੁਸੀਂ ਇਹ ਸਪਾਂਸਰਸ਼ਿਪ ਵਾਲਾ ਪਾਰਟ ਸ਼ੁਰੂ ਕਰੋ ਤੇ ਉਹਦੇ ਨਾਲ ਤੁਹਾਡਾ ਫਾਈਨੈਂਸ਼ੀਅਲ ਬਰਡਨ ਹਲਕਾ ਹੋ ਸਕਦਾ ਹੈ। ਔਰ ਮੈਂ ਸਮਝਦਾ ਵੀ ਇਹ ਉਹਨਾਂ ਦੀ ਸੁਜੈਸ਼ਨ ਦੇ ਉੱਤੇ ਹੀ ਅਸੀਂ ਜੂਨ ਦੇ ਮਹੀਨੇ ਇਸ ਦੀ ਸ਼ੁਰੂਆਤ ਕੀਤੀ, ਔਰ ਅਸੀਂ ਉਹਨਾਂ ਦੇ ਤਾਂ ਸ਼ੁਕਰਗੁਜ਼ਾਰ ਹਾਂ ਹੀ ਹੈ, ਆਪਣੇ ਸਪਾਂਸਰਸ ਦੇ ਵੀ ਹਾਂ, ਔਰ ਉਹਨਾਂ ਨੇ ਇਹ ਸੁਜੈਸਟ ਕਰਕੇ ਕਿਹਾ ਕਿ ਪਹਿਲਾ ਪ੍ਰੋਗਰਾਮ ਤੁਸੀਂ ਮੇਰੇ ਵੱਲੋਂ ਸਪਾਂਸਰ ਕਰੋ। ਔਰ ਜਦੋਂ ਕਿ ਉਹ ਆਪ ਕਿਰਤ ਕਰਦੇ ਨੇ, ਬਹੁਤ ਮਿਹਨਤ ਕਰਦੇ ਨੇ, ਉਸ ਕਿਰਤ ਕਮਾਈ ਚੋਂ ਉਹਨਾਂ ਨੇ ਵੌਇਸ ਆਫ ਖਾਲਸਾ TV ਪੰਜਾਬ ਦੇ ਵਿੱਚ ਵੀ, ਭਾਰਤ ਦੇ ਬਾਕੀ ਹਿੱਸਿਆਂ 'ਚ ਖਾਸ ਤੌਰ ਤੇ ਉਹਨਾਂ ਦਾ ਫੋਕਸ ਹੈ। ਔਰ ਉਹ ਇਹ ਗੱਲ ਬਾਈ ਕਨਵਿਕਸ਼ਨ, ਇੱਕ ਤਾਂ ਹੁੰਦਾ ਨਾ ਉੱਥੇ ਜਦੋਂ ਕੋਈ ਦਲਿਤਾਂ ਦੀ ਗੱਲ ਕਰਦਾ ਹੈ ਜਾਂ ਕੋਈ ਆਦੀਵਾਸੀਆਂ ਜਾਂ ਮੂਲ ਨਿਵਾਸੀਆਂ ਦੀ ਗੱਲ ਕਰਦਾ ਹੈ, ਤੇ ਬਹੁਤ ਵਾਰ ਕੋਈ ਵੋਟਾਂ ਲੈਣ ਲਈ ਹੁੰਦਾ ਹੈ। ਹੁਣ ਉਹ ਬਾਦਲਾਂ ਨੇ ਵੀ ਪੰਜਾਬ ਦੇ ਵਿੱਚ ਬਹੁਜਨ ਸਮਾਜ ਪਾਰਟੀ ਨਾਲ ਅਲਾਈਅੰਸ ਕੀਤਾ ਹੋਇਆ, ਲੇਕਿਨ ਇੱਕ ਉਹ ਸੱਜਣ ਨੇ ਜਿਹੜੇ ਬਾਈ ਕਨਵਿਕਸ਼ਨ ਬਿਲੀਵ ਕਰਦੇ ਨੇ ਕਿ ਅਲਟੀਮੇਟਲੀ, ਜਿਵੇਂ ਅਕਸਰ ਮੈਂ ਵੀ ਆਪਣੇ ਆਪ ਨੂੰ ਅੱਜ ਨਹੀਂ, ਅੱਜ ਤੋਂ 30 ਸਾਲ ਪਹਿਲਾਂ ਵੀ ਮੇਰਾ ਇਹ ਹਮੇਸ਼ਾ ਰਿਹਾ, ਜਦੋਂ ਦਲਿਤ ਲਫ਼ਜ਼ ਆਉਂਦਾ ਹੈ ਮੈਂ ਹਾਲਾਂ ਵਰਤਨ 'ਚ ਕੰਫਰਟੇਬਲ ਨਹੀਂ ਹੁੰਦਾ, ਪਰ ਕੋਈ ਗੱਲ ਤੁਹਾਨੂੰ ਕਹਿਣ ਦੇ ਲਈ ਕੁਛ ਨਾ ਕੁਛ ਉਹਦੀ ਜਿਹੜੇ ਫਰੇਜ਼ੋਲੋਜੀ ਦੇਣੀ ਪੈਂਦੀ ਹੈ, ਤੇ ਮੇਰਾ ਹਮੇਸ਼ਾ ਹੁੰਦਾ ਕਿ 6 ਆਫ ਦਾ ਦਲਿਤ
ਬਾਈ ਦਾ ਦਲਿਤ ਫॉर द दलित कि सिख तो खुद दलित ने बिल्कुल। और गुरु ने इन गरीब सिखन को देऊं पातशाही ये याद करें हमरी गुरियाई। वो तो उन्होंने एम्पावर किया है कि जिनकी जात वरण कुल माहें सरदारी ना भई कदाहें तिन ही को सरदार बनाऊं तब गोबिंद सिंह नाम कहाऊं। और मेरा भी ये मनना है कि अल्टीमेटली सानू बावां खुलियां करके भारत दे नक्शे च कैद जिथे असीं माइनॉरिटीज़ दी टुगैदरनेस की गल करते हैं, 200 मिलियन तो ज़्यादा मुसलमान ने, 100 मिलियन तो ज़्यादा ट्राइबल्स, इन्ने तो ज़्यादा दलित, और जे कुल मिला के देखा जाए तो जड़ियाँ स्वर्ण जातियाँ जिन्होंने कहा जाता है हाई कास्ट, वो तो 12-13% तो ज़्यादा नहीं ने। और उन्होंने ही बहुजन कहा सी जदों कांशी राम होरां ने बहुजन समाज पार्टी दी कि ये बहुजन ने, ये वक्री गल है कि अनफॉर्चुनेटली ਜਿਹੜੀ ਉਹ ਟੁਗੈਦਰਨੈਸ ਦੀ ਲਾਈਨ ਦਾ ਰੈਵੋਲੂਸ਼ਨ ਸੀ, ਉਹ ਮਾਇਆਵਤੀ ਜਦੋਂ ਯੂਪੀ ਦੀ ਚੀਫ ਮਿਨਿਸਟਰ ਬਣੀ ਫਿਰ ਇੱਕ ਪਾਵਰ ਗੇਮ ਸ਼ੁਰੂ ਹੋਈ ਔਰ ਉਹ ਸਾਰਾ ਰੁਕ ਗਿਆ। ਲੇਕਿਨ ਇੱਕ ਵੱਡਾ ਐਫਰਟ ਹੋ ਰਿਹਾ ਅੱਜ ਵੀ, ਜਿਵੇਂ ਜੇ ਮੇਘਰਾਜ ਸਿੰਘ ਵੀਰ ਦੀ ਗੱਲ ਕਰੀਏ ਉਹ ਵੀ ਇਸ ਪਾਸੇ ਪੂਰੀ ਤਨਦੇਹੀ ਦੇ ਨਾਲ, ਉਹ ਜਿਵੇਂ ਇੱਕ ਤੋਂ ਬਾਅਦ ਇੱਕ ਹਿੰਦੀ 'ਚ ਕਿਤਾਬਾਂ ਲਿਖਦੇ ਨੇ ਤੇ ਉਹ ਕਹਿੰਦੇ ਨੇ ਜੀ ਕਿ ਵੀ ਮੇਰਾ ਤਾਂ ਟਾਰਗੇਟ ਹੀ ਉਹਨਾਂ ਤੱਕ ਪਹੁੰਚ ਕਰਨਾ, ਜਿਨ੍ਹਾਂ ਨੂੰ ਜਿਹੜਾ ਅਲਟੀਮੇਟਲੀ ਜਿਨ੍ਹਾਂ ਦੇ ਲਈ ਸਿੱਖ ਧਰਮ ਜਿਹੜਾ ਉਹ ਬਾਹਾਂ ਖੋਲ ਕੇ ਉਹਨਾਂ ਨੂੰ ਕਹਿੰਦਾ ਬਜਾਏ ਕਿ ਉਹਨੂੰ ਹਿੰਦੂ ਤੋਂ ਵੀ ਨਾਗਪੁਰ ਵਾਲੇ ਜਾਂ ਦੂਜੇ ਜਿਵੇਂ ਜ਼ਬਰਦਸਤੀ ਆਦੀਵਾਸੀਆਂ ਨੂੰ ਹਿੰਦੂ ਬਣਾ ਰਹੇ ਨੇ, ਔਰ ਜੋ ਉਹਨਾਂ ਨੇ ਕੰਮ ਫੜਿਆ ਹੋਇਆ। ਹੁਣ ਇੱਕ ਪਾਸੇ ਇਹਨਾਂ ਦੀ ਵਾਇਸ ਆਫ ਖਾਲਸਾ ਟੀਵੀ ਦੇ ਥੱਲੇ ਇਹਨਾਂ ਦੇ ਪ੍ਰੈਜ਼ੈਂਟਰਸ ਔਰ ਦੂਸਰਿਆਂ ਦਾ ਵੀ ਇਹ ਕੋਸ਼ਿਸ਼ ਹੁੰਦਾ ਹੈ ਕਿ ਉਹਨਾਂ ਦੀ ਆਵਾਜ਼ ਵੀ ਜਿਹੜੀ ਆਦੀਵਾਸੀ ਨੇ, ਦਲਿਤ ਨੇ, ਮੂਲ ਨਿਵਾਸੀ ਨੇ, ਉਹਨਾਂ ਦੇ ਫੰਕਸ਼ਨਸ ਤੇ ਵੀ ਜਾਂਦੇ ਨੇ, ਖੁਦ ਵੀ ਐਡਰੈਸ ਕਰਦੇ ਨੇ। ਪਰ ਇਹ ਜਿਹੜਾ ਅੱਜ ਦਾ ਪ੍ਰੋਗਰਾਮ ਔਰ ਖਾਸ ਤੌਰ ਤੇ ਜਿਹੜਾ ਉਹਨਾਂ ਨੇ ਡਾਕੂਮੈਂਟਰੀ ਸੀਰੀਜ਼ ਸ਼ੁਰੂ ਕੀਤੀਆਂ ਨੇ, ਹੁਣ ਅਸੀਂ ਜਦੋਂ ਲੱਖ ਜਾਂ 1.5 ਲੱਖ ਸ਼ਹਾਦਤਾਂ ਦੀ ਗੱਲ ਕਰਦੇ ਹਾਂ, ਖਾਸ ਤੌਰ ਤੇ 1984 ਤੋਂ 1994-95 ਦੀ ਦਹਾਈ ਦਾ ਬਹੁਤ ਥੋੜਾ ਡਾਟਾ ਸਾਡੇ ਕੋਲ ਹੈ। ਬੇਸ਼ੱਕ ਇਸ ਲਈ ਜਿਹੜਾ ਇਨਸਾਫ ਔਰ ਉਸ ਤੋਂ ਪਹਿਲਾਂ ਜਿਹੜਾ ਉੱਥੇ ਪੰਜਾਬ ਦੇ ਵਿੱਚ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਨੇ ਕੰਮ ਕੀਤਾ, ਵੌਇਸਿਸ ਫਾਰ ਫਰੀडम ਨੇ ਜਿਹੜਾ ਸਮੋਲਡਰਿੰਗ ਐਂਬਰਸ ਦੇ ਥੱਲੇ ਡਾਟਾ ਕਲੈਕਟ ਕੀਤਾ, ਪਰ ਕੁੱਲ ਮਿਲਾ ਕੇ ਇਹਦੇ ਬਾਵਜੂਦ ਜਿਹੜੇ ਕੁਝ ਹਿਊਮਨ ਰਾਈਟਸ ਐਕਟਿਵਿਸਟ ਇੱਥੇ ਆਉਂਦੇ ਰਹੇ ਉਹਨਾਂ ਨੂੰ ਅਸੀਂ ਹਮੇਸ਼ਾ ਇਹ ਆਫਰ ਵੀ ਕੀਤਾ ਕਿ ਭਾਈ ਇਸ ਦਾ ਖਰਚਾ ਡਾਇਸਪੋਰਾ ਸਿੱਖ ਚੁੱਕ ਸਕਦੇ ਨੇ, ਤੁਸੀਂ ਕੋਈ ਨਾ ਕੋਈ ਇਸ ਤੇ ਕੰਮ ਕਰੋ। ਪਰ ਅਫਸੋਸ ਬਹੁਤ ਸਾਰੇ ਜਿਹੜੇ ਨੇ ਉਹ ਪ੍ਰੈਸ ਕਾਨਫਰੰਸ ਕਰਕੇ ਮੀਡੀਆ 'ਚ 2-4 ਲਾਈਨਾਂ ਭਾਲਦੇ ਨੇ, ਕਿਉਂਕਿ ਇਹ ਲੰਬਾ ਇੱਕ ਪ੍ਰੋਜੈਕਟ ਹੁੰਦਾ ਹੈ, ਇਹਦੇ ਲਈ ਬਹੁਤ ਸਿਰੜ ਔਰ ਸਿਰਫ ਹਿਊਮਨ ਰਾਈਟਸ ਦੇ ਦਾਇਰੇ 'ਚ ਹੀ ਰਹਿ ਕੇ ਤੁਸੀਂ ਕਰ ਸਕਦੇ ਹੋ। ਜੇ ਕੁਛ ਨੇ ਕਰਨ ਦੀ ਕੋਸ਼ਿਸ਼ ਵੀ ਕੀਤੀ ਉਹ ਸਰਕਾਰ ਨੇ ਨਹੀਂ ਕਰਨ ਦਿੱਤਾ। ਪੀਪਲਸ ਕਮਿਸ਼ਨ ਬਣਾਉਣ ਦੀ ਗੱਲ ਆਈ, ਜਿਸ ਨੂੰ ਉਹਨਾਂ ਨੇ ਹਾਈ ਕੋਰਟ ਦਾ ਸਹਾਰਾ ਲੈ ਕੇ ਬੰਦ ਕਰ ਦਿੱਤਾ। ਔਰ ਇਹੀ ਗੱਲ ਜਦੋਂ ਅੱਜ ਕਿਸਾਨ ਸੰਘਰਸ਼ ਪਿਛਲੇ ਲਗਭਗ 9 ਮਹੀਨੇ ਤੋਂ ਜ਼ਿਆਦਾ ਦਾ ਵਕਤ ਹੋ ਗਿਆ ਔਰ ਸ਼ਹੀਦੀਆਂ ਦੀ ਗੱਲ ਹੁੰਦੀ ਹੈ, ਇੱਕ ਅੰਦਾਜ਼ੇ ਮੁਤਾਬਕ 600 ਤੋਂ ਜ਼ਿਆਦਾ 700 ਫਿਗਰ ਵੀ ਆਈ ਹੈ ਕਿ ਕਿਵੇਂ ਇਸ ਸੰਘਰਸ਼ ਦੇ ਚੱਲਦਿਆਂ ਸ਼ਹੀਦ ਹੋਏ ਨੇ। ਔਰ ਕਿਉਂਕਿ ਇੱਕ ਪਾਸੇ ਜਿਹੜੀ ਕਿਸਾਨੀ ਲੀਡਰਸ਼ਿਪ ਵੀ ਹੈ, ਬੇਸ਼ੱਕ ਉਹਨਾਂ ਦੀ ਕੰਟੀਨਿਊਟੀ ਨੂੰ ਸੈਲੂਟ ਕਰਨਾ ਬਣਦਾ ਹੈ। ਔਰ ਜਿਵੇਂ ਜੋ ਘਟਨਾਕ੍ਰਮ ਹਰਿਆਣੇ 'ਚ ਹੋਇਆ ਜਿਹਦੀ ਅਸੀਂ ਕੱਲ ਗੱਲ ਕੀਤੀ ਸੀ, ਉਹਨੇ ਇੱਕ ਨਵੀਂ ਰੂਹ ਵੀ ਫੂਕੀ ਹੈ ਇਸ ਸਾਰੇ 'ਚ, ਕਿਉਂਕਿ ਬਹੁਤ ਵਾਰ ਇਹ ਹੁੰਦਾ ਹੈ ਵੀ ਸ਼ਾਂਤੀ ਅਮਨ ਸਾਰੇ ਕਰਦੇ ਨੇ, ਪਰ ਕਿਸੇ ਵੀ ਜਿਹੜਾ ਲਹਿਰ ਦੇ ਵਿੱਚ ਜਦੋਂ ਜਾਨ ਉਦੋਂ ਹੀ ਫੂਕੀ ਜਾਂਦੀ ਹੈ ਜਦੋਂ ਖੂਨ ਡੁੱਲਦਾ ਹੈ। ਔਰ ਜ਼ਾਹਰ ਹੈ ਕਿ ਬੇਸ਼ੱਕ 600-700 ਦਾ ਖੂਨ ਵਿਜ਼ੀਬਲੀ ਤਾਂ ਨਹੀਂ ਡੁੱਲਿਆ, ਸ਼ਹੀਦੀ ਹੋਣਾ ਖੂਨ ਡੁੱਲਣਾ ਹੀ ਹੁੰਦਾ ਹੈ, ਪਰ ਜਿਹੜਾ ਲਾਠੀਆਂ ਦੇ ਨਾਲ ਔਰ ਜਿਸ ਕਿਸਮ ਦੀ ਗੁੰਡਾਗਰਦੀ SDM ਨੇ ਸਿਰ ਫੋੜਨ ਦਾ ਹੁਕਮ ਦੇ ਕੇ, ਹੁਣ ਇਹ ਵੀ ਆਇਆ ਕਿ ਉਹ ਇੱਕ RSS ਦਾ ਹੀ ਕੋਈ ਹੈਗਾ, ਉਸ ਦਾ ਹੀ ਸੈਨਾ ਜਿਹਨੇ ਇਹ ਆਰਡਰ ਕੀਤਾ ਉਹਦਾ ਹੀ ਭਤੀਜਾ ਕੇ ਭਾਣਜਾ। ਸੋ ਕੁੱਲ ਮਿਲਾ ਕੇ ਇਸ ਗੱਲ ਨੇ ਥੋੜਾ ਬਹੁਤ ਉਸ ਨੂੰ ਠੁੰਮਣਾ ਦਿੱਤਾ ਹੈ। ਪਰ ਉਹ ਜਿਹੜੇ 600 ਜਾਂ 700 ਸ਼ਹੀਦ ਨੇ, ਉਹਨਾਂ ਦੇ ਪਰਿਵਾਰਾਂ ਦੇ ਨਾਲ ਪਿੱਛੇ ਕੀ ਵਾਪਰ ਰਿਹਾ ਹੈ, ਕਿਸ ਕਿਸਮ ਦੀ ਉਹਨਾਂ ਦੀ ਵਲਨਰੇਬਿਲਿਟੀ ਹੈ ਜਿਸ ਨੂੰ ਔਰ ਉਹ ਕਿਹਨਾਂ ਹਾਲਾਤਾਂ 'ਚੋਂ ਲੰਘ ਰਹੇ ਨੇ, ਇਸ ਦੇ ਉੱਤੇ ਤੁਹਾਨੂੰ ਕੋਈ ਸਟੋਰੀ ਨਹੀਂ ਮਿਲਦੀ। ਸੋ ਇਹਨਾਂ ਨੇ ਵੀਰ ਸੁਖਵਿੰਦਰ ਸਿੰਘ ਹੋਰਾਂ ਨੇ, ਉਹਨਾਂ ਦੀ ਟੀਮ ਨੇ ਜਿਹੜਾ ਉੱਥੇ ਉਦਮ ਕੀਤਾ ਹੈ ਡਾਕੂਮੈਂਟਰੀ ਸੀਰੀਜ਼, ਇਹ ਉਹਨਾਂ ਕਿਸਾਨ ਅੰਦੋਲਨ ਦੇ ਸ਼ਹੀਦਾਂ ਦੇ ਪਰਿਵਾਰਾਂ ਦੇ ਨਾਲ ਇੰਟਰਵਿਊ ਤੇ ਬੇਸਡ ਹੈ। ਔਰ ਜਿਵੇਂ ਤੁਸੀਂ ਦੱਸਿਆ ਕਿ ਵੀ ਇਹ ਰੋਜ਼ਾਨਾ ਹਰ ਬੁੱਧਵਾਰ, ਕਿਉਂਕਿ ਉਹਨਾਂ ਨੇ ਸੀਰੀਅਲਾਈਜ਼ ਕੀਤਾ ਇਸ ਨੂੰ, ਹਰ ਬੁੱਧਵਾਰ ਨੂੰ ਉਸ ਦਾ ਇੱਕ ਐਪੀਸੋਡ ਦਿਖਾਇਆ ਜਾਏਗਾ ਪੰਜਾਬ ਦਾ ਟਾਈਮ 7:30 ਵਜੇ
ਔਰ ਨਿਊਯਾਰਕ ਟਾਈਮ 10 ਵਜੇ 10 ਵਜੇ। ਜ਼ਾਹਰ ਹੈ ਕਿ ਟਾਈਮ ਡਿਸਟੈਂਸ ਹੈਗਾ। ਸੋ ਅਸੀਂ ਜਿੱਥੇ ਸ਼ੁਕਰਗੁਜ਼ਾਰ ਹੈ ਵੀਰ ਸੁਖਵਿੰਦਰ ਸਿੰਘ ਹੋਰਾਂ ਦੇ ਕਿ ਉਹ ਬਿਲਕੁਲ। ਟੀਵੀ 84 ਨੂੰ ਇੰਤਹਾ ਮੁਹੱਬਤ ਕਰਦੇ ਨੇ, ਸਾਡੇ ਨਾਲ ਖਲੋਂਦੇ ਨੇ, ਬਹੁਤ ਵਾਰ ਪੂਰੀ ਬਹਿਸ ਵੀ ਕਰਦੇ ਨੇ ਉਹਨਾਂ ਦੇ ਨਾਲ, ਜਿਨ੍ਹਾਂ ਨੂੰ ਸ਼ਾਇਦ ਸਾਡੀਆਂ ਗੱਲਾਂ ਤੋਂ ਆਪਣਾ ਆਪ ਹੀਣਾ ਲੱਗਦਾ ਹੈ। ਤੇ ਅੱਜ ਵੀ ਕਿਸੇ ਵਿਸ਼ੇ ਦੇ ਉੱਤੇ ਉਹ ਗੱਲ ਕਰ ਰਹੇ ਸੀ ਤੇ ਮੇਰਾ ਹਮੇਸ਼ਾ, ਮੈਂ ਤਾਂ ਇਸ ਨੂੰ ਇਹ ਕਹਿ ਕੇ ਟਾਲ ਦਿੰਦਾ ਕਿ ਗੁਰੂ ਸਾਹਿਬ ਦਾ ਇਹ ਫਰਮਾਨ ਸਾਡੀ ਅਗਵਾਈ ਕਰਦਾ ਹੈ ਕਿ ਜਿਤ ਜਿਤ ਲਾਏ ਤਿਤ ਲਗੇ ਹਰ ਨਾਥ, ਨਾਨਕ ਇਨ ਕੇ ਕਛੂ ਨਾ ਹਾਥ। ਕਿਸੇ ਤੇ ਕੀ ਸ਼ਿਕਾਇਤ ਕਰਨੀ, ਬਿਲਕੁਲ ਆਪਣੇ ਹੋਣ ਬਗਾ। ਇਹ ਕੋਈ ਅੱਜ ਦੀ ਕਹਾਣੀ ਨਹੀਂ ਹੈ, ਇਹ ਨਾ ਹੀ ਇਸ ਕਿਸਮ ਦੇ ਲੋਕ ਪਹਿਲੇ ਨੇ ਨਾ ਅਖੀਰਲੇ ਹੋਣਗੇ, ਇਹ ਚੱਲਦਾ ਰਹਿੰਦਾ, ਨਾਲ ਨਾਲ ਹੀ ਰਹਿਣੇ ਨੇ। ਸੋ ਸਾਡੀ ਅੱਖ ਜਿਹੜੀ ਆ ਆਪਣੇ ਨਿਸ਼ਾਨੇ ਤੇ ਰਹਿਣੀ ਚਾਹੀਦੀ ਹੈ ਔਰ ਗੁਰੂ ਅੱਗੇ ਅਸੀਂ ਇਹੀ ਅਰਦਾਸ ਕਰਦੇ ਹਾਂ ਕਿ ਸਤਿਗੁਰੂ ਸਾਡੇ ਕਦਮ ਸਾਬਤ ਰੱਖਣ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭੇ। ਅਸੀਂ ਗੁਨਾਹਗਾਰ ਹਾਂ, ਬਹੁਤ ਸਾਰੀਆਂ ਕਮਜ਼ੋਰੀਆਂ ਚੋਂ ਰੋਜ਼ਾਨਾ ਗੁਜ਼ਰਦੇ ਹਾਂ, ਪਰ ਫਿਰ ਵੀ ਇਸ ਗੱਲ ਦੇ ਉੱਤੇ ਸਿਰੜ ਭਰੋਸਾ ਸਤਿਗੁਰੂ ਕਾਇਮ ਰੱਖਣ ਕਿ ਅਲਟੀਮੇਟਲੀ ਸਾਡੀ ਪ੍ਰੀਤ ਵੀ ਉਵੇਂ ਹੀ ਪੁੱਗੇ ਜਿਵੇਂ ਗੁਰੂ ਦੇ ਨਾਲ ਜੁੜੇ ਹੋਏ। ਜਦੋਂ ਅੱਜ ਅਸੀਂ ਸ਼ਹੀਦ ਭਾਈ ਦਿਲਾਵਰ ਸਿੰਘ ਦੀ ਗੱਲ ਕਰ ਰਹੇ ਹਾਂ, ਉਹਨਾਂ ਨੇ ਸ਼ਹਾਦਤ ਦੇ ਕੇ ਇਹ ਦੱਸਿਆ ਕਿ ਗੁਰੂ ਪ੍ਰੇਮ ਦੇ ਵਿੱਚ ਇਸ ਸਰੀਰ ਦਾ ਠੀਕਰਾ ਫੋੜਿਆ ਜਾ ਸਕਦਾ ਹੈ। ਔਰ ਅਸੀਂ ਵੀ ਗੁਰੂ ਤੋਂ ਇਹ ਮੰਗਦੇ ਹਾਂ ਕਿ ਗੁਰੂ ਸਾਨੂੰ ਹਿੰਮਤ ਦੇ, ਉਤਸ਼ਾਹ ਦੇ ਕਿ ਅਸੀਂ ਸ਼ਹੀਦਾਂ ਦੇ ਡੁੱਲੇ ਖੂਨ ਦਾ ਹੱਕ, ਜਦੋਂ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲੇ ਹਜ਼ਾਰਾਂ ਦੇ ਦੀਵਾਨ ਦੇ ਵਿੱਚ ਵੰਗਾਰ ਕੇ ਕਹਿੰਦੇ ਸੀ, ਖਾਲਸਾ ਜੀ ਸ਼ਹੀਦਾਂ ਦੇ ਖੂਨ ਦਾ ਹੱਕ ਲੈਣੇ। ਸ਼ਹੀਦਾਂ ਨੂੰ ਸਾਡੀਆਂ ਅਰਦਾਸਾਂ ਦੀ ਲੋੜ ਨਹੀਂ ਹੈ, ਉਹਨਾਂ ਦੇ ਲਈ ਤਾਂ ਅਕਾਲ ਪੁਰਖ ਦੀ ਗੋਦ ਹੈ, ਜਾਂ ਜਿਵੇਂ ਇਸਲਾਮ ਦੇ ਵਿੱਚ ਫਿਰਦੌਸ, ਜੰਨਤ, ਉਹਨਾਂ ਨੇ ਤਾਂ ਆਪਣੀ ਥਾਂ ਬਣਾਈ ਹੋਈ ਹੈ। ਉਹ ਤਾਂ ਜਿਹੜਾ ਹੈ ਉਹ ਇਸ ਰਸਤੇ ਤੇ ਜਦੋਂ ਉਹ ਸੰਕਲਪ ਕਰ ਲੈਂਦੇ ਨੇ ਉਹ ਉਸ ਮੁਕਾਮ ਨੂੰ ਹਾਸਲ ਕਰ ਲੈਂਦੇ ਨੇ। ਪਰ ਜਿਸ ਕਾਜ਼ ਦੇ ਲਈ ਖੂਨ ਡੁੱਲਦਾ ਉਸ ਨੂੰ ਤਾਂ ਤੁਸੀਂ ਜਿਉਂਦੇ ਰਹਿ ਕੇ ਹੀ ਉਸ ਦਾ ਹੋਕਾ ਦੇ ਸਕਦੇ ਹੋ। ਔਰ ਕੁਝ ਹਾਲਤਾਂ 'ਚ ਇਹ ਜਿਹੜਾ ਕਿੰਨੇ ਹੋਰ ਸ਼ਹੀਦਾਂ ਦੀ ਇੰਨੀ ਲੰਬੀ ਦਾਸਤਾਨ ਹੈ ਇਹਨਾਂ 4 ਦਹਾਕਿਆਂ ਦੇ ਵਿੱਚ। ਅਸੀਂ ਤਾਂ ਆਪਣੀ ਅਰਦਾਸ ਜਿਹਦੇ 'ਚ 18ਵੀਂ ਸਦੀ ਦੇ ਸ਼ਹੀਦਾਂ ਨੂੰ ਇੱਕ ਲੜੀਵਾਰ, ਉਹਨਾਂ ਦੇ ਨਾਂ ਬੇਸ਼ੱਕ ਨਹੀਂ ਨੇ, ਪਰ ਸਾਡੇ ਸਾਹਮਣੇ ਉਹਨਾਂ ਟਾਰਚਰ ਵਾਲੇ ਤਰੀਕਿਆਂ 'ਚੋਂ ਲੰਘ ਕੇ ਜਿਨ੍ਹਾਂ ਨੇ ਸ਼ਹੀਦੀਆਂ ਪਾਈਆਂ, ਜਿਹੜੀਆਂ 18ਵੀਂ ਸਦੀ ਦੇ ਟਾਰਚਰ ਦੇ ਤਰੀਕੇ ਸਨ, ਜਿਨ੍ਹਾਂ ਨੂੰ ਅਸੀਂ ਯਾਦ ਕਰਦੇ ਹਾਂ, ਬੰਦ-ਬੰਦ ਕਟਾਏ, ਖੋਪਰੀਆਂ ਲੋਹਾਈਆਂ, ਚਰਖੀਆਂ ਤੇ ਚੜੇ, ਆਰਿਆਂ ਨਾਲ ਚਰਾਏ ਗਏ। ਹੁਣ ਇਹ ਸਾਰੇ ਤੌਰ ਪਰ ਜੇ ਅਸੀਂ ਅੱਜ ਦੇ ਪੀਰੀਅਡ 'ਚ ਨਾ 4 ਦਹਾਕਿਆਂ 'ਚ ਦੇਖੀਏ ਤਾਂ ਉਹੀ ਯੋਧੇ ਸਿੰਘ ਸਿੰਘਣੀਆਂ ਜਿਹੜੇ ਟੈਂਕਾਂ ਮੂਹਰੇ ਅੜੇ, ਟੈਂਕਾਂ ਦੇ ਉਸ ਹਮਲੇ ਦੇ ਵੇਲੇ ਜਿਹੜਾ ਉਹ ਉਹਨਾਂ ਨੇ ਅਖੀਰਲੇ ਸਾਹ ਤੇ ਅਖੀਰਲੀ ਗੋਲੀ ਤੱਕ ਮੁਕਾਬਲਾ ਕੀਤਾ। ਜੇ ਅਸੀਂ ਪੰਜਾਬ ਦੇ 12,000 ਤੋਂ ਜ਼ਿਆਦਾ ਪਿੰਡਾਂ ਔਰ ਪੰਜਾਬ ਦੇ ਅੱਡ-ਅੱਡ ਪੁਲਿਸ ਜ਼ਿਲ੍ਹਿਆਂ ਦੇ ਵਿੱਚ ਇੰਟਰੋਗੇਸ਼ਨ ਸੈਂਟਰਾਂ ਦੀ ਕਹਾਣੀ ਜੇ ਕੰਧਾਂ ਨੂੰ ਕਹੀਏ ਬੋਲਣ ਲਈ, ਤੇ ਫਿਰ ਉਹ ਟਾਰਚਰ ਅੱਜ ਦੇ ਪੀਰੀਅਡ 'ਚ ਉਹਨਾਂ ਸਿੱਖ ਨੌਜਵਾਨਾਂ ਸਿੰਘਣੀਆਂ ਦੇ ਉੱਤੇ ਹੋਇਆ ਕਿ 18ਵੀਂ ਸਦੀ ਜਿਹੜੀ ਹੈ ਉਸ ਦਾ ਟਾਰਚਰ ਪਿੱਛੇ ਰਹਿ ਜਾਂਦਾ ਹੈ। ਕਿਵੇਂ? ਔਰ 2 ਦਿਨ ਪਹਿਲਾਂ ਭਾਈ ਅਨੋਖ ਸਿੰਘ ਬੱਬਰ ਦੀ ਸ਼ਹਾਦਤ ਸੀ ਕਿ ਜਿਸ ਨੂੰ ਉਵੇਂ ਹੀ ਉਹਨਾਂ ਦੀਆਂ ਅੱਖਾਂ ਕੱਢੀਆਂ ਗਈਆਂ, ਮਾਸ ਨੋਚਿਆ ਗਿਆ, ਔਰ ਕਿਵੇਂ ਉਹਨਾਂ ਨੂੰ ਔਰ ਥਾਣਿਆਂ ਦੇ ਵਿੱਚ ਇੰਟਰੋਗੇਸ਼ਨ ਸੈਂਟਰਾਂ 'ਚ ਜਮੂਰਾਂ ਦੇ ਨਾਲ ਨਹੁੰ ਖਿੱਚਣੇ, ਪੁੱਠੇ ਟੰਗਣਾ ਰੱਸਿਆਂ ਦੇ ਨਾਲ, ਘੋਟਣਾ, ਇਹ ਤਾਂ ਉਹਨਾਂ ਦੀ ਸ਼ੁਰੂਆਤ ਇੱਥੋਂ ਹੁੰਦੀ ਹੈ। ਔਰ ਇਸ ਹੱਦ ਤੱਕ ਟਾਰਚਰ ਕਿ ਅਲਟੀਮੇਟਲੀ ਟਾਰਚਰ ਦੇ ਦੌਰਾਨ ਹੀ ਜਦੋਂ ਉਹਨਾਂ ਦੀ ਮੌਤ ਹੋ ਜਾਂਦੀ ਹੈ, ਫਿਰ ਉਹਨਾਂ ਨੂੰ ਚੁੱਕ ਕੇ ਕਿਸੇ ਜਿਹੜਾ ਉਹ ਦਰਿਆ ਦੇ ਵਿੱਚ, ਜਿਵੇਂ ਅਸੀਂ ਉਸ ਦੀ ਗੱਲ ਕਰਦੇ ਹਾਂ ਹਰੀ ਕੇ ਪੱਤਣ, ਔਰ ਜੇ ਕੋਈ ਅਦਮ ਹੋਇਆ ਹੈ ਉਸ ਟਾਰਚਰ ਦੇ ਥੱਲੇ ਤੇ ਫਿਰ ਅਜੀਤ ਸੰਧੂ ਵਰਗਾ, ਸੁਮੇਧ ਸੈਣੀ ਵਰਗਾ ਬੁੱਚੜ, ਇਜ਼ਹਾਰ ਆਲਮ ਵਰਗਾ, ਭੱਟਾਚਾਰੀਆ ਵਰਗਾ, ਕੋਈ ਸੁਰਜੀਤ ਗਰੇਵਾਲ ਵਰਗਾ, ਇਹ ਸਾਰੇ ਉਹਨੂੰ ਜਦੋਂ ਲਿਜਾ ਰਹੇ ਹੁੰਦੇ ਸੀ ਕਹਿੰਦੇ ਚੱਲ ਭਾਈ ਹਰੀ ਕੇ ਪੱਤਣ ਦੀਆਂ ਮੱਛੀਆਂ ਭੁੱਖੀਆਂ ਨੇ, ਔਰ ਉਹਨਾਂ ਨੂੰ ਅੱਧ ਮੋਏ ਨੂੰ ਜਾਂ ਉਹਨਾਂ ਦੇ ਜਿਹੜੇ ਪਵਿੱਤਰ ਸਰੀਰ ਨੇ ਉਹਨਾਂ ਨੂੰ ਦਰਿਆਵਾਂ ਦੇ ਕੰਢੇ। ਔਰ ਉਵੇਂ ਜਦੋਂ ਅਸੀਂ ਅਣਪਛਾਤੀਆਂ ਲਾਸ਼ਾਂ ਦੀ ਦਾਸਤਾਨ ਕਹਿੰਦੇ ਤੇ ਫਿਰ ਕਿਵੇਂ ਮਿੱਟੀ ਦਾ ਤੇਲ ਪਾ ਕੇ ਕਿਵੇਂ ਸਾਰੀ ਰਾਤ ਉਹ ਪੁਲਿਸ ਦੀਆਂ ਗੱਡੀਆਂ ਉਹ ਢੋਂਦੀਆਂ ਰਹਿੰਦੀਆਂ ਸੀ ਜਿਨ੍ਹਾਂ ਨੂੰ ਮਾਰਿਆ ਪੁਲਿਸ ਮੁਕਾਬਲਿਆਂ ਦੇ ਵਿੱਚ। ਔਰ ਉਹਨਾਂ ਦੇ ਲਈ ਕੋਈ ਹਾਲਾਂ ਇਹ ਨਹੀਂ ਹੈ ਜਦੋਂ ਅਸੀਂ ਸ਼ਹੀਦ ਦੀ ਗੱਲ ਕਰਦੇ ਹਾਂ
ਤੇ ਸਾਡੀਆਂ ਅੱਖਾਂ ਸਾਹਮਣੇ ਚਮਕੌਰ ਦੀ ਗੜੀ ਆਉਂਦੀ ਹੈ ਜੀ। ਗੁਰੂ ਕਲਗੀਧਰ ਪਾਤਸ਼ਾਹ ਨਿਕਲ ਰਹੇ ਨੇ, ਭਾਈ ਦਇਆ ਸਿੰਘ ਦੂਸਰਾ, ਸਾਹਿਬਜ਼ਾਦਾ ਅਜੀਤ ਸਿੰਘ, ਉਹਨਾਂ ਦੀ ਜਿਹੜੀ ਹੈ ਉਹ ਡੈੱਡ ਬਾਡੀ, ਉਹਨਾਂ ਦੇ ਉੱਤੇ ਪੈਰ ਲੱਗਦਾ ਭਾਈ ਦਇਆ ਸਿੰਘ ਦਾ। ਔਰ ਜਿਵੇਂ ਸਾਡੀ ਰਵਾਇਤ ਦੱਸਦੀ ਹੈ ਕਿ ਭਾਈ ਦਇਆ ਸਿੰਘ ਆਪਣਾ ਦੁਸ਼ਾਲਾ ਉਹਨਾਂ ਤੇ ਪਾਉਣਾ ਚਾਹੁੰਦੇ ਨੇ, ਗੁਰੂ ਸਾਹਿਬ ਮਨਾ ਕਰ ਦਿੰਦੇ ਨੇ। ਉਹ ਕਹਿੰਦੇ ਨੇ ਨਹੀਂ, ਇਹ ਸ਼ਹੀਦ ਦੇ ਲਈ ਜਿਹੜਾ ਸਮਾਨ ਹੈ ਉਹ ਕਫਨ ਹੈ, ਔਰ ਜੇ ਤਾਂ ਸਾਰੇ ਸ਼ਹੀਦਾਂ ਦੇ ਲਈ ਦੁਸ਼ਾਲਾ ਪਾ ਸਕਦਾ ਪਾ, ਨਹੀਂ ਤਾਂ ਮੇਰੇ ਪੁੱਤਰ ਦੇ ਲਈ ਕੋਈ ਚੀਜ਼ ਨਹੀਂ ਹੈ ਸਾਰਾ, ਔਰ ਇਹ ਜਿਹੜਾ ਅਸਮਾਨ ਹੈ ਇਹ ਕਫਨ ਹੈ। ਸੋ ਮੈਂ ਸਮਝਦਾ ਹਾਂ ਵੀ ਇਹੀ ਜਿਹੜਾ ਰਾਹ ਗੁਰੂ ਕਲਗੀਧਰ ਪਾਤਸ਼ਾਹ ਨੇ ਆਪਣੇ ਸਾਹਿਬਜ਼ਾਦੇ ਕੁਰਬਾਨ ਕਰਕੇ, ਔਰ ਇਹ ਜਦੋਂ ਸਾਹਿਬਜ਼ਾਦੇ ਕੁਰਬਾਨ ਹੁੰਦੇ ਨੇ ਗੁਰੂ ਕਲਗੀਧਰ ਪਾਤਸ਼ਾਹ ਜੈਕਾਰਾ ਛੱਡਦੇ ਨੇ ਚਮਕੌਰ ਦੀ ਗੜੀ ਚੋਂ, ਔਰ ਉਹ ਜਦੋਂ ਕਿ ਜਿਸ ਨੂੰ ਅੱਲਾ ਯਾਰ ਖਾਂ ਯੋਗੀ ਜਾਂ ਦੂਸਰੇ ਜਦੋਂ ਬਿਆਨਦੇ ਨੇ, ਅਸੀਂ ਹਰ ਵਾਰ ਦਸੰਬਰ ਦੇ ਮਹੀਨੇ ਜਿਹੜਾ ਉਹਦਾ ਰਿਮਾਈਂਡਰ ਹੈ ਕਿ ਭਾਈ ਇਹ ਜਿਹੜਾ ਹੈ ਕਿ ਜਿਹੜਾ ਸ਼ੁਕਰੇ ਅਕਾਲ ਪੁਰਖ ਕੀਆ ਰੱਖ ਕੇ ਜ਼ਮੀਂ ਪੈ ਸਰ, ਮੁਝ ਪਰ ਸੇ ਆਜ ਤੇਰੀ ਅਮਾਨਤ ਅਦਾ हुई, ਬੱਚੋਂ ਕੀ ਜਾਨ ਧਰਮ ਕੀ ਖਾਤਰ ਫਿਦਾ हुई। ਹੁਣ ਇਹ ਜਿਹੜਾ ਫਿਦਾ ਹੋਣਾ ਤੇ ਇਹ ਜਿਹੜੇ ਫਿਦਾਈਨ ਨੇ ਸ਼ਹੀਦ ਭਾਈ ਦਿਲਾਵਰ ਸਿੰਘ ਵਰਗੇ, ਜਿਨ੍ਹਾਂ ਨੂੰ ਪਤਾ ਹੈ ਉਹ ਕਿਸ ਰਸਤੇ ਤੇ ਜਾ ਰਹੇ ਨੇ, ਔਰ ਉਹਨਾਂ ਦੀਆਂ ਯਾਦਾਂ ਜਦੋਂ ਮੈਂ ਦੇਖ ਰਿਹਾ ਸੀ, ਔਰ ਮੈਨੂੰ ਉਹਨਾਂ ਦੇ ਮਾਤਾ ਜੀ ਨਾਲ, ਮਾਤਾ ਸੁਰਜੀਤ ਕੌਰ ਨਾਲ ਜਿਹੜਾ ਉਹਨਾਂ ਦੇ ਦੀਦਾਰ ਕਰਨ ਦਾ ਫਖਰ ਵੀ ਮਿਲਿਆ। 5-6 ਘੰਟੇ ਅਸੀਂ ਸਟਾਕਟਨ ਤੋਂ ਸੈਨੋਜ਼ੇ, ਜਦੋਂ ਕਿ ਉਹਨਾਂ ਨੂੰ ਆਨਰ ਕੀਤਾ ਜਾਣਾ ਸੀ, ਇੱਥੇ ਵੀ ਗੁਰਦੁਆਰਾ ਫਲਸ਼ਿੰਗ 'ਚ ਸ਼ਹੀਦ ਭਾਈ ਦਿਲਾਵਰ ਸਿੰਘ ਦੀ ਯਾਦ 'ਚ ਫੰਕਸ਼ਨ ਸੀ ਤੇ ਉਹਦੀ ਗੱਲ ਕਰ ਰਹੇ ਸੀ। ਔਰ ਉਹ ਗੱਲਾਂ ਕਰਦੇ ਆ ਜਿਵੇਂ ਉਹਨਾਂ ਦੀ ਮਾਤਾ ਜੀ ਨੇ ਦੱਸਿਆ, ਕਹਿਣ ਲੱਗੇ ਕਿ ਉਹ ਸ਼ਹਾਦਤ ਤੋਂ ਕਹਿੰਦੇ ਸਾਨੂੰ ਤਾਂ ਪਤਾ ਵੀ ਨਹੀਂ। ਔਰ ਭਾਈ ਦਿਲਾਵਰ ਸਿੰਘ ਬਹੁਤ ਅੱਛਾ ਸਪੋਰਟਸਮੈਨ ਸੀ, ਪੁਲਿਸ ਦੇ ਵਿੱਚ ਉਹ 1992 ਦੇ ਵਿੱਚ ਐਜ਼ ਏ ਸਪੋਰਟਸਮੈਨ ਭਰਤੀ ਹੋਏ, ਔਰ ਪੋਸਟਿੰਗ ਉਹਨਾਂ ਦੀ ਜਿਹੜੀ ਹੈ ਉਹ ਫਤਿਹਗੜ੍ਹ ਸਾਹਿਬ ਹੋਈ। ਹੁਣ ਫਤਿਹਗੜ੍ਹ ਸਾਹਿਬ ਦੀ ਧਰਤੀ ਜਿੱਥੇ ਸਾਹਿਬਜ਼ਾਦਿਆਂ ਦੀ ਸ਼ਹਾਦਤ, ਮਾਤਾ ਗੁਜਰੀ ਦੀ ਸ਼ਹਾਦਤ, ਔਰ ਉਹ ਕਹਿੰਦੇ ਨੇ ਕਿ ਵੀ ਬੜਾ ਮਖੌਲੀ ਕਿਸਮ ਦਾ ਕੋਈ ਚਿਤ ਚੇਤਾ ਵੀ ਨਹੀਂ ਸਾਨੂੰ ਵੀ ਕੀ ਹੈ। ਔਰ ਉਹ ਕਹਿੰਦੇ ਵੀ ਅਸੀਂ ਜਦੋਂ 31 ਅਗਸਤ ਦੀ ਰਾਤ ਨੂੰ, ਕਿਉਂਕਿ 5:15 ਵਜੇ 31 ਅਗਸਤ ਨੂੰ ਚੰਡੀਗੜ੍ਹ ਸੈਕਟਰੀਏਟ ਦੇ ਬਾਹਰ ਜਦੋਂ ਕਿ ਬੇਅੰਤਾ ਆਪਣੀ ਕਾਰ ਵੱਲ ਜਾ ਰਿਹਾ ਸੀ, ਉਦੋਂ ਹੀ ਭਾਈ ਦਿਲਾਵਰ ਸਿੰਘ ਜਿਨ੍ਹਾਂ ਨੇ ਜਿਹੜੀ ਆ ਉਹ ਜੈਕਟ ਅੰਦਰ ਪਾਈ ਹੋਈ ਸੀ, ਉਸ ਨੂੰ ਉਹਨਾਂ ਨੇ ਬਟਨ ਦੱਬਿਆ ਔਰ ਆਪ ਵੀ ਸ਼ਹੀਦ ਹੋਏ। ਔਰ ਬੇਅੰਤ ਸਿੰਘ ਔਰ ਉਹਦੇ ਨਾਲ ਘੱਟੋ ਘੱਟ 13-14 ਪੁਲਸੀਏ ਵੀ ਜਿਹੜੇ ਮਾਰੇ ਗਏ, ਜਿਹਦੇ ਲਈ ਬਾਅਦ 'ਚ ਉਹਨਾਂ ਨੇ ਰਿਗਰੈਟ ਕੀਤਾ, ਜਿਹੜੇ ਜਥੇਬੰਦੀ ਸੀ ਇਸ ਸਾਰੇ ਦੇ ਨਾਲ ਜੁੜੀ ਹੋਈ, ਕਿ ਭਾਈ ਸਾਡਾ ਮੰਤਵ ਤਾਂ ਇਹ ਨਹੀਂ ਸੀ, ਪਰ ਹੋਰ ਕੋਈ ਇੰਨਾ ਸਿਕਿਉਰ ਜੀ ਸਿਕਿਉਰਿਟੀ ਤੇ ਦੂਜੇ ਤੀਜੇ ਲੈ ਕੇ ਬੈਠੇ ਹੋਏ ਸੀ। ਤੇ ਉਹਨਾਂ ਦੇ ਮਾਤਾ ਜੀ ਕਹਿੰਦੇ ਕਿ ਅਸੀਂ ਖਬਰਾਂ ਦੇਖ ਰਹੇ ਸੀ ਜਦੋਂ ਕਿ ਕਿਉਂਕਿ 5:15 ਵਜੇ ਸ਼ਾਮ ਇਹ ਵਾਕਿਆ ਹੋਇਆ ਸੈਕਟਰੀਏਟ ਦੇ ਬਾਹਰ, ਤੇ ਕਹਿੰਦੇ ਵੀ ਅਸੀਂ ਔਰ ਦਿਲਾਵਰ ਦੇ ਪਿਤਾ ਜੀ ਵੀ ਅਸੀਂ ਕਿਹਾ ਵੀ ਨਹੀਂ, ਇਸ ਦੁਸ਼ਟ ਨੇ ਜੋ ਅੱਤ ਚੁੱਕੀ ਹੋਈ ਸੀ, ਇਹ ਕਿਸੇ ਮਾਂ ਦੇ ਪੁੱਤਰ ਨੇ ਬਹੁਤ ਵੱਡਾ ਕੰਮ ਕੀਤਾ। ਔਰ ਕਹਿੰਦਾ ਵੀ ਉਦੋਂ ਹੀ ਪਤਾ ਲੱਗਾ ਵੀ ਰਾਤ ਦੇ 2:30 ਵਜੇ ਪੁਲਿਸ ਦਾ ਛਾਪਾ ਵੱਜਿਆ, ਉਹਨਾਂ ਨੇ ਸਾਨੂੰ ਚੁੱਕ ਲਿਆ ਤੇ ਸਾਨੂੰ ਪਤਾ ਲੱਗਾ ਕਿ ਭਾਈ ਉਹ ਤਾਂ ਸਾਡਾ ਹੀ ਪੁੱਤਰ ਹੈ। ਔਰ ਉਹਦੇ 'ਚ ਉਹਨਾਂ ਨੇ ਜਦੋਂ ਗੱਲ ਕਰਦੇ ਆ ਵੀ ਕਿ ਵੀ ਕਦੇ ਕੋਈ ਐਸਾ ਇੰਡੀਕੇਟ, ਕਹਿੰਦੇ ਨਹੀਂ, ਉਹ ਅਸੀਂ ਪਹਿਲਾਂ ਉਹਨੂੰ ਜਿਹੜੇ ਕਾਲਜ ਦੇ ਵਿੱਚ ਪਾਇਆ ਪੜ੍ਹਨ, ਤੇ ਉੱਥੇ ਮੁੰਡਿਆਂ ਦੇ ਝਗੜੇ ਹੁੰਦੇ ਸੀ, 2 ਗਰੁੱਪ ਬਣੇ ਹੋਏ ਸੀ, ਤੇ ਸਾਨੂੰ ਲੱਗਾ ਵੀ ਇਹ ਵੀ ਇੱਥੇ, ਕਿਉਂਕਿ ਇੱਕ ਉਹ ਪੀਰੀਅਡ ਹੁੰਦਾ ਕਾਲਜਾਂ ਦੇ ਦਿਨਾਂ ਦਾ, ਗੈਂਗਾਂ ਇੱਕ ਦੂਜੇ ਦੇ ਨਾਲ ਜਾਂ ਝਗੜੇ, ਵੀ ਅਸੀਂ ਉੱਥੋਂ ਉਹਨੂੰ ਆਪਣੇ ਮਾਮਿਆਂ ਵੱਲ ਭੇਜ ਦਿੱਤਾ ਕਿ ਵੀ ਇੱਥੇ ਨਹੀਂ ਪੜ੍ਹਨਾ, ਉੱਥੇ ਲਾ ਦਿੱਤਾ। ਉੱਥੇ ਹੋਇਆ, ਸਪੋਰਟਸਮੈਨ ਤਾਂ ਹੈ ਹੀ ਸੀ। ਫਿਰ ਕਹਿੰਦੇ ਕਿ ਭਾਈ ਸਾਨੂੰ ਕੀ ਪਤਾ। ਔਰ 92 'ਚ ਜਦੋਂ ਉਹਨੇ ਜੁਆਇਨ ਕੀਤੀ ਪੁਲਿਸ, ਉਹ ਪੀਰੀਅਡ ਸੀ ਕਿ ਪੁਲਿਸ ਦੇ ਜ਼ੁਲਮ ਚੱਲ ਰਹੇ ਸੀ, ਪਰ ਇਹ ਸਪੋਰਟਸ ਦੇ ਕੋਟੇ 'ਚੋਂ ਜਿਵੇਂ ਭਾਈ ਬਲਵੰਤ ਸਿੰਘ ਰਾਜੋਆਣਾ ਵੀ, ਇਹ ਵੀ ਆਏ। ਔਰ ਉਹਨਾਂ ਨੇ ਕਿਹਾ ਕਿ ਭਾਈ ਉਹ ਇੱਕ ਬਿਲਕੁਲ ਮਖੌਲੀਏ ਸੁਭਾਅ ਦਾ, ਗੰਭੀਰ, ਔਰ ਘਰ 'ਚ ਉਹਨਾਂ ਨੇ ਗੱਲ ਨਹੀਂ। ਕਹਿੰਦੇ ਕਿ ਮੈਂ 2 ਹਫ਼ਤੇ ਪਹਿਲਾਂ ਇਸ 31 ਅਗਸਤ ਤੋਂ ਜਦੋਂ ਉਹ ਘਰੋਂ ਹਫ਼ਤਾ ਕੁ ਪਹਿਲਾਂ ਗਿਆ, ਤੇ ਮੈਂ ਸਫਾਈ ਕਰ ਰਹੀ ਸੀ ਤੇ ਮੰਜੇ ਤੇ ਬੈਠਾ ਸੀ, ਤੇ ਮੈਂ ਉਹਦੀਆਂ ਪੈਰਾਂ ਵੱਲ ਹੱਥ ਲਾ ਕੇ ਕਿਹਾ ਵੀ ਤੇਰੀਆਂ ਇਹ ਜਿਹੜੇ ਨੇ ਪੈਰ ਬੜੇ ਕੂਲੇ ਨੇ। ਔਰ ਕਹਿੰਦਾ ਕੋਈ ਨਹੀਂ ਬੀਬੀ, ਫਿਕਰ ਨਾ ਕਰ, ਇਹਨੂੰ ਖੁਰੀਆਂ ਲਾ ਦੇਣੀਆਂ। ਤੇ ਹੁਣ ਉਹ ਚੱਲ ਕੀ ਰਿਹਾ ਸੀ, ਕਿਸ ਗੱਲ ਦੀ ਉਹ ਤਿਆਰੀ ਚੱਲ ਰਹੀ ਸੀ, ਇਸ ਸਾਰੇ ਚੋਂ ਉਹਨਾਂ ਨੇ ਇਹ ਕਹਿ ਕੇ ਕਿ ਭਾਈ ਇਹ, ਔਰ ਸਾਨੂੰ ਉਦੋਂ ਹੀ ਪਤਾ ਲੱਗਾ ਜਦੋਂ ਇਹ ਵਾਕਿਆ ਹੋਇਆ। ਔਰ ਉਹਨਾਂ ਦੇ ਪਿਤਾ ਜੀ ਜਿਹੜੇ ਜਿਨ੍ਹਾਂ ਦਾ ਨਾਮ ਸਰਦਾਰ ਹਰਨੇਕ ਸਿੰਘ, ਹੁਣ ਅੱਜ ਕੱਲ੍ਹ ਕੈਨੇਡਾ ਆਏ ਹੋਏ ਨੇ, ਉਹਨਾਂ ਦੇ ਪਿਤਾ ਮਾਤਾ ਕਿਉਂਕਿ ਛੋਟਾ
ਬੇਟਾ ਉਹਨਾਂ ਦਾ ਕੈਨੇਡਾ 'ਚ ਹੈ। ਜੀ ਸੋ ਮੈਂ ਸਮਝਦਾ ਵੀ ਉਹ ਪਰਿਵਾਰ ਵੀ ਧਨ ਨੇ। ਜਦੋਂ ਅਸੀਂ ਰੱਬ ਦੇ ਇਸ ਰਸਤੇ ਤੇ ਤੁਰਨ ਵਾਲਿਆਂ ਦੀ ਗੱਲ ਕਰਦੇ ਹਾਂ ਬਿਲਕੁਲ ਤੇ ਬਾਬਾ ਫਰੀਦ ਗੰਜ ਸ਼ੱਕਰ ਹੀ ਯਾਦ ਕਰਵਾਉਂਦੇ ਨੇ ਤੇ ਨਾ ਧਨ ਜਣੇਂਦੀ ਮਾਓ ਆਏ ਸਫਲ ਸੇ, ਕਿ ਵੀ ਉਹ ਮਾਵਾਂ ਧਨ ਨੇ ਜਿਨ੍ਹਾਂ ਦੀ ਕੁੱਖ ਚੋਂ ਬਿਲਕੁਲ ਰੱਬ ਨੂੰ ਇਸ਼ਕ ਹਕੀਕੀ ਦੇ ਰਸਤੇ ਤੇ ਤੁਰਨ ਵਾਲੇ, ਕੁਰਬਾਨੀ ਦੇ ਰਸਤੇ ਤੇ ਤੁਰਨ ਵਾਲੇ, ਸ਼ਹਾਦਤ ਦੇ ਰਸਤੇ ਤੇ ਤੁਰਨ ਵਾਲੇ ਸਾਰੇ ਜਿਹੜੇ ਨੇ ਉਹ ਜਿਨ੍ਹਾਂ ਨੂੰ ਮਾਵਾਂ ਹੀ ਜਨਮ ਦਿੰਦੀਆਂ ਨੇ। ਔਰ ਜ਼ਾਹਰ ਹੈ ਵੀ ਇਹ ਵੱਡੀਆਂ ਰੂਹਾਂ ਹੁੰਦੀਆਂ ਨੇ, ਉਹਨਾਂ ਦੇ ਉਨਾ ਹੀ ਕੰਮ ਲਿਖਿਆ ਹੁੰਦਾ ਹੈ ਉਹਨਾਂ ਨੇ। ਔਰ ਇਸ ਮੌਕੇ ਦੇ ਉੱਤੇ ਖਾਸ ਤੌਰ ਤੇ ਜਗਤਾਰ ਸਿੰਘ ਜੀ ਹਵਾਰਾ ਜਥੇਦਾਰ ਅਕਾਲ ਤਖਤ ਸਾਹਿਬ, ਉਹਨਾਂ ਦਾ ਮੈਸੇਜ ਵੀ, ਕਿਉਂਕਿ ਅੱਜ ਅਕਾਲ ਤਖਤ ਸਾਹਿਬ ਤੇ ਵੀ ਸਮਾਗਮ ਉਹਨਾਂ ਦੀ ਯਾਦ 'ਚ ਹੋਇਆ। ਸ਼ਹੀਦ ਭਾਈ ਦਿਲਾਵਰ ਸਿੰਘ ਹੋਰਾਂ ਨੂੰ ਨਾ ਹੀ ਦੱਸਦਾ ਦਿਲਾਵਰ, ਬਿਲਕੁਲ ਪਰਸਨਲਾਈਜ਼ਡ ਨੇਮ ਹੈ ਵੀ ਜਿਹੜੇ ਹੁਣ ਦਿਲ ਵਾਲੇ ਹੀ ਇਸ ਦਿਲ ਵਾਲੇ ਇਹ ਕੰਮ ਕਰ ਸਕਦੇ ਨੇ। ਔਰ ਉਹਨਾਂ ਦੀ ਯਾਦ 'ਚ ਇਹ ਵੀ ਮੰਗ ਹੈ ਪੰਥ ਦੀ ਕਿ ਭਾਈ ਮਿਊਜ਼ੀਅਮ ਦੇ ਵਿੱਚ, ਸੈਂਟਰਲ ਸਿੱਖ ਮਿਊਜ਼ੀਅਮ 'ਚ ਉਹਨਾਂ ਦੀ ਤਸਵੀਰ ਲਾਈ ਜਾਏ। ਬਿਲਕੁਲ ਔਰ ਇਹਦੇ 'ਚ ਬਰੀਫ ਮੈਂ ਉਹਨਾਂ ਦੇ ਇੱਕ ਦੋ ਪੈਰਾਗ੍ਰਾਫ ਜਗਤਾਰ ਸਿੰਘ ਹਵਾਰਾ ਜੀ ਦੇ ਮੈਸੇਜ ਦੇ ਪੜ੍ਹਨਾ ਚਾਹਾਂਗਾ। ਸਿੱਖ ਕੌਮ ਦੇ ਉਹਨਾਂ ਨੇ ਕਿਹਾ, ਸ਼ਹੀਦ ਭਾਈ ਦਿਲਾਵਰ ਸਿੰਘ ਦੇ ਵਾਰਸਾਂ ਨੂੰ ਸੁਨੇਹਾ, ਜੀ ਸਿੱਖ ਕੌਮ ਦੇ ਜਾਂਬਾਜ਼ ਮਰਜੀਵੜੇ ਅਮਰ ਸ਼ਹੀਦ ਭਾਈ ਦਿਲਾਵਰ ਸਿੰਘ ਦੇ ਸ਼ਹੀਦੀ ਸਮਾਗਮ ਤੇ ਪਹੁੰਚੇ ਗੁਰੂ ਰੂਪ ਖਾਲਸਾ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਉਹਨਾਂ ਨੇ ਅਕਾਲ ਤਖਤ ਦੇ ਇਕੱਠ ਲਈ ਮੈਸੇਜ ਦਿੱਤਾ ਹੈ। ਜੀ ਖਾਲਸਾ ਜੀ ਸ਼ਹੀਦ ਆਪਣੀ ਜ਼ਿੰਦਗੀ ਕੁਰਬਾਨ ਕਰਕੇ ਆਪਣੀ ਕੌਮ ਨੂੰ ਜ਼ਿੰਦਗੀ ਦਿੰਦੇ ਹਨ, ਬਿਲਕੁਲ ਪਰ ਸ਼ਰਤ ਇਹ ਹੈ ਕਿ ਕੌਮਾਂ ਵੀ ਆਪਣੇ ਸ਼ਹੀਦਾਂ ਨੂੰ ਯਾਦ ਰੱਖਣ, ਆਪਣੇ ਆਪ ਨੂੰ ਸ਼ਹੀਦਾਂ ਦੀ ਵਿਰਾਸਤ ਦੀਆਂ ਵਾਰਸ ਸਾਬਤ ਕਰਕੇ ਵਿਖਾਉਣ। ਅੱਜ ਜਦੋਂ ਅਸੀਂ ਸ਼ਹੀਦ ਭਾਈ ਦਿਲਾਵਰ ਸਿੰਘ ਦੀ 26ਵੀਂ ਬਰਸੀ ਮਨਾ ਰਹੇ ਹਾਂ, ਸਾਡੇ ਕੌਮੀ ਇਤਿਹਾਸ ਨਾਲ ਗੂੜਾ ਰਿਸ਼ਤਾ ਰੱਖਣ ਵਾਲੀ ਅਫਗਾਨਿਸਤਾਨ ਦੀ ਧਰਤੀ ਤੇ 20 ਸਾਲਾਂ ਦੇ ਲਗਾਤਾਰ ਸੰਘਰਸ਼ ਤੋਂ ਬਾਅਦ ਦੁਨੀਆ ਦੀਆਂ ਵੱਡੀਆਂ ਤਾਕਤਾਂ ਨੂੰ ਵਾਪਸ ਜਾਣ ਤੇ ਮਜਬੂਰ ਕਰਕੇ ਤਾਲਿਬਾਨ ਦੇ ਜੁਝਾਰੂ ਆਪਣੀ ਆਜ਼ਾਦੀ ਦੇ ਝੰਡੇ ਜੁਲਾ ਕੇ ਆਪਣੀ ਜਿੱਤ ਦੇ ਜਸ਼ਨ ਮਨਾ ਰਹੇ। ਹੁਣ ਇਹ ਬਹੁਤ ਜ਼ਬਰਦਸਤ ਪੈਰਲਲ ਹੈ ਕਿ ਅਸੀਂ ਜਦੋਂ ਜਿਸ ਸ਼ਹੀਦਾਂ ਦੀ ਕੌਮ ਦੇ ਅਸੀਂ ਵਾਰਿਸ ਹਾਂ, ਔਰ ਅੱਜ ਹੀ ਇੱਕ ਪਸ਼ਤੋ ਸਪੀਕਿੰਗ ਅਫਗਾਨ ਨੌਜਵਾਨ, ਉਹਨੇ ਬੜਾ, ਹਾਲਾਂ ਕਈ ਵਾਰੀ ਸੱਚ ਕੌੜਾ ਹੁੰਦਾ ਹੈ ਪਰ ਉਹਨੇ ਬੜੀਆਂ ਇਮਾਨਦਾਰੀ ਦੀ ਗੱਲਾਂ ਕੀਤੀਆਂ। ਉਹਨਾਂ ਨੇ ਕਿਹਾ ਵੀ ਸਿੱਖ ਕੌਮ ਮਹਾਰਾਜਾ ਰਣਜੀਤ ਸਿੰਘ, ਹਰੀ ਸਿੰਘ ਨਲੂਆ ਉਹਨਾਂ ਤੇ ਫਖਰ ਕਰਦੀ ਹੈ, ਅਸੀਂ ਵੀ ਉਹਨਾਂ ਦੀ ਇੱਜ਼ਤ ਕਰਦੇ ਹਾਂ, ਕਿਉਂਕਿ ਕੋਈ ਵੀ ਬਹਾਦਰ ਜਿਹੜਾ ਉਹ ਬਹਾਦਰ ਦੀ ਇੱਜ਼ਤ ਕਰੇਗਾ, ਉਹ ਬਹਾਦਰ ਸਨ, ਉਹ ਉਹਨਾਂ ਨੇ ਜਿਹੜੀ ਆਪਣੀ ਬਹਾਦਰੀ ਦੇ ਜੌਹਰ ਦਿਖਾਏ। ਪਰ ਉਹਨਾਂ ਨੇ ਕਿਹਾ ਵੀ ਅੱਜ ਅਸੀਂ ਦੱਸ ਦਿੱਤਾ ਹੈ 20 ਸਾਲ ਸੰਘਰਸ਼ ਕਰਕੇ ਕਿ ਭਾਈ ਕਿਵੇਂ ਆਪਣੀ ਧਰਤੀ ਤੋਂ ਜਿਹੜਾ ਉਹ ਉਹਨੂੰ ਲਿਬਰੇਟ ਕਰਵਾਇਆ ਜਾ ਸਕਦਾ ਹੈ ਫੋਰਨ ਆਕੂਪੇਸ਼ਨ ਤੋਂ, ਔਰ ਤੁਸੀਂ ਅੱਜ ਕੁਝ ਕਰੋ। ਉਹਨਾਂ ਨੇ ਆਪਣੇ ਵੀ ਮੁਸਲਮਾਨਾਂ ਨੂੰ ਕਿਹਾ ਕਿ ਭਾਈ ਈਮਾਨ ਕਿੱਥੇ ਨੇ ਅੱਜ। ਸੋ ਇਹੀ ਗੱਲ ਉਹਨਾਂ ਨੇ ਜਥੇਦਾਰ ਹਵਾਰਾ ਨੇ ਕਹੀ ਹੈ। ਉਹਨਾਂ ਨੇ ਕਿਹਾ ਕਿ ਬੇਸ਼ੱਕ ਅਸੀਂ ਕੋਈ ਤਾਲਿਬਾਨ ਦੀਆਂ ਸਾਰੀਆਂ ਨੀਤੀਆਂ ਨੂੰ ਭਾਵੇਂ ਮਾਨਤਾ ਨਾ ਵੀ ਦਿੰਦੇ ਹੋਈਏ, ਪਰ ਆਪਣੀ ਧਰਤੀ ਨੂੰ ਬੇਗਾਨੀਆਂ ਤਾਕਤਾਂ ਦੀ ਗੁਲਾਮੀ ਤੋਂ ਆਜ਼ਾਦ ਕਰਵਾਉਣ ਵਾਲੀ ਜੁਝਾਰੂ ਸਪਿਰਿਟ ਉਹਨਾਂ ਵਿੱਚ ਮੌਜੂਦ ਹੈ, ਫਾਈਟ ਆਪਣੀ ਲਿਬਰੇਸ਼ਨ ਦੇ ਲਈ। ਔਰ ਗੱਲ ਬੇਗਾਨੀ ਸੱਭਿਅਤਾ ਦੇ ਚੱਕਰਵਿਊਹ ਵਿੱਚ ਵੀ ਆਪਣੀ ਵਿਰਾਸਤ ਨਾਲ ਜੁੜੇ ਰਹਿਣ ਤੇ ਬੇਗਾਨੀ ਸੱਭਿਅਤਾ ਨੂੰ ਆਪਣੇ ਤੇ ਹਾਵੀ ਨਾ ਹੋਣ ਦੇਣ ਦੀ ਦ੍ਰਿੜ ਇੱਛਾ ਸ਼ਕਤੀ ਦੀ ਹੈ, ਡਿਜ਼ਾਇਰ ਕਿ ਅਸੀਂ ਆਪਣੀ ਤਹਿਜ਼ੀਬ, ਆਪਣੀ ਧਰਤੀ, ਇਸ ਦੇ ਉੱਤੇ ਕਿਸੇ ਜ਼ਾਬਰ ਜਾਂ ਕਿਸੇ ਹੋਰ ਤਾਕਤ ਨੂੰ ਕਬਜ਼ਾ ਨਹੀਂ ਕਰਨ ਦੇਣਾ। ਫਿਰ ਉਹਨਾਂ ਨੇ ਇਹ ਵੰਗਾਰਿਆ ਕਿ ਅੱਜ ਅਸੀਂ ਗੱਲੀ ਬਾਤੀ ਟਾਰਾਂ ਤਾਂ ਬਹੁਤ ਮਾਰਦੇ ਹਾਂ ਕਿ ਅਸੀਂ ਕਿਸ ਕੌਮ ਦੇ ਵਾਰਿਸ ਹਾਂ, ਪਰ ਅਸਲ ਵਿੱਚ ਅਸੀਂ ਆਪਣੀ ਵਿਰਾਸਤ ਦੇ ਵਾਰਿਸ ਬਣ ਕੇ ਵਿਖਾਉਣ ਦੇ ਮਾਮਲੇ 'ਚ ਅਫਗਾਨਿਸਤਾਨੀ ਕੌਮ ਦੇ ਮੁਕਾਬਲੇ ਕਿੱਥੇ ਖਲੋਤੇ ਹਾਂ, ਸਾਡਾ ਅੱਜ ਕੀ ਹੈ। ਇਸ ਬਾਰੇ ਸਾਨੂੰ ਆਤਮ ਮੰਥਨ ਕਰਨ ਦੀ ਲੋੜ ਹੈ, ਸੈਲਫ ਐਨਾਲਿਸਿਸ, ਔਰ ਆਪਣੇ ਅੰਦਰ ਝਾਤੀ ਮਾਰਨ ਦੀ ਲੋੜ ਹੈ, ਪੀਪ ਇਨਸਾਈਡ। ਸਿਰਫ ਫੋਕੀਆਂ ਗੱਲਾਂ ਨਾਲ ਅਸੀਂ ਆਪਣੀ ਲਹੂ ਭਿੱਜੀ ਵਿਰਾਸਤ ਦੇ ਵਾਰਿਸ ਨਹੀਂ ਬਣ ਸਕਦੇ। ਫਿਰ ਉਹਨਾਂ ਨੇ ਜਿਹੜੀ ਹੈ ਸ਼ਹੀਦ ਭਾਈ ਦਿਲਾਵਰ ਸਿੰਘ ਹੋਰਾਂ ਦੀ ਸ਼ਹਾਦਤ ਨੂੰ ਟ੍ਰਿਬਿਊਟ ਦਿੱਤੀ ਹੈ, ਔਰ ਇਹ ਉਹਨਾਂ ਨੇ ਕਿਹਾ ਕਿ ਅਸੀਂ ਉਹਨਾਂ ਕੌਮੀ ਸ਼ਹੀਦਾਂ ਵਾਂਗ ਰੂਹਾਨੀ ਤੌਰ ਤੇ ਗੁਰੂ ਨਾਲ ਜੁੜ ਕੇ ਆਪਣੇ ਅੰਦਰ ਇਸ ਕੌਮੀ ਵਿਰਾਸਤ ਦੇ ਵਾਰਿਸ ਬਣਨ ਦੀ ਯੋਗਤਾ ਪੈਦਾ ਕਰੀਏ। ਇਸ ਵਿੱਚੋਂ ਹੀ ਸਾਡੀ ਕੌਮੀ ਆਜ਼ਾਦੀ ਦੇ ਸੰਘਰਸ਼ ਦੀ ਸਫਲਤਾ ਨਿਕਲੇਗੀ ਤੇ ਅਸੀਂ ਸਿੱਖ ਵਿਰਾਸਤ ਦੇ ਵਾਰਿਸ ਬਣ ਕੇ
ਹਰ ਮੈਦਾਨ 'ਚ ਫਤਿਹ ਹਾਸਲ ਕਰਾਂਗੇ। ਜੀ ਸੋ ਅਸੀਂ ਉਹ ਇਸ ਮਹਾਨ ਯੋਧੇ ਸ਼ਹੀਦ ਭਾਈ ਦਿਲਾਵਰ ਸਿੰਘ ਔਰ ਉਹਨਾਂ ਦੇ ਬਾਕੀ ਸਾਰੇ ਸਾਥੀ ਜਿਹੜੇ ਪਿਛਲੇ 20 ਸਾਲ ਤੋਂ 25 ਸਾਲ ਤੋਂ ਬਿਲਕੁਲ ਜੇਲ੍ਹਾਂ 'ਚ ਬੰਦ ਨੇ, ਉਹਨਾਂ ਸਾਰਿਆਂ ਨੂੰ ਆਪਣੀਆਂ ਯਾਦਾਂ 'ਚ ਲਿਆਈਏ। ਔਰ ਜਿਵੇਂ ਜਥੇਦਾਰ ਜਗਤਾਰ ਸਿੰਘ ਹਵਾਰਾ ਨੇ ਕਿਹਾ ਕਿ ਇਹਨਾਂ ਯੋਧਿਆਂ ਦੇ ਠੀਕ ਵਾਰਿਸ ਬਣੀ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇੱਥੇ ਲੈਣੇ ਬ੍ਰੇਕ ਪੇਜ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਹੱਕ ਸੱਚ ਇਨਸਾਫ ਦੇ ਆਵਾਜ਼ ਨੂੰ ਬੁਲੰਦ ਕਰ ਰਿਹਾ ਹੈ। ਸੋ ਅਸੀਂ ਚਾਹਾਂਗੇ ਕਿ ਜੇ ਤੁਸੀਂ ਇਹ ਚਾਹੁੰਦੇ ਹੋ ਕਿ ਇਹ ਆਵਾਜ਼ ਬੁਲੰਦ ਰਹੇ ਤਾਂ ਤੁਸੀਂ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37 Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਭਾਰਤ ਦੀ ਰਾਜਧਾਨੀ ਦਿੱਲੀ ਦੀਆਂ ਸਰਹੱਦਾਂ ਤੇ 9 ਮਹੀਨੇ ਤੋਂ ਚੱਲਦੇ ਆ ਰਹੇ ਕਿਸਾਨ ਅੰਦੋਲਨ ਨੂੰ ਦੁਨੀਆ ਦੇ ਇਤਿਹਾਸ ਵਿੱਚ ਅਹਿਮ ਦਰਜਾ ਹਾਸਲ ਹੋ ਚੁੱਕਿਆ ਹੈ। ਕਿਸਾਨ ਅੰਦੋਲਨ ਨੂੰ ਇਹ ਦਰਜਾ ਐਵੇਂ ਨਹੀਂ ਮਿਲਿਆ। ਇਹ ਦਰਜਾ ਹਾਸਲ ਕਰਨ ਲਈ ਕਿਸਾਨਾਂ ਨੂੰ ਬਹੁਤ ਜ਼ਿਆਦਾ ਕੀਮਤ ਚੁਕਾਉਣੀ ਪਈ ਆ। 600 ਤੋਂ ਵੱਧ ਕਿਸਾਨਾਂ ਨੂੰ ਆਪਣੀ ਜਾਨ ਦੀ ਬਾਜੀ ਲਾਉਣੀ ਪਈ। ਹਜ਼ਾਰਾਂ ਕਰੋੜ ਰੁਪਏ ਇਸ ਅੰਦੋਲਨ ਦੀ ਭੇਟ ਚੜਾਉਣੇ ਪਏ। ਜਿਹੜਾ ਕੀਮਤੀ ਸਮਾਂ ਤੇ ਸ਼ਕਤੀ ਖੇਤੀ ਉਤਪਾਦਨ ਵਿੱਚ ਕਿਸਾਨਾਂ ਨੇ ਲਾਉਣਾ ਸੀ, ਉਹ ਮੋਦੀ ਸਰਕਾਰ ਵਿਰੁੱਧ ਲੜਦਿਆਂ ਹੋਇਆਂ ਇਸ ਸੰਘਰਸ਼ ਦੇ ਵਿੱਚ ਲਾਇਆ, ਤਾਂ ਜਾ ਕੇ ਵਿਸ਼ਵ ਦੇ ਇਤਿਹਾਸ ਵਿੱਚ ਕਿਸਾਨ ਅੰਦੋਲਨ ਨੂੰ ਇਹ ਦਰਜਾ ਹਾਸਲ ਹੋਇਆ ਹੈ। ਅੰਦੋਲਨ ਵਿੱਚ ਜਾਨਾਂ ਵਾਰਨ ਵਾਲੇ ਕਿਸਾਨ ਯੋਧਿਆਂ ਦੇ ਜੀਵਨ ਬਾਰੇ ਵੌਇਸ ਆਫ ਖਾਲਸਾ ਪ੍ਰੋਡਕਸ਼ਨ ਗਰੁੱਪ ਵੱਲੋਂ ਇੱਕ ਲੜੀਵਾਰ ਕਿਸਾਨ ਯੋਧਿਆਂ ਦੀ ਦਾਸਤਾਨ ਦਾ ਪ੍ਰਸਾਰਣ 1 ਸਤੰਬਰ ਤੋਂ ਹੋਣ ਜਾ ਰਿਹਾ ਹੈ। ਇਹ ਪ੍ਰੋਗਰਾਮ ਵੇਖਣ ਲਈ ਤੁਸੀਂ ਵੌਇਸ ਆਫ ਖਾਲਸਾ ਨਿਊਜ਼ ਫੇਸਬੁੱਕ ਪੇਜ ਤੇ ਵੌਇਸ ਆਫ ਖਾਲਸਾ ਟੀਵੀ YouTube ਦੇ ਨਾਲ ਜੁੜੇ ਰਹਿਣਾ। ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨ ਦੇ ਲਈ ਤੁਸੀਂ ਸਾਡੇ ਫੋਨ ਨੰਬਰ +1 917 225 2798 ਤੇ ਸੰਪਰਕ ਕਰ ਸਕਦੇ ਹੋ। ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ, ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਅਫਗਾਨਿਸਤਾਨ ਦੇ ਹਵਾਲੇ ਨਾਲ ਕਿ ਲਗਭਗ 20 ਸਾਲ ਅਫਗਾਨਿਸਤਾਨ ਵਿੱਚ ਅਮਰੀਕਾ ਅਤੇ ਨਾਟੋ ਦੀਆਂ ਫੌਜਾਂ ਦੀ ਮੌਜੂਦਗੀ ਤੋਂ ਬਾਅਦ ਹੁਣ ਇਹਨਾਂ ਫੋਰਸਾਂ ਦਾ ਹਰ ਫੌਜੀ ਅਫਗਾਨਿਸਤਾਨ ਛੱਡ ਚੁੱਕਾ ਹੈ। ਸੋ ਤਾਲਿਬਾਨ ਅਤੇ ਅਫਗਾਨਿਸਤਾਨ ਦੇ ਆਮ ਲੋਕਾਂ ਵੱਲੋਂ ਇਸ ਨੂੰ ਲਿਬਰੇਸ਼ਨ ਡੇ ਵਜੋਂ ਜਿਹੜਾ ਵੇਖਿਆ ਜਾ ਰਿਹਾ, ਜਦੋਂ ਕਿ ਅਮਰੀਕਾ ਨੂੰ ਇੱਕ ਵੱਡੀ ਨਮੋਸ਼ੀ ਦਾ ਸ਼ਿਕਾਰ ਹੋਣਾ ਪਿਆ। ਸੋ ਇਹਨਾਂ 20 ਵਰਿਆਂ ਦੇ ਵਿੱਚ ਕਿਸ ਨੇ ਕੀ ਖੱਟਿਆ ਤੇ ਕਿਸ ਨੇ ਕੀ ਗਵਾਇਆ, ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਰਾਜ ਸਾਹਿਬ, ਕੀ ਵਿਚਾਰਾਂ ਨੇ? ਦੇਖੋ, 20 ਸਾਲ ਇੱਕ ਬਹੁਤ ਵੱਡਾ ਅਰਸਾ ਹੁੰਦਾ ਹੈ ਜੀ, ਔਰ ਜੇ ਅਸੀਂ 20 ਸਾਲ ਦੀ ਗੱਲ ਕਰੀਏ ਕਿ ਉਹਨਾਂ 20 ਸਾਲਾਂ 'ਚ ਇੱਕ ਸਟੇਜ ਤੇ ਜਿਹੜੀ ਫੌਜ ਅਮਰੀਕਾ ਔਰ ਨੈਟੋ ਦੀ, ਜਿਨ੍ਹਾਂ ਦੀ ਗਿਣਤੀ ਲਗਭਗ 2 ਲੱਖ ਤੱਕ ਹੋ ਗਈ, ਔਰ ਦੁਨੀਆ ਦੀ ਲੇਟੈਸਟ ਟੈਕਨੋਲੋਜੀ ਜਿਹੜੀ ਜ਼ਾਹਰ ਹੈ ਅਮਰੀਕਾ ਔਰ ਵੈਸਟ ਦੇ ਕੋਲ ਹੈ, ਵੱਡੇ ਵੱਡੇ ਬੰਬ, ਕੋਈ ਰੋਜ਼ੀ ਕਟਰ, ਕੋਈ ਡੇਜ਼ੀ ਕਟਰ, ਤੇ ਇੱਕ ਨੂੰ ਮਦਰ ਆਫ ਆਲ ਬੰਬਸ ਕਿਹਾ ਜਦੋਂ ਟੋਰਾ ਬੋਰਾ ਔਰ ਦੂਸਰੀਆਂ ਥਾਵਾਂ ਦੇ ਉੱਤੇ ਇਹਨਾਂ ਨੇ ਅਟੈਕ ਕੀਤੇ। ਜੀ, ਔਰ 2 ਲੱਖ ਦੇ ਨੇੜੇ ਗਰਾਊਂਡ ਫੋਰਸਿਸ, ਜਿਨ੍ਹਾਂ ਦੇ ਕੋਲ ਹਰ ਕਿਸਮ ਦੀ ਇਕਵਿਪਮੈਂਟ ਔਰ ਜਿਹੜੇ ਟੈਂਕਸ, ਬਖਤਰਬੰਦ ਗੱਡੀਆਂ ਔਰ ਡਰੋਨਸ ਔਰ ਯਾਨੀ ਹਵਾਈ ਤਾਕਤ ਔਰ ਰੀਚ ਵੀ, ਕਿਉਂਕਿ
ਪਾਕਿਸਤਾਨ ਇੱਕਦਮ 9/11 ਤੋਂ ਬਾਅਦ ਐਲਾਈ ਬਣ ਗਿਆ ਅਮਰੀਕਾ ਦਾ, ਸੋ ਬਿਲਕੁਲ ਕੰਫਰਟੇਬਲ ਰੀਚ ਕਰਾਚੀ ਸਮੁੰਦਰੀ ਰਸਤੇ ਰਾਹੀਂ ਸਮਾਨ ਔਰ ਜਿਹੜਾ ਅਫਗਾਨਿਸਤਾਨ ਦੇ ਵਿੱਚ, ਔਰ ਪੂਰੇ ਦਾ ਪੂਰਾ ਇੱਕ ਨੈਟ। ਬੇਸ਼ੱਕ ਤਾਲਿਬਾਨ ਹਕੂਮਤ ਤਾਂ 9/11 ਤੋਂ ਬਾਅਦ ਜਦੋਂ ਉਸਾਮਾ ਬਿਨ ਲੈਡਨ ਨੂੰ ਲੈ ਕੇ ਇਹ ਜਿਹੜਾ ਅਮਰੀਕਾ ਦਾ ਦਬਾਅ ਬਣਿਆ, ਹਾਲਾਂ ਨਾ ਉਹਨਾਂ ਜਿਹੜੇ ਵੀ 19 ਜਾਂ 20 ਜਿਨ੍ਹਾਂ ਨੂੰ ਇਹਨਾਂ ਨੇ ਨੋਮੀਨੇਟ ਕੀਤਾ ਕਿ ਉਹਦੇ 'ਚ 9/11 ਹਮਲੇ 'ਚ ਸ਼ਾਮਲ ਸਨ, ਉਹਨਾਂ 'ਚੋਂ ਕੋਈ ਅਫਗਾਨ ਨਹੀਂ ਸੀ, ਔਰ ਨਾ ਹੀ ਤਾਲਿਬਾਨ ਦੀ ਹਕੂਮਤ ਨੇ ਜਿਹੜਾ ਕੋਈ ਉਹਨਾਂ ਦਾ ਉਹ ਕੰਸਪਾਇਰ ਕੀਤਾ ਸੀ ਅਮਰੀਕਾ ਦੇ ਖਿਲਾਫ। ਪਰ ਜ਼ਾਹਰ ਹੈ ਕਿ ਅਮਰੀਕਾ ਦੇ ਵਿੱਚ ਇੱਕ ਜਿਹੜੀ ਕਾਊ ਬॉय ਮੈਂਟੈਲਿਟੀ ਨੂੰ ਅਕਸਰ ਕਿਹਾ ਜਾਂਦਾ ਹੈ, ਔਰ ਬੇਸ਼ੱਕ ਅੱਜ ਤਾਂ ਜ਼ਿਆਦਾ ਕਾਊ ਬॉयਜ਼ ਟੈਕਸਨਸ ਨੂੰ ਕਿਹਾ ਜਾਂਦਾ ਹੈ, ਲੇਕਿਨ ਇਹ ਅਮਰੀਕਨਾਂ ਦਾ ਜਿਹੜਾ ਇੱਕ ਯੈਂਕੀ ਬਿਹੇਵੀਅਰ ਹੈ ਜਾਂ ਕਾਊ ਬॉय ਬਿਹੇਵੀਅਰ ਹੈ, ਜਿਸ ਨੂੰ ਕਦੇ ਕਿਸੇ ਜ਼ਮਾਨੇ 'ਚ ਉਹ ਐਨੀਮਲ ਫਾਰਮ ਇੱਕ ਲਿਖਤ ਦੇ ਵਿੱਚ, ਨਾਵਲ ਦੇ ਵਿੱਚ ਇਹ ਕਿਹਾ ਜਾਂਦਾ ਸੀ ਕਿ ਭਾਈ ਹੈਂਗ ਫਸਟ ਟਰਾਈ ਲੇਟਰ, ਕਿ ਲਾ ਦਿਓ ਫਾਇਰ ਫਿਰ ਮੁਕੱਦਮਾ ਚਲਾਵਾਂਗੇ। ਸੋ ਇਹ ਬਹੁਤ ਵਾਰ ਇਹ ਤੁਸੀਂ ਇਹਨਾਂ ਦੇ ਜਿੰਨੇ ਕੁ ਵੀ ਜੇ ਪਿਛਲੇ ਖਾਸ ਤੌਰ ਤੇ ਅਮਰੀਕਾ ਐਜ਼ ਏ ਪਾਵਰ ਤਾਂ 20th ਸੈਂਚੁਰੀ 'ਚ ਹੀ ਉੱਭਰਦਾ, ਔਰ ਫਸਟ ਵਰਲਡ ਵਾਰ ਤੋਂ ਪਹਿਲਾਂ ਜਦੋਂ ਕਿ ਵੁਡਰੋ ਵਿਲਸਨ ਜਿਹੜੇ ਅਮਰੀਕਾ ਦੇ ਪ੍ਰੈਜ਼ੀਡੈਂਟ ਨੇ, ਹਾਲਾਂ ਉਦੋਂ ਅਮਨ ਦੇ ਝੰਡਾ ਬਰਦਾਰ ਸੀ, ਔਰ ਉਹਨਾਂ ਨੂੰ ਇਹ ਸੀ ਕਿ ਕਿਉਂਕਿ ਇਸ ਗੱਲ ਦਾ ਧਿਆਨ ਰਹੇ ਕਿ ਦੋਨੋਂ ਹੀ ਵਰਲਡ ਵਾਰਸ ਯੂਰਪ ਦੇ ਵਿੱਚ ਹੀ ਓਰੀਜੀਨੇਟ ਹੋਏ। ਬੇਸ਼ੱਕ ਬਾਅਦ 'ਚ ਕਿਉਂਕਿ ਕਲੋਨੀਅਲ ਪਾਵਰ ਸੀ ਜਿਨ੍ਹਾਂ ਨੇ ਜਿਹੜਾ ਫਿਰ ਜਿੱਥੇ ਜਿੱਥੇ ਕਾਲੋਨੀ ਸੀ ਉੱਥੋਂ ਪਹਾੜੇ ਦੇ ਟੱਟੂ ਮਰਸਨਰੀ ਲਿਆ ਕੇ ਉਹਨਾਂ ਨੇ ਮਰਵਾਏ, ਜਿਵੇਂ ਭਾਰਤ ਦੇ ਕੰਟੈਕਸਟ ਦੇ ਵਿੱਚ ਜੇ ਸੈਕੰਡ ਵਰਲਡ ਵਾਰ 'ਚ ਦੇਖਣਾ ਹੋਏ ਕਿ ਸਭ ਤੋਂ ਜ਼ਿਆਦਾ ਨੰਬਰ ਜਿਹੜਾ ਕੰਟਰੀਬਿਊਟ ਕੀਤਾ ਹੈ ਉਹਨਾਂ ਮਰਸਨਰੀਜ਼ ਜਿਹੜੇ ਮਰੇ, ਉਹ ਭਾਰਤ ਦੇ ਵਿਚਲੇ ਜਿਹੜੇ ਸੀ ਉਹਨਾਂ 'ਚ ਵੀ ਮੁਸਲਮਾਨ ਔਰ ਸਿੱਖ ਜ਼ਿਆਦਾ ਵੱਡੀ ਗਿਣਤੀ 'ਚ ਸੀ। ਹੁਣ ਇਹਦੇ ਬਾਵਜੂਦ ਕਿ ਉਸ ਸਾਰੇ ਦਾ ਵੀ ਅਸੀਂ ਅੰਜਾਮ ਦੇਖਿਆ ਕਿ ਜੇ ਬੇਸ਼ੱਕ ਉਹ ਕੋਈ ਅਮਰੀਕਾ ਨੇ ਜਿਹੜਾ ਉਹ ਉਸ ਦੀ ਸ਼ੁਰੂਆਤ ਨਹੀਂ ਸੀ ਕੀਤੀ ਫਸਟ ਵਰਲਡ ਵਾਰ ਦੀ, ਪਰ ਅਮਰੀਕਾ ਨੇ ਬੈਲੈਂਸਡ ਪਹੁੰਚ ਲੈਣ ਦੀ ਥਾਂ ਜਿਹੜਾ ਉਹ ਬ੍ਰਿਟਨ ਜਿਹੜਾ ਉਹਨਾਂ ਦਾ ਝੰਡੇ ਦੇ ਥੱਲੇ ਆ ਗਏ, ਔਰ ਬਾਅਦ ਦੇ ਵਿੱਚ ਜਿਹੜੀ ਜਿਹਨੂੰ ਟ੍ਰੀਟੀ ਆਫ ਵਰਸੈਲਸ ਕਹਿੰਦੇ ਨੇ ਕਿ ਉਹਦੇ 'ਚ ਉਹਨੂੰ ਜਰਮਨ ਨੂੰ ਹਿਊਮਿਲੇਟ ਕੀਤਾ ਗਿਆ ਕਾਫੀ, ਔਰ ਉਹਦੇ 'ਚੋਂ ਹੀ ਅਸੀਂ ਦੇਖਦੇ ਹਾਂ ਕਿ ਫਿਰ ਨਾਜ਼ੀ ਪਾਰਟੀ ਨਿਕਲਦੀ ਹੈ, ਉਹ ਕਿਉਂਕਿ ਉਹਨਾਂ ਨੂੰ ਲੱਗਦਾ ਹੈ ਵੀ ਕਦੇ ਅਸੀਂ ਪ੍ਰਸ਼ੀਆ, ਔਰ ਇੱਕ ਪਰਸ਼ੀਆ ਜਿਹੜਾ ਈਰਾਨ ਦੇ ਹਵਾ, ਇੱਕ ਪ੍ਰਸ਼ੀਆ ਜਿਹਦੇ 'ਚ ਕਿ ਜਰਮਨ ਐਮਪਾਇਰ ਔਰ ਇਹ ਸਾਰੇ ਜਿਹੜੇ ਨੇ ਇਹ ਆਪਣੇ ਆਪ ਨੂੰ ਯੂਰਪ ਦੀ, ਔਰ ਇਹਨਾਂ ਦਾ ਹਿਸਟੋਰੀਕਲ ਕਨਫਲਿਕਟ ਰਿਹਾ ਬ੍ਰਿਟਿਸ਼ ਔਰ ਫ੍ਰੈਂਚ ਦਾ, ਔਰ ਫ੍ਰੈਂਚ ਔਰ ਇਹਨਾਂ ਦਾ ਪ੍ਰਸ਼ੀਅਨ ਜਰਮਨਸ ਦਾ, ਇਹ ਤਾਂ ਬਹੁਤ ਸਾਰੀਆਂ ਜਿਹੜਾ ਸਟੇਟ ਕਾਨਸੈਪਟ ਦਾ ਇੱਥੋਂ ਹੀ ਨਿਕਲਦਾ, ਔਰ ਕਨਫਲਿਕਟ ਵੀ, ਔਰ ਬਹੁਤ ਸਾਰੇ ਅਲਟੀਮੇਟਲੀ ਇਕਨੋਮਿਕਲ ਰੀਜ਼ਨਸ ਹੀ ਹੁੰਦੇ ਨੇ। ਔਰ ਇਹੀ ਪਾਰਟ ਜਿਹੜਾ ਅਲਟੀਮੇਟਲੀ ਅਸੀਂ ਸੈਕੰਡ ਵਰਲਡ ਵਾਰ ਤੱਕ ਪਹੁੰਚਦੇ ਹਾਂ ਵੀ ਦੇਖਦੇ ਹਾਂ ਕਿ ਉਦੋਂ ਵੀ ਪਹਿਲੇ 2-2.5 ਸਾਲ ਅਮਰੀਕਾ ਨਿਊਟਰਲ ਰਿਹਾ, ਪਰ ਜਦੋਂ ਪਰਲ ਹਾਰਬਰ ਦੇ ਉੱਤੇ ਹਮਲਾ ਹੋਇਆ ਜਾਪਾਨੀਆਂ ਦਾ, ਹਾਲਾਂ ਇਸ ਦੇ ਉੱਤੇ ਹਮੇਸ਼ਾ ਹੀ ਇੱਕ ਡਿਬੇਟ ਹੈ ਕਿ ਭਾਈ ਇਹਨਾਂ ਦੀ ਇੰਟੈਲੀਜੈਂਸ ਨੂੰ ਪਤਾ ਸੀ ਕਿ ਨਹੀਂ ਸੀ, ਬ੍ਰਿਟਿਸ਼ ਨੂੰ ਪਤਾ ਸੀ ਉਹਨਾਂ ਨੇ, ਪਰ ਉਹ ਚਾਹੁੰਦੇ ਸੀ ਕਿ ਅਮਰੀਕਾ ਜੁਆਇਨ ਕਰੇ, ਔਰ ਅਸੀਂ ਜਿਹੜਾ ਔਰ ਅਮਰੀਕਾ ਨੇ ਜੁਆਇਨ ਕੀਤਾ, ਔਰ ਉਸ ਸਾਰੇ ਤੋਂ ਬਾਅਦ ਅਸੀਂ ਦੇਖਦੇ ਹਾਂ ਕਿ ਸੈਕੰਡ ਵਰਲਡ ਵਾਰ ਤੋਂ ਬਾਅਦ ਇੱਕ ਨਵੀਂ ਕਿਸਮ ਦੀ ਦੁਨੀਆ ਦਾ ਖਾਬ ਦੇਖਿਆ ਗਿਆ, ਪਰ ਹੋਇਆ ਨਹੀਂ। ਕੋਲਡ ਵਾਰ ਸ਼ੁਰੂ ਹੋ ਗਿਆ, ਸੋਵੀਅਤ ਯੂਨੀਅਨ ਔਰ ਅਮਰੀਕਾ ਦੋ ਪਾਵਰਸ ਦੇ ਤੌਰ ਤੇ ਉੱਭਰੀਆਂ, ਔਰ ਉਸ ਪੀਰੀਅਡ 'ਚ ਵੀ ਅਮਰੀਕਾ ਨੇ ਜਿਹੜਾ ਜੇ ਅਸੀਂ ਇਹ ਦੇਖੀਏ ਕਿ ਸੈਕੰਡ ਵਰਲਡ ਵਾਰ ਵੇਲੇ ਰੂਜ਼ਵੈਲਟ ਹੈਡ ਕਰਦਾ ਹੈ, ਫਿਰ ਟਰੂਮੈਨ ਬਣਦਾ, ਔਰ ਬਹੁਤ ਜਲਦੀ ਜਿਹੜਾ ਈਵਨ ਜਾਪਾਨ ਦੇ ਉੱਤੇ ਹਿਰੋਸ਼ੀਮਾ ਨਾਗਾਸਾਕੀ ਤੇ ਐਟਮ ਬੰਬ ਸੁੱਟਣ ਦਾ ਫੈਸਲਾ ਟਰੂਮੈਨ ਕਰਦਾ ਹੈ। ਹਾਲਾਂਕਿ ਕਿਹਾ ਜਾਂਦਾ ਜੀ ਅਸੀਂ ਵਰਲਡ ਵਾਰ ਐਂਡ ਕੀਤਾ, ਪਰ ਅੱਜ ਵੀ ਜੇ ਦੇਖਿਆ ਜਾਏ ਕਿ ਇਹ ਬੇਲੋੜਾ ਜਿਹੜਾ ਬਲੱਡ ਸ਼ੈਡ ਸੀ, ਕੋਈ ਆਲਰੇਡੀ ਜਰਮਨਸ ਉੱਥੇ ਹਾਰ ਚੁੱਕੇ ਸੀ ਮਾਸਕੋ ਦੇ ਵਿੱਚ, ਜਾਂ ਦੂਜੇ ਜਾਪਾਨੀਆਂ ਨੂੰ ਇਹ ਸਬਕ ਸਿਖਾਉਣ ਦੀ ਲਾਈਨ ਸੀ, ਔਰ ਹਿਰੋਸ਼ੀਮਾ ਨਾਗਾਸਾਕੀ ਇੱਕੋ ਇੱਕ ਪਾਵਰ ਜਿਹਨੇ ਅੱਜ ਤੱਕ ਐਟੋਮਿਕ ਪਾਵਰ ਯੂਜ਼ ਕੀਤੀ ਹੈ ਵੀ ਅਮਰੀਕਾ ਦੇ ਕੋਲ ਹੀ ਸੀ ਐਟਮ ਬੰਬ, ਜੇ ਜਰਮਨ ਕੋਲ ਹੁੰਦਾ ਸ਼ਾਇਦ ਇਹ ਵੀ ਨਾ ਯੂਜ਼ ਕਰਦੇ। ਸੋ ਉਸ ਤੋਂ ਬਾਅਦ ਅਸੀਂ ਕਿੰਨੀ ਜੇ ਅਸੀਂ ਸੈਕੰਡ ਵਰਲਡ ਵਾਰ ਤੋਂ ਹੁਣ ਜਦੋਂ ਕਿ 2001 ਤੋਂ ਇਸ 2021 ਤੱਕ 20 ਸਾਲ ਦੇ ਪਾਰਟ ਨੂੰ ਵੀ ਦੇਖਦੇ ਹਾਂ, ਤੇ ਜੇ ਇਹਨਾਂ ਸਾਰੇ ਪੀਰੀਅਡਸ ਦੇ ਵਿੱਚ ਜਿਹੜੀਆਂ ਜੰਗਾਂ ਅਮਰੀਕਾ ਨੇ ਲੜੀਆਂ, ਜਿਹੜੀਆਂ ਸ਼ਾਇਦ ਬਹੁਤ ਸਾਰੀਆਂ ਬੇਲੋੜੀਆਂ ਸੀ, ਜਿਹੜੀਆਂ ਸੋਵੀਅਤ ਯੂਨੀਅਨ ਨੇ ਆਪਣੇ ਕਮਿਊਨਿਜ਼ਮ ਦੇ ਪ੍ਰਭਾਵ ਥੱਲੇ, ਅਸੀਂ ਬਹੁਤ ਸਾਰੇ ਕੋਰੀਅਨ ਵਾਰ, ਵਿਤਨਾਮ ਵਾਰ ਅਮਰੀਕਾ ਦੇ ਹਵਾਲੇ ਨਾਲ,
ਪਰ ਉਹਨਾਂ ਸਾਰਿਆਂ ਦੇ ਨਤੀਜੇ ਚੋਂ ਕੰਬੋਡੀਆ ਵਰਗੀ ਥਾਂ ਤੇ ਜਿੱਥੇ ਫਿਰ ਕਿਸ ਕਿਸਮ ਦਾ ਉਹ ਖਮੇਰ ਰੂਜ ਜਿਹੜੇ ਆਉਂਦੇ ਨੇ ਉਹ 2-3 ਮਿਲੀਅਨ ਲੋਕਾਂ ਨੂੰ ਮਾਰ ਦਿੰਦੇ ਨੇ। ਸਾਊਥ ਅਮਰੀਕਾ ਦੇ ਵਿੱਚ ਕਿਸ ਕਿਸਮ ਦੇ ਡਿਕਟੇਟਰ ਖੜੇ ਹੁੰਦੇ ਨੇ। ਈਵਨ ਮਿਡਲ ਈਸਟ ਦੇ ਹਵਾਲੇ ਨਾਲ ਅੱਜ ਵੀ ਜੇ ਹੁਣ ਇੱਕ ਪਾਸੇ ਡੈਮੋਕ੍ਰੇਸੀ ਦਾ ਤੁਸੀਂ ਮੰਤਰ ਪੜ੍ਹੀ ਜਾਓ, ਦੂਜੇ ਪਾਸੇ ਤੁਸੀਂ ਸਾਰੇ ਸ਼ੇਖਡਮਸ ਨੂੰ ਸਪੋਰਟ ਕਰਦੇ ਹੋ, ਜਿਹੜੇ ਡਿਕਟੇਟਰ ਫੌਜੀ ਆ ਕੇ ਟੇਕ ਓਵਰ ਕਰਦੇ ਨੇ ਉਹਨਾਂ ਨੂੰ ਸਪੋਰਟ ਕਰਦੇ ਹੋ। ਸੋ ਕੁੱਲ ਮਿਲਾ ਕੇ ਕਿਤੇ ਨਾ ਕਿਤੇ, ਹਾਲਾਂਕਿ ਇਸ ਗੱਲ ਦੀ ਉਮੀਦ ਸੀ ਕਿ ਜਦੋਂ ਸੋਵੀਅਤ ਯੂਨੀਅਨ ਕਲੈਪਸ ਹੋਇਆ, ਬਰਲਿਨ ਵਾਲ ਟੁੱਟੀ, ਆਇਰਨ ਕਰਟਨ ਜਿਹਨੂੰ ਕਿਹਾ ਜਾਂਦਾ ਸੀ ਉਹ ਨਿਕਲਿਆ, ਅਮਰੀਕਾ ਇੱਕੋ ਇੱਕ ਸੁਪਰ ਪਾਵਰ ਬਣਿਆ। ਔਰ ਅਸੀਂ ਸਮਝਦੇ ਹਾਂ ਕਿ ਅਮਰੀਕਨਾਂ ਦੇ ਕੋਲ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਅਮਰੀਕਨ ਡੈਕਲੇਰੇਸ਼ਨ ਆਫ ਇੰਡੀਪੈਂਡੈਂਸ, ਅਮਰੀਕਨ ਕਨਸਟੀਟਿਊਸ਼ਨ ਇੱਕ ਬਹੁਤ ਚੰਗੇ ਡਾਕੂਮੈਂਟ ਨੇ। ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਕਿ ਵੀ ਜੇ ਅਸੀਂ ਵੀ ਚੁਣਿਆ ਅਮਰੀਕਾ ਜਾ ਕੇ ਰਹਿਣਾ, ਅੱਜ ਵੀ ਦੁਨੀਆ ਦੇ ਸਾਰੇ ਸਿਸਟਮ ਨਿਜ਼ਾਮ ਕੋਲੋਂ ਬੈਸਟ ਸਿਸਟਮ ਹੈ। ਪਰ ਕਈ ਵਾਰ ਹਿਸਟਰੀ 'ਚ ਤੁਹਾਨੂੰ ਆਪਣੀ ਸਿਵਲਾਈਜੇਸ਼ਨ, ਆਪਣੀ ਤਹਿਜ਼ੀਬ, ਉਸ ਨੂੰ ਅੱਗੇ ਤੋਰਨ ਦੇ ਮੌਕੇ ਮਿਲਦੇ ਨੇ। ਅਮਰੀਕਾ 1990-91 ਤੱਕ ਸੋਲ ਸੁਪਰ ਪਾਵਰ ਬਣ ਗਿਆ, ਸੋਵੀਅਤ ਯੂਨੀਅਨ ਕਲੈਪਸ, ਕਮਿਊਨਿਜ਼ਮ ਆਊਟ ਆਫ ਵਿੰਡੋ ਚਲਾ ਗਿਆ ਔਰ ਚਾਈਨਾ ਨਾਲ ਆਲਰੇਡੀ ਰਿਲੇਸ਼ਨਸ ਬਣ ਚੁੱਕੇ ਸੀ। ਖੁਦ ਹੀ ਅਮਰੀਕਾ ਨੇ 70ਵਿਆਂ 'ਚ ਬਣਾ ਲਏ ਸੀ। ਸੋ ਇੱਕ ਨਿਊ ਵਰਲਡ ਆਰਡਰ ਦੀ ਗੱਲ ਹੋਈ, ਗਲੋਬਲ ਔਰ ਹਿਊਮੈਨਿਟੇਰੀਅਨਿਜ਼ਮ ਔਰ ਵਰਲਡ ਇਜ਼ ਅ ਗਲੋਬਲ ਵਿਲੇਜ ਜਾਂ ਇਹ ਉਹ। ਪਰ ਉਹ ਬਣਨ ਤੋਂ ਬਾਅਦ ਅਮਰੀਕਾ ਨੇ, ਜਿਹਨੂੰ ਸ਼ਾਇਦ ਸਾਂਭ ਹੀ ਨਹੀਂ ਸਕੇ ਜਾਂ ਸਮਝ ਹੀ ਨਹੀਂ ਸਕੇ ਕਿ ਸੁਪਰ ਪਾਵਰ ਕੀ ਹੁੰਦਾ ਹੈ, ਉਹਨਾਂ ਨੇ ਉਹ ਸਾਨ ਵਾਂਗ ਬਿਹੇਵ ਕਰਨਾ ਸ਼ੁਰੂ ਕਰ ਦਿੱਤਾ, ਜਿਹੜਾ ਇੱਧਰ ਵੀ ਮਾਰਦਾ ਹੈ ਸਿਰ ਕਿਸੇ ਦੇ ਢਿੱਡ 'ਚ ਮਾਰਦਾ ਹੈ ਕਿ ਇਹਨੂੰ ਥੱਲੇ ਜਿਹੜਾ ਦਰੜਦਾ ਹੈ। ਨਤੀਜਾ ਇਨ ਦਾ ਐਂਡ ਇਹ ਜਦੋਂ 9/11 ਤੋਂ ਬਾਅਦ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜੋ 3000 ਤੋਂ ਜ਼ਿਆਦਾ ਬੇਗੁਨਾਹ ਅਮਰੀਕਨ ਦੀ ਮੇਨਲੈਂਡ ਤੇ ਮਾਰੇ। ਪਰ ਇਸ ਦੇ ਲਈ, ਔਰ ਜਿਹੜੀ ਗੱਲ ਅੱਜ ਜਦੋਂ ਅਸੀਂ ਇਮਰਾਨ ਖਾਨ ਦੇ ਹਵਾਲੇ ਨਾਲ ਵੀ ਗੱਲ ਕਰ ਰਹੇ ਹਾਂ, ਔਰ ਇਹ ਕ੍ਰੈਡਿਟ ਜਾਂਦਾ ਕਿ ਉਹ ਪਹਿਲੇ ਦਿਨ ਤੋਂ ਇਮਰਾਨ ਖਾਨ ਦਾ ਇਹ ਸਟੈਂਡ ਰਿਹਾ ਕਿ ਇਹ ਪੋਲੀਟੀਕਲ ਮੈਟਰ ਹੈ, ਮਿਲੀਟੈਰਲੀ ਰਿਜ਼ੋਲਵ ਨਹੀਂ ਹੋਏਗਾ। ਤੁਸੀਂ ਜੇ ਕਹੋ, ਉਹਨਾਂ ਨੇ ਕਿਹਾ ਮੈਂ ਪਠਾਨ ਹੈ, ਮੈਂ ਆਪਣੇ ਲੋਕਾਂ ਦੀ ਤਰਬੀਅਤ ਨੂੰ, ਤਹਿਜ਼ੀਬ ਨੂੰ ਸਮਝਦਾ। ਔਰ ਦੇਖੋ, ਕਿਸੇ ਵੀ ਮਾਮਲੇ 'ਚ ਗੱਲ ਕਰਨੀ ਹੋਏ ਤਾਂ 3 ਚੀਜ਼ਾਂ ਕਿਸੇ ਖਿੱਤੇ ਦੇ ਨਾਲ ਜਿੱਥੇ ਤੁਸੀਂ ਡੀਲ ਕਰਨਾ ਹੈ ਉਹਨੂੰ ਤੁਸੀਂ ਧਿਆਨ 'ਚ ਰੱਖਦੇ ਹੋ। ਪਹਿਲਾ ਤਾਂ ਜ਼ਾਹਰ ਹੈ ਜੋਗਰਾਫੀਆ, ਖਿੱਤਾ ਕਿਸ ਕਿਸਮ ਦਾ ਹੈ। ਔਰ ਜਿਸ ਅਮਰੀਕਾ ਨੇ ਖੁਦ ਪਾਕਿਸਤਾਨ ਦੀ ਮਦਦ ਦੇ ਨਾਲ 1999 ਤੋਂ ਜਿਹੜਾ 1979 ਤੋਂ 1999 ਤੱਕ ਸੋਵੀਅਤ ਯੂਨੀਅਨ ਨੂੰ ਡਿਫੀਟ ਕੀਤਾ ਸੀ, ਉਹਨਾਂ ਹੀ ਮੁਜਾਹਿਦੀਨਾਂ ਨੂੰ ਜਾਂ ਉਸੇ ਹੀ ਦੀਨ ਦਾ ਨਾਂ ਇਸਤੇਮਾਲ ਕਰਕੇ, ਇਹਨਾਂ ਤੋਂ ਬਿਹਤਰ ਤਾਂ ਅਫਗਾਨਿਸਤਾਨ ਦੇ ਟੈਰੇਨ ਨੂੰ ਕੋਈ ਨਹੀਂ ਸੀ ਜਾਣਦਾ, ਜੋਗਰਾਫੀਆ ਨੂੰ। ਫਿਰ ਤੁਸੀਂ ਜਾ ਕੇ ਉੱਥੇ ਫਸੇ, 2 ਲੱਖ ਜਾ ਕੇ ਤੁਸੀਂ ਫੌਜੀ ਬੂਟਸ ਔਨ ਦਾ ਗਰਾਊਂਡ ਰੱਖੇ। ਦੂਸਰਾ ਹਿਸਟਰੀ ਹੁੰਦੀ ਹੈ ਜੋਗਰਾਫੀਆ ਤੋਂ ਬਾਅਦ। ਔਰ ਹਿਸਟਰੀ ਜਦੋਂ ਉਹਨੂੰ ਇਹ ਕਿਹਾ ਜਾਂਦਾ, ਔਰ ਅੱਜ ਜਦੋਂ ਤਾਲਿਬਾਨ ਉਹ ਕੰਧਾਰ ਹੋਏ, ਕਾਬਲ ਹੋਏ ਜਾਂ ਅਫਗਾਨਿਸਤਾਨ ਦੇ ਬਾਕੀ ਥਾਵਾਂ ਤੇ ਉਹਨਾਂ ਨੇ ਇਸ ਲਿਬਰੇਸ਼ਨ ਨੂੰ ਸੈਲੀਬ੍ਰੇਟ ਕੀਤਾ। ਔਰ ਇੱਕ ਜੁਮਲਾ ਈਵਨ ਇਹਨਾਂ ਦੀ AFP ਦੀ ਮੈਂ ਨਿਊਜ਼ ਵੀ ਦੇਖ ਰਿਹਾ ਸੀ, ਜੋਏ ਇਨ ਤਾਲਿਬਾਨ ਹਾਰਟਲੈਂਡ ਦਾ ਗ੍ਰੇਵਯਾਰਡ ਆਫ ਸੁਪਰ ਪਾਵਰਸ। ਹੁਣ ਗ੍ਰੇਵਯਾਰਡ ਕੌਮਿਆਂ 'ਚ ਹੈ। ਹੁਣ ਆਲਰੇਡੀ ਜਿਹਨੂੰ ਪਹਿਲਿਆਂ ਨੇ ਵੀ ਕਿਹਾ ਕਿ ਭਾਈ ਇੱਥੇ ਬ੍ਰਿਟਿਸ਼ ਐਮਪਾਇਰ ਹੋਏ, ਉਸ ਤੋਂ ਪਹਿਲੇ ਹਮਲਾਵਰ ਹੋਣ, ਸੋਵੀਅਤ ਯੂਨੀਅਨ ਹੋਏ, ਹੁਣ ਅਮਰੀਕਾ ਨੇ ਜ਼ਰੂਰ ਆਪਣਾ ਨਾਂ ਲਿਖਾਣਾ ਸੀ ਉਹਦੇ 'ਚ ਗ੍ਰੇਵਯਾਰਡ ਵਾਲੀ ਲਿਸਟ ਦੇ ਵਿੱਚ। ਲੇਕਿਨ ਬਹੁਤ ਵਾਰ, ਕਈ ਵਾਰ ਇਹ ਹੁੰਦਾ ਵੀ ਜਿਹਨੂੰ ਰੱਬ ਹੁਸਨ ਦਿੰਦਾ ਹੈ, ਰੱਬ ਤਾਕਤ ਦਿੰਦਾ ਹੈ, ਦੌਲਤ ਦਿੰਦਾ ਹੈ, ਪਾਵਰ ਦਿੰਦਾ ਹੈ, ਕਈ ਵਾਰ ਉਹ ਜਰਨ ਦੀ ਤਾਕਤ ਨਹੀਂ ਦਿੰਦਾ ਔਰ ਫਿਰ ਉਹ ਆਪੇ ਤੋਂ ਬਾਹਰ ਹੋ ਜਾਂਦਾ। ਫਿਰ ਉਸੇ ਚੋਂ ਹੀ, ਉਸੇ ਪ੍ਰਾਈਡ ਚੋਂ, ਉਸੇ ਹੰਕਾਰ ਚੋਂ, ਜਿਸ ਚੋਂ ਫਿਰ ਐਰੋਗੈਂਸ ਪੈਦਾ ਹੁੰਦੀ ਹੈ ਔਰ ਉਹੀ ਐਰੋਗੈਂਸ ਤੁਹਾਡੀ ਫਿਰ ਤਬਾਹੀ ਦਾ ਕਾਰਨ ਵੀ ਬਣਦੀ ਹੈ। ਸੋ ਉਹਨਾਂ ਨੇ ਆਪਣੇ ਬੂਟ ਵੀ ਉੱਥੇ ਉਤਾਰੇ ਔਰ ਇਹ ਹਿਸਟਰੀ ਨੂੰ ਜੀ ਸਮਝਣ ਦੀ ਕੋਸ਼ਿਸ਼ ਨਹੀਂ ਕੀਤੀ ਬਈ। ਤੀਸਰਾ, ਲੋਕਾਂ ਦੀ ਤਰਬੀਅਤ। ਹੁਣ ਜੇ ਘੱਟੋ ਘੱਟ ਵਿੰਸਟਨ ਚਰਚਲ ਦਾ ਹੀ ਪੜ੍ਹ ਲੈਂਦੇ, ਜਦੋਂ ਕਿ ਉਹਨੇ ਉਹਨਾਂ ਪਖਤੂਨਾ ਦੀ ਗੱਲ ਕੀਤੀ ਕਿ ਦੇ ਆਰ ਫੀਅਰਸਲੀ ਇੰਡੀਪੈਂਡੈਂਟ ਪੀਪਲ, ਉਹਨਾਂ ਦੀ ਤਰਬੀਅਤ ਕਿ ਭਾਈ ਤੁਸੀਂ ਜਿਹੜੇ ਨੇ ਇਵੇਂ ਨਹੀਂ ਕਰ ਸਕਦੇ। ਜੇ ਤੁਸੀਂ ਈਵਨ ਪੰਜਾਬ ਦੇ ਹਵਾਲੇ ਨਾਲ ਵੀ, ਸਿੱਖ ਕੌਮ ਦੇ ਹਵਾਲੇ ਨਾਲ ਵੀ, ਜੋ ਹਿੰਦੂ ਤਵੀ ਹਾਕਮਾਂ ਨੂੰ 75 ਸਾਲ 'ਚ ਜੇ ਸਿੱਖਾਂ ਦਾ, ਠੀਕ ਹੈ ਜੋਗਰਾਫੀਆ ਸਾਨੂੰ ਫੇਵਰ ਨਹੀਂ ਕਰਦਾ, ਪੰਜਾਬ ਇੱਕ ਪਲੇਨ ਜਿਹੜਾ ਮੈਦਾਨੀ ਇਲਾਕਾ ਹੈ, ਜਿਹੜੀ ਅਫਗਾਨਿਸਤਾਨ 'ਚ ਐਡਵਾਂਟੇਜ ਹੈ, ਪਰ ਤਰਬੀਅਤ ਤਾਂ ਉਹੀ ਹੈ ਜਿਹਨੂੰ ਪ੍ਰੋਫੈਸਰ ਪੂਰਨ ਸਿੰਘ ਨੇ ਕਿਹਾ ਕਿ ਪਿਆਰ ਨਾਲ ਇਹ ਕਰਨ ਗੁਲਾਮੀ, ਜਾਨ ਕੋ ਆਪਣੀ ਵਾਰ ਦਿੰਦੇ ਪਰ ਟੈ ਨਾ ਮੰਨਣ ਕਿਸੇ ਦੀ,
ਖਲੋ ਜਾਣ ਡਾਂਗਾ ਮੋਢੇ ਤੇ ਉਲਾਰ ਕੇ। ਹੁਣ ਜੇ ਕੋਈ ਇਹ ਸਮਝੇ ਕਿ ਜੀ ਸਿੱਖ ਦੀ ਟੈਂ ਤੋੜਨੀ ਹੈ ਜਾਂ ਪਖਤੂਨ ਦੀ ਜਾਂ ਪਠਾਨ ਦੀ ਟੈਂ ਤੋੜਨੀ, ਇਵੇਂ ਨਹੀਂ ਹੁੰਦਾ। ਠੀਕ ਹੈ, ਕਈ ਵਾਰ ਇੱਕ ਤਬਕਾ ਵਿਕਾਊ ਵੀ ਹੁੰਦਾ ਹੈ, ਨਾਲ ਵੀ ਰਲ ਜਾਂਦਾ ਹੈ। ਅਮਰੀਕਨਾਂ ਨੇ ਸਮਝਿਆ ਜੇ ਅਸੀਂ 2 ਮਹੀਨੇ ਦੇ ਵਿੱਚ ਚਾਹੇ ਸਾਰੀ ਤਾਲਿਬਾਨ ਸਰਕਾਰ ਉਡਾ ਦਿੱਤੀ ਹੈ ਔਰ ਉਹ ਸਾਰੇ ਵਾਰਲੌਰਡ ਜਿਹੜੇ ਨੇ ਉਹਨਾਂ ਨੇ ਲਾਇਲਟੀ ਇੱਧਰ ਸ਼ਿਫਟ ਕੀਤੀ ਹੈ, ਪਰ ਉਹਨਾਂ ਨੇ ਵੀ ਕਿਹਾ ਆ ਜਾਓ, ਸੁੱਟੋ ਪੈਸੇ, ਦੇਈ ਜਾਓ। ਉਹ ਕਹਿੰਦੇ ਵੀ ਠੀਕ ਹੈ, 20 ਸਾਲ ਦਾ ਅਸੀਂ ਕੰਟਰੈਕਟ ਇਹਨਾਂ ਨੂੰ ਜਿਹੜਾ ਉਹ ਦਿੱਤਾ ਸੀ, ਮੁਫਤ ਦਾ ਕੰਟਰੈਕਟ, ਡੈਮ ਵੀ ਬਣਾਤੇ ਇਹਨਾਂ ਨੇ, ਸੜਕਾਂ ਵੀ, ਪਾਰਲੀਮੈਂਟ ਵੀ ਬਣਾਤੀ, ਦੂਜਾ ਵੀ। ਉਹਨਾਂ ਨੇ ਕਿਹਾ ਵੀ ਹੁਣ ਚੱਲਦੇ। ਉਹਨਾਂ ਨੇ ਕਿਹਾ ਵੀ ਆਓਗੇ, ਆਉਣ ਦਾ ਵਕਤ ਤੁਹਾਡਾ, ਜਾਣਾ ਕਦੋਂ ਹੈ ਅਸੀਂ ਤੁਹਾਨੂੰ ਦੱਸਾਂਗੇ। ਸੋ ਇਨ ਦਾ ਐਂਡ ਜਿਹੜਾ ਅਸੀਂ ਸਮਝਦੇ ਹਾਂ ਵੀ ਇਹ ਅਮਰੀਕਨਾਂ ਦਾ, ਔਰ ਬੇਸ਼ੱਕ ਹੁਣ ਅੱਜ ਟਰੰਪ ਵੀ ਬਿਆਨ ਦੇ ਰਿਹਾ ਜੀ, ਬਾਈਡਨ ਨੇ ਵਿਦਡਰਾਅ, ਮੈਂ ਇਹ ਸਮਝਦਾ ਕਿ ਲੈਟ ਵੀ ਬੀ ਫੇਅਰ, ਪ੍ਰੈਜ਼ੀਡੈਂਟ ਜੋ ਬਾਈਡਨ ਨੇ ਜੋ ਕੀਤਾ ਬਿਲਕੁਲ ਠੀਕ ਕੀਤਾ। ਜਿਸ ਕਨਫਲਿਕਟ ਦੇ ਵਿੱਚ 4 US ਪ੍ਰੈਜ਼ੀਡੈਂਟਸ ਜਿਹੜੇ ਨੇ ਉਹ ਡੁੱਬ ਗਏ ਹੋਣ, ਜੂਨੀਅਰ ਬੁਸ਼ ਹੈ ਜਿਹੜਾ, ਉਹਦੀਆਂ 2 ਟਰਮਸ, ਓਬਾਮਾ ਉਹਦੀਆਂ 2 ਟਰਮਸ, ਟਰੰਪ ਦੀ ਟਰਮ, ਹੁਣ ਬਾਈਡਨ, ਕਿਉਂਕਿ ਸਮਝੌਤਾ ਦਾ ਟਰੰਪ ਵੀ ਫਰਵਰੀ 2020 ਉਹ ਠੀਕ ਕੀਤਾ ਟਰੰਪ ਨੇ। ਹੁਣ ਐਵੇਂ ਰਿਪਬਲਿਕਨ ਜਾਂ ਦੂਜੇ ਉਹਦੇ ਚੋਂ ਫਾਇਦਾ ਚੱਕਣਾ ਚਾਹਣ ਜੇ ਠੀਕ ਹੈ, ਨਹੀਂ, ਇਵੇਂ ਹੀ ਹੋਣਾ ਸੀ। ਔਰ ਮੈਂ ਸਮਝਦਾ ਕਿ ਅੱਜ ਜਦੋਂ ਜੋ ਬਾਈਡਨ ਨੇ ਐਡਰੈਸ ਕੀਤਾ ਨੇਸ਼ਨ ਨੂੰ, ਅਖੀਰਲਾ ਸੋਲਜਰ ਅਮਰੀਕਾ ਦਾ ਔਰ ਦੂਸਰਾ ਉਹ ਉੱਥੋਂ ਨਿਕਲ ਚੁੱਕੇ ਨੇ। ਔਰ ਜਿਵੇਂ ਬੇਸ਼ੱਕ ਸਾਈਗੋਨ ਮੂਮੈਂਟ ਤਾਂ ਉਹ ਹੈਲੀਕਾਪਟਰ ਦੇ ਨਾਲ ਲਟਕਰੇ ਲੋਕਾਂ ਦੀ ਤਸਵੀਰ ਸੀ, ਪਰ ਅੱਜ ਜਿਹੜੀ ਤਸਵੀਰ ਸਾਰੇ ਮੀਡੀਆ ਤੇ ਔਰ ਸ਼ਾਇਦ ਹਿਸਟਰੀ ਦੀ ਇੱਕ ਤਸਵੀਰ ਬਣੇ, ਲੀਵਿੰਗ ਅਫਗਾਨਿਸਤਾਨ, US ਜਨਰਲਸ ਘੋਸਟਲੀ ਇਮੇਜ ਬੁੱਕਸ ਪਲੇਸ ਇਨ ਹਿਸਟਰੀ, ਕਿ ਉਹਨਾਂ ਦਾ ਜਿਹੜਾ ਲਾਸਟ ਮੇਜਰ ਜਨਰਲ ਕ੍ਰਿਸ ਡੋਨਾਹੂ ਹੈ, ਕਮਾਂਡਰ ਆਫ US ਆਰਮੀ 82nd 에ਅਰਬੋਰਨ ਡਿਵੀਜ਼ਨ, ਉਹ ਸਭ ਤੋਂ ਅਖੀਰ 'ਚ ਨਿਕਲ ਰਿਹਾ। ਔਰ ਦਰਸ਼ਕ ਦੇਖ ਸਕਦੇ ਨੇ ਕਿ ਘੋਸਟ ਲਾਈਕ, ਕਿਉਂਕਿ ਉਹਨੇ ਆਪਣਾ ਉਹ ਸਾਰਾ ਇਕਵਿਪਮੈਂਟ ਵਗੈਰਾ ਜੋ ਵੀ ਉਹਨਾਂ ਦਾ ਹੁੰਦਾ ਹੈ ਉਹ ਪਾਇਆ ਹੋਇਆ। ਔਰ ਉਹਨਾਂ ਨੇ ਕਿਹਾ ਵੀ ਇਹ ਜਿਹੜਾ ਘੋਸਟਲੀ ਇਮੇਜ ਲਾਈਕ ਏ ਘੋਸਟ, ਇਹ ਫਿਊਚਰ ਦੀ ਹਿਸਟਰੀ ਬਣੇਗੀ ਕਿ ਕਿਵੇਂ ਜਿਹੜਾ ਹੈ ਉਹ 20 ਸਾਲ ਬਾਅਦ, ਮੈਂ ਤਾਂ ਇਹਦੇ ਲਈ ਇੱਕ ਵਾਰੀ ਟਰਮ ਯੂਜ਼ ਕੀਤੀ ਕਿ ਸੁਪਰ ਪਾਵਰ ਡਿਫੀਟਡ ਬਾਈ ਕੇਵਸਮੈਨ, ਕਿ ਵੀ ਜਿਹੜੇ ਗੁਫਾਵਾਂ 'ਚ ਰਹਿਣ ਵਾਲੇ ਲੋਕ, ਉਹਨਾਂ ਚਟਾਨਾਂ ਦੇ ਵਿੱਚ, ਦੂਜਾ ਸਾਦੇ ਪਹਿਰਾਵੇ, ਸਾਦਾ ਖੁਰਾਕ, ਪਰ ਈਮਾਨ ਇੰਟੈਕਟ। ਔਰ ਇਹ ਬਿਲਕੁਲ ਕਲੀਅਰ ਕਿ ਵੀ ਇਹ ਸਾਡੀ ਧਰਤੀ ਹੈ, ਇਹਦੇ ਤੇ ਅਸੀਂ ਕਿਸੇ ਦੇ ਹੋਰ ਪੈਰ ਨਹੀਂ ਪੈਣ ਦੇਣੇ, ਜੇ ਪੈ ਗਏ ਨੇ ਤੇ ਰਹਿਣ ਨਹੀਂ ਦੇਣੇ। ਸੋ ਉਹਨਾਂ ਨੇ ਸੱਚਮੁੱਚ ਹੀ ਆਪਣੇ ਇਤਿਹਾਸ ਨੂੰ ਵੀ ਦੁਹਰਾਇਆ। ਔਰ ਜੋ ਬਾਈਡਨ ਨੇ ਇਸ 'ਚ ਜ਼ਰੂਰ ਜਿਹੜਾ ਉਹਨਾਂ ਨੇ ਕਿਹਾ ਕਿ ਵੀ ਹੀ ਪ੍ਰੇਜ਼ ਟਰੂਪਸ ਫॉर ਆਰਗੇਨਾਈਜ਼ਿੰਗ ਐਨ 에ਅਰਲਿਫਟ ਆਫ ਮੋਰ ਦੈਨ 120,000 ਪੀਪਲ ਵਿਸ਼ਿੰਗ ਟੂ ਫਲੀ ਦਾ ਤਾਲਿਬਾਨ ਰਜੀਮ। ਔਰ ਇਹ ਪੂਰੀ ਲੰਬੀ ਚੌੜੀ ਲਿਸਟ ਹੈ ਵੀ ਕਿੰਨੇ ਲੋਕ ਜਿਹੜੇ ਨੇ ਉੱਥੋਂ ਕੱਢੇ ਗਏ, ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਹ ਹਿਸਟਰੀ ਦੀ ਸਭ ਤੋਂ ਵੱਡੀ ਇਵੈਕੂਏਸ਼ਨ ਰਿਕਾਰਡ ਟਾਈਮ 'ਚ। 15 ਅਗਸਤ ਨੂੰ ਉਹਨਾਂ ਨੇ ਕਾਬਲ ਲਿਆ ਤਾਲਿਬਾਨ ਨੇ, ਔਰ 31 ਅਗਸਤ ਤੱਕ ਜੇ ਅਸੀਂ ਦੇਖੀਏ 16 ਦਿਨਾਂ ਦੇ ਵਿੱਚ ਲਗਭਗ 1.5 ਲੱਖ ਤੋਂ ਜ਼ਿਆਦਾ ਲੋਕਾਂ ਨੂੰ, ਕੱਲਾ US ਨੇ ਨਹੀਂ, ਇਹਨਾਂ ਦੇ ਅਲਾਈਜ਼ ਨੇ ਵੀ ਜਿਹੜਾ ਕੀਤਾ। ਔਰ ਇਹਦੇ 'ਚ ਮੈਂ ਸਮਝਦਾ ਹਾਂ ਵੀ ਪਾਕਿਸਤਾਨ ਦੀ ਕੰਟਰੀਬਿਊਸ਼ਨ ਨੂੰ ਵੀ ਇਹ ਜਿਹੜੇ ਨੇ, ਹਾਲਾਂਕਿ ਹਰ ਇੱਕ ਦੀ ਕੰਟਰੀਬਿਊਸ਼ਨ ਨੂੰ ਭੁੱਲਣ ਦੇ ਆਦੀ ਨੇ, ਪਰ ਇੰਨੇ ਵੱਡਿਆਂ ਦੀ ਹੁਣ ਇਹ ਵੀ ਸਾਹਮਣੇ ਆ ਗਿਆ ਕਿ ਇਸਲਾਮਾਬਾਦ, ਪਿਸ਼ਾਵਰ, ਦੂਜੇ ਤੀਜੇ ਪਿਛਲੇ 2 ਹਫ਼ਤੇ 10 ਦਿਨ ਤੋਂ ਹੀ ਸਾਰੇ ਹੋਟਲ ਬਾਕੀਆਂ ਲਈ ਬੰਦ ਸੀ। ਬਹੁਤ ਸਾਰੇ ਹੁਣ ਇੰਨੀ ਤੇਜ਼ੀ ਨਾਲ ਤੁਸੀਂ ਸਾਰੇ ਜਹਾਜ਼ ਤੋਂ ਉੱਥੋਂ ਉਡਾ ਕੇ ਲੰਡਨ ਜਾਂ DC ਨਹੀਂ ਲਿਆ ਸਕਦੇ। ਸੋ ਉਹ ਐਜ਼ ਏ ਤਾਂ ਹੀ ਤੁਸੀਂ ਜ਼ਿਆਦਾ ਗੇੜੇ ਵੀ ਕੱਢ ਸਕਦੇ ਹੋ। ਸੋ ਪਾਕਿਸਤਾਨ ਨੇ ਵੀ ਇਸ ਦੇ ਵਿੱਚ, ਹਾਲਾਂ ਉੱਥੇ ਇੱਕ ਨਵੀਂ ਡਿਬੇਟ ਹੈ ਜੀ ਉਹਨਾਂ 'ਚ ਫੌਜੀ ਨੇ ਕਿ ਕੌਣ ਨੇ ਤੇ ਕੌਣ ਨਹੀਂ, ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਵੀ ਇਹ ਇੱਕ ਬਹੁਤ ਵੱਡੀ ਤਾਲਿਬਾਨ ਦੀ ਹੀ ਨਹੀਂ ਅਫਗਾਨ ਲੋਕਾਂ ਦੀ ਜਿੱਤ ਹੈ। ਆਫਟਰ US ਐਗਜ਼ਿਟ ਤਾਲਿਬਾਨ ਸੈਲੀਬ੍ਰੇਟ ਵਿਕਟਰੀ। ਔਰ ਕਿਵੇਂ ਹਜ਼ਾਰਾਂ ਲੋਕ ਸੜਕਾਂ ਤੇ ਨਿਕਲੇ ਨੇ, ਔਰ ਉਹਦੇ 'ਚ ਉਹਨਾਂ ਨੇ ਇਹ ਕਿਹਾ ਕਿ ਭਾਈ ਜਿੱਥੇ ਉਹਨਾਂ ਨੇ ਤਾਲਿਬਾਨ ਲੜਾਕੇ ਮਸੀਤਾਂ ਦੇ ਵਿੱਚ ਔਰ ਦੂਸਰੇ ਨਮਾਜ਼ ਦਾ ਸ਼ੁਕਰਾਨੇ ਦੇ ਵਿੱਚ ਸਿਜਦਾ ਕਿ ਭਾਈ ਅੱਲਾ ਨੇ ਸਾਨੂੰ ਫਤਹ ਦਿੱਤੀ ਹੈ। ਔਰ ਅੱਲਾਹੂ ਅਕਬਰ ਦੇ ਨਾਰੇ ਵੀ ਸਾਰੀ ਫਜ਼ਾ ਦੇ ਵਿੱਚ ਗੂੰਜ ਰਹੇ ਸੀ। ਔਰ ਇਹ ਜਿਵੇਂ ਮੈਂ ਸਟੋਰੀ AFP ਦੀ ਸੀ ਕਿ thousands of Taliban supporters on Tuesday poured onto streets of Kandahar, the spiritual birthplace of Islamist movement, waving flags and shouting God is greatest, celebrating the momentous US exit from Afghanistan.
ਔਰ ਇਹ ਜਿਹੜਾ ਉਹਨਾਂ ਦਾ ਇਹ ਸ਼ਹੀਦਾਂ ਸਕੁਅਰ ਹੈ ਉਸ ਦੇ ਵਿੱਚ ਵੱਡਾ ਇਕੱਠ ਹੋਇਆ। ਉਹਦੇ 'ਚ ਮਰਦ ਨੌਜਵਾਨ ਜਿਹੜੇ ਨੇ ਟ੍ਰੈਡੀਸ਼ਨਲ ਜਿਹੜੇ ਆਪਣੇ ਕੱਪੜੇ ਔਰ ਬਲੈਕ ਐਂਡ ਵਾਈਟ ਉਹਨਾਂ ਦਾ ਜਿਹੜਾ ਫਲੈਗ ਹੈ ਤਾਲਿਬਾਨ ਦਾ ਉਸ ਨੂੰ ਲਹਿਰਾ ਰਹੇ ਸੀ। ਔਰ ਇਹ ਕੰਧਾਰ ਕਿਉਂਕਿ ਜਿਹੜਾ ਐਥਨਿਕ ਪਸ਼ਤੂਨ ਹਾਰਟਲੈਂਡ ਕਰਕੇ ਜਾਣਿਆ ਜਾਂਦਾ ਹੈ। ਔਰ ਇੱਕ ਜਿਹੜੀ ਵੀਡੀਓ ਕਲਿੱਪ ਉੱਥੋਂ ਸ਼ਹੀਦਾਂ ਸਕੁਅਰ ਤੋਂ ਹੈ ਸੋਸ਼ਲ ਮੀਡੀਆ ਤੇ ਇੱਕ ਅਬਦੁੱਲਾ ਨਾਮ ਦੇ ਸੱਜਣ ਕਹਿ ਰਹੇ ਨੇ, ਟੁਡੇ ਇਜ਼ ਦਾ ਇੰਡੀਪੈਂਡੈਂਸ ਡੇ ਆਫ ਇਸਲਾਮਿਕ ਐਮੀਰੇਟ ਆਫ ਅਫਗਾਨਿਸਤਾਨ, we congratulate all the Muslim brothers and the entire Afghan nation। ਔਰ ਇਹ ਜਿਹੜਾ ਜ਼ਾਹਰ ਹੈ ਕਿ ਵੀ ਇੱਕ ਜਿੱਤ ਹੈ। ਅਸੀਂ ਵੀ ਉਹਨਾਂ ਦੀ ਖੁਸ਼ੀ ਸ਼ਾਮਲ ਹੈ। ਅਸੀਂ ਤਾਂ 15 ਅਗਸਤ ਜਦੋਂ ਇੰਡੀਅਨ ਕੌਂਸੂਲੇਟ ਦੇ ਬਾਹਰ ਜ਼ੋਰਦਾਰ ਪ੍ਰੋਟੈਸਟ ਰੈਲੀ ਕਰ ਰਹੇ ਸੀ ਉਦੋਂ ਹੀ ਅਸੀਂ ਮੁਬਾਰਕਬਾਦ ਦਿੱਤੀ ਕਿਉਂਕਿ ਉਸ ਵੇਲੇ ਹੀ ਕਾਬਲ ਦੇ ਵਿੱਚ ਜਿਹੜਾ ਤਾਲਿਬਾਨ ਪਹੁੰਚ ਗਏ ਸੀ। ਔਰ ਅਸੀਂ ਸਮਝਦੇ ਹਾਂ ਜਿਵੇਂ ਜਥੇਦਾਰ ਜਗਤਾਰ ਸਿੰਘ ਹਵਾਰਾ ਅਕਾਲ ਤਖਤ ਦੇ ਜਥੇਦਾਰ ਤੇ ਹਾਰਡ ਜੇਲ੍ਹ 'ਚ ਨੇ, ਉਹਨਾਂ ਨੇ ਅੱਜ ਕੌਮ ਨੂੰ ਵੰਗਾਰਿਆ ਕਿ ਵੀ ਜਿੱਥੇ ਦ੍ਰਿੜਤਾ ਹੁੰਦੀ ਹੈ, ਇਰਾਦਾ ਹੁੰਦਾ ਹੈ, ਉੱਥੇ ਫਿਰ ਆਜ਼ਾਦੀ ਆ ਕੇ ਪੈਰ ਚੁੰਮਦੀ ਹੈ। ਉਦੋਂ ਤੁਸੀਂ ਆਜ਼ਾਦੀ ਦੇ ਮਗਰ ਨਹੀਂ ਜਾਂਦੇ, ਆਜ਼ਾਦੀ ਤੁਹਾਡੇ ਮਗਰ ਆਉਂਦੀ ਹੈ ਕਿਉਂਕਿ ਆਜ਼ਾਦੀ ਅਲਟੀਮੇਟਲੀ ਉਹਨਾਂ ਦੇ ਹੀ ਪੈਰ ਚੁੰਮਦੀ ਹੈ ਜਿਹੜੇ ਸਿਰ ਤਲੀ ਤੇ ਰੱਖ ਕੇ ਜੂਝਣਾ ਜਾਣਦੇ ਨੇ। ਔਰ ਇਹ ਗੱਲ ਉਹਨਾਂ ਨੇ ਸਾਬਤ ਕੀਤੀ। ਔਰ ਅਮਰੀਕਾ ਦੇ ਹਵਾਲੇ ਨਾਲ ਵੀ ਅਸੀਂ ਸਮਝਦੇ ਹਾਂ ਵੀ ਟਰੰਪ ਦਾ ਵੀ ਠੀਕ ਫੈਸਲਾ ਸੀ ਜਦੋਂ ਉਹਨੇ ਇਹ ਸਮਝੌਤਾ ਕੀਤਾ। ਬਾਕੀ ਉਸ ਪੀਰੀਅਡ 'ਚ ਕਿਵੇਂ ਜਿਹੜਾ ਜੇ 2001 ਦੇ ਵਿੱਚ ਮੋਰ ਮੈਚਿਓਰ ਲੀਡਰਸ਼ਿਪ ਹੁੰਦੀ, ਰਿਵੈਂਜ ਹਾਵੀ ਨਾ ਹੁੰਦਾ ਤੇ ਸ਼ਾਇਦ ਇੰਨਾ ਨੁਕਸਾਨ ਵੀ ਜਿਹੜਾ, ਔਰ ਨੁਕਸਾਨ ਦੋਨੋਂ ਪਾਸਿਓਂ, ਅਮਰੀਕਾ ਦੇ 3000 ਦੇ ਕਰੀਬ ਜਿਹੜੇ ਫੌਜੀ ਮਾਰੇ ਗਏ ਔਰ ਯੂਰਪੀਅਨ ਨੈਟੋ ਦੇ ਵੀ ਕਿੰਨੇ ਜਿਹੜੇ ਨੇ ਉਹ ਜ਼ਖਮੀ ਨੇ, 20,000 ਤੋਂ ਜ਼ਿਆਦਾ ਕੈਜੂਅਲਟੀਜ਼ ਜਿਹੜੀਆਂ ਵੂੰਡਡ, ਕਿੰਨੇ ਜਿਹੜੇ ਨੇ ਉਹ ਟਰਾਮਾ ਜਿਹੜਾ ਸਿੰਡਰੋਮ ਹੈ ਮੈਂਟਲ ਉਹਦਾ ਸ਼ਿਕਾਰ ਹੋਏ ਔਰ ਕਿੰਨੇ ਅਫਗਾਨ ਮਾਰੇ ਗਏ ਉਹਨਾਂ ਦੀ ਤਾਂ ਸ਼ਾਇਦ ਗਿਣਤੀ ਨਹੀਂ। ਈਵਨ ਪਾਕਿਸਤਾਨ ਦੇ ਹਵਾਲੇ ਨਾਲ 70,000 ਤੋਂ ਜ਼ਿਆਦਾ ਪਾਕਿਸਤਾਨੀ ਜਿਹੜੇ ਨੇ ਇਹ ਸਾਰੇ ਦੇ ਵਿੱਚ ਸ਼ਹੀਦ ਹੋਏ। ਸੋ ਕੁੱਲ ਮਿਲਾ ਕੇ ਅਸੀਂ ਸਮਝਦੇ ਹਾਂ ਵੀ ਇੰਨੀ ਵੱਡੀ ਹਿਊਮਨ ਸਫਰਿੰਗ ਚੋਂ ਹੁਣ ਤਾਂ ਅਸੀਂ ਆਸ ਕਰ ਸਕਦੇ ਹਾਂ ਕਿ ਤਾਲਿਬਾਨ ਨੇ ਜਿੱਥੇ ਇੱਕ ਪਿੜ ਦੇ ਵਿੱਚ ਆਪਣੀ ਈਨ ਮਨਾਈ ਹੈ ਔਰ ਇਹ ਦੱਸਿਆ ਕਿ ਭਾਈ ਆਜ਼ਾਦੀ ਕਿਵੇਂ ਲਈ ਜਾਂਦੀ ਹੈ, ਜੇ ਹੁਣ ਉਹ ਸਾਰਿਆਂ ਨੂੰ ਸਿਰ ਜੋੜ ਕੇ ਉੱਥੇ ਇੱਕ ਆਈਡੀਅਲ ਬੇਸ਼ੱਕ ਇਸਲਾਮਿਕ ਐਮੀਰੇਟ ਹੈ ਔਰ ਇਸਲਾਮ ਦੇ ਮਾਡਲ ਦੇ ਉੱਤੇ ਹੀ ਉਹ ਇੱਕ ਸਟੇਟ ਖੜੀ ਕਰਨਾ ਚਾਹੁੰਦੇ ਨੇ, ਜੇ ਉਹ ਸਾਬਤ ਕਰ ਦੇਣ ਕਿ ਭਾਈ ਕਿਵੇਂ ਹਿਊਮੈਨੀਟੇਰੀਅਨਿਜ਼ਮ ਔਰ ਇਨਸਾਨੀਅਤ ਐਟ ਦਾ ਕੋਰ ਹੈ ਇਸ ਸਾਰੇ ਦੇ, ਤੇ ਮੇਰਾ ਖਿਆਲ ਹੈ ਵੀ ਉਹ ਇੱਕ ਜਿਹੜਾ ਆਉਣ ਵਾਲੇ ਪੀਰੀਅਡ ਦੇ ਲਈ ਉਹਨਾਂ ਦਾ ਇੰਪ੍ਰਿੰਟ ਪੋਲੀਟੀਕਲੀ ਵੀ ਬੜਾ ਇੰਪੋਰਟੈਂਟ ਹੋਏਗਾ ਬਾਕੀ ਨੇਸ਼ਨਸ ਲਈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸਵਾਗਤ ਲੈਣ ਬ੍ਰੇਕ ਵਿਊਅਰਸ ਤੁਸੀਂ ਸਾਨੂੰ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ 701 ਨਾਰਥ
पोस्ट ओक रोड, स्वीट नंबर 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰਿयलिटी ਸਰਵਿਸਿਜ਼। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਨੂੰ ਯੂਨਾਈਟਿਡ ਨੇਸ਼ਨਸ ਸਿਕਿਉਰਿਟੀ ਕਾਉਂਸਲ ਦੀ ਅਗਸਤ ਮਹੀਨੇ ਲਈ ਮਿਲੀ ਪ੍ਰੈਜ਼ੀਡੈਂਸੀ ਦੀ ਜਿਹੜੀ ਟਰਮ ਹੈ ਉਹ ਖਤਮ ਹੋ ਗਈ ਹੈ। ਭਾਰਤ ਨੇ ਆਪਣੇ ਇਸ ਅਹੁਦੇ ਨੂੰ ਬੜੇ ਘਟੀਆ ਪੱਧਰ ਤੇ ਜਾ ਕੇ ਪਾਕਿਸਤਾਨ ਅਤੇ ਤਾਲਿਬਾਨ ਦੇ ਖਿਲਾਫ ਚੜਾਇਆ ਉਹ ਵਰਤਿਆ ਔਰ ਅਖੀਰ ਵਿੱਚ ਭਾਰਤ ਦਾ ਸਿਰ ਨੀਵਾਂ ਹੀ ਹੋਇਆ ਜਦੋਂ ਕਿ ਤਾਲਿਬਾਨ ਨੇ ਕਾਬਲ ਫਤਹ ਕਰਕੇ ਆਪਣੀ ਜਿੱਤ ਦੇ ਜਿਹੜੇ ਝੰਡੇ ਨੇ ਉਹ ਗੱਡੇ ਨੇ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਨੂੰ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਭਾਈ ਗੁਰਦਾਸ ਬਹੁਤ ਵੱਡੇ ਸਿੱਖ ਸਕਾਲਰ ਹੋਏ ਨੇ ਅੱਜ ਤੋਂ ਲਗਭਗ 400 ਸਾਲ ਪਹਿਲਾਂ ਔਰ ਉਹਨਾਂ ਦੀਆਂ ਲਿਖਤਾਂ ਜਿਹੜੀਆਂ ਵਾਰਾਂ ਔਰ ਕਵਿਤ ਸਵਈਆਂ ਦੇ ਰੂਪ 'ਚ ਨੇ ਔਰ ਇੱਕ ਉਹਨਾਂ ਦੀ ਵਾਰ ਦੀ ਇੱਕ ਤੁਕ ਹੈ, ਇੱਕ ਲਾਈਨ ਹੈ ਕਿ ਕੁੱਤਾ ਰਾਜ ਬਹਾਲੀਏ ਮੁੜ ਚੱਕੀ ਚੱਟੇ ਸੱਪੈ ਦੁੱਧ ਪਿਆਲੀਏ ਵੇਹੋ ਮੂੰਹੋਂ ਸੁੱਟੇ। ਕਿ ਜੇ ਤੁਸੀਂ ਕੁੱਤੇ ਨੂੰ ਰਾਜ ਗੱਦੀ ਦੇ ਉੱਤੇ ਬਿਠਾ ਦਿਓ, ਤਖਤ ਤੇ ਬਿਠਾ ਦਿਓ, ਥਰੋਨ ਤੇ, ਪਰ ਉਹ ਤਖਤ ਤੇ ਬੈਠਾ ਵੀ ਉਹਨੂੰ ਜਿਹੜੀ ਸਭ ਤੋਂ ਜ਼ਿਆਦਾ ਖੁਸ਼ੀ ਮਿਲਦੀ ਆ ਉੱਥੋਂ ਉਤਰ ਕੇ ਉਹ ਚੱਕੀ ਚੱਟੇਗਾ ਕਿ ਉਹਦੇ ਨਾਲ ਜਿਹੜੀ ਲੱਗੀ ਹੋਈ ਕਣਕ ਹੈ ਜਾਂ ਆਟਾ ਉਹਨੂੰ ਉਹਨੇ ਜਦੋਂ ਤੱਕ ਜੀਭ ਉਹਦੇ 'ਚ ਨਾ ਮਾਰੇ ਤਾਂ ਉਹਦੀ ਤਸੱਲੀ ਨਹੀਂ ਹੁੰਦੀ। ਤੇ ਸੱਪ ਨੂੰ ਭਾਵੇਂ ਤੁਸੀਂ ਦੁੱਧ ਪਿਆਈ ਜਾਓ ਅਲਟੀਮੇਟਲੀ ਉਹਦੇ ਮੂੰਹ 'ਚੋਂ ਜ਼ਹਿਰ ਹੀ ਨਿਕਲੇਗਾ। ਹੁਣ ਯੂਨਾਈਟਿਡ ਨੇਸ਼ਨ ਸਿਕਿਉਰਿਟੀ ਕਾਉਂਸਲ ਦੁਨੀਆ ਦੀ ਜਿਹੜੀ ਸਭ ਤੋਂ ਵੱਡੀ ਪੰਚਾਇਤ ਹੈ, ਯੂਨਾਈਟਿਡ ਨੇਸ਼ਨਸ ਜਨਰਲ ਅਸੈਂਬਲੀ, ਉਹਦੇ 'ਚੋਂ ਫਰਦਰ 5 ਤਾਂ ਨਿਊਕਲੀਅਰ ਬ੍ਰਾਹਮਣ ਨੇ, ਅਮਰੀਕਾ, ਰਸ਼ੀਆ, ਚਾਈਨਾ, ਫਰਾਂਸ, UK, ਪਰ ਉਹਨਾਂ ਨੇ ਪਲੇਟਫਾਰਮ ਥੋੜਾ ਖੋਲ੍ਹਿਆ ਹੋਇਆ ਹੈ ਕਿ 10 ਮੈਂਬਰ ਹੋਰ ਜਿਹੜੇ ਨੇ ਰੋਟੇਸ਼ਨ ਵਾਈਜ਼ ਉਹਨਾਂ ਨੂੰ ਮੌਕਾ ਮਿਲਦਾ ਹੈ ਕਿ ਉਹ UN ਸਿਕਿਉਰਿਟੀ ਕਾਉਂਸਲ ਦੇ ਵਿੱਚ ਬਹਿਣ। 15 ਮੈਂਬਰ ਟੋਟਲ ਨੇ। ਜਿਹੜੇ 10 ਰੋਟੇਟਿੰਗ ਮੈਂਬਰ ਨੇ ਉਹਨਾਂ ਦੀ ਟਰਮ 2 ਸਾਲ ਹੁੰਦੀ ਹੈ। ਪਰ ਉਹਦੇ 'ਚ ਉਹਨਾਂ ਨੇ ਅੱਗੋਂ ਕੀਤਾ ਹੈ ਕਿ ਵੀ ਬੇਸ਼ੱਕ 5 ਨਿਊਕਲੀਅਰ ਆਰਮਡ ਨੇਸ਼ਨਸ ਵੀਟੋ ਵੀਲਡਿੰਗ ਮੈਂਬਰਸ ਨੇ, ਲੇਕਿਨ ਇੱਕ ਮਹੀਨੇ ਦੇ ਲਈ UN ਸਿਕਿਉਰਿਟੀ ਕਾਉਂਸਲ ਦੀ ਪ੍ਰੈਜ਼ੀਡੈਂਸੀ ਜਿਹੜੀ ਆ ਉਹ ਰੋਟੇਟਿੰਗ ਮੈਂਬਰਸ ਨੂੰ ਮਿਲਦੀ ਹੈ। ਸੋ ਅਗਸਤ ਦਾ ਮਹੀਨਾ ਜਿਹੜਾ ਹੈ ਉਹਦੇ 'ਚ ਭਾਰਤ ਯੂਨਾਈਟਿਡ ਨੇਸ਼ਨ ਸਿਕਿਉਰਿਟੀ ਕਾਉਂਸਲ ਦਾ ਪ੍ਰੈਜ਼ੀਡੈਂਟ ਬਣਿਆ। ਹੁਣ ਜ਼ਾਹਰ ਹੈ ਕਿ ਜਦੋਂ ਅਸੀਂ ਅਗਸਤ ਪਹਿਲੀ ਦੀ ਗੱਲ ਕਰਦੇ ਹਾਂ ਉਦੋਂ ਤੱਕ ਬੇਸ਼ੱਕ ਤਾਲਿਬਾਨ ਦੇ ਨਾਲ ਐਗਰੀਮੈਂਟ ਤਾਂ ਟਰੰਪ ਐਡਮਿਨਿਸਟ੍ਰੇਸ਼ਨ ਨੇ ਫਰਵਰੀ 2020 'ਚ ਸਾਈਨ ਕੀਤਾ ਔਰ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਸਿਰਫ ਇਹ ਕੀਤਾ ਕਿ ਜਿਹੜੇ ਮਈ ਪਹਿਲੀ ਤੱਕ ਫੌਜਾਂ ਕੱਢਣ ਦਾ ਸੀ ਕੰਮ ਉਹਨੂੰ 31 ਅਗਸਤ ਤੱਕ ਜਿਹੜਾ ਉਹ ਅੱਗੇ ਪਾ ਲਿਆ ਤਾਲਿਬਾਨ ਦੀ ਸਹਿਮਤੀ ਨਾਲ ਹੀ। ਹਾਲਾਂ ਇਸ ਤੋਂ ਇਹਨਾਂ ਨੇ ਪਹਿਲਾਂ ਨਿਕਲਣਾ ਸੀ। ਹੁਣ ਚਾਹੀਦਾ ਇਹ ਸੀ ਕਿਉਂਕਿ ਇਹ ਸਭ ਤੋਂ ਵੱਡਾ ਕ੍ਰਾਈਸਿਸ ਦਾ ਪੀਰੀਅਡ ਸੀ। 1 ਅਗਸਤ ਨੂੰ ਇਹ UN ਸਿਕਿਉਰਿਟੀ ਕਾਉਂਸਲ ਦੀ ਪ੍ਰੈਜ਼ੀਡੈਂਸੀ ਉਹਨਾਂ ਨੂੰ ਮਿਲਦੀ ਹੈ ਤੇ ਇਧਰ ਲਾਸਟ ਫੇਜ਼ ਚੱਲ ਰਿਹਾ ਹੈ, ਵਾਰ ਆਫ ਨਰਵਸ ਵੀ ਚੱਲ ਰਹੀ ਹੈ। ਤਾਲਿਬਾਨ ਆਪਣਾ ਪ੍ਰੈਸ਼ਰ ਬਿਲਟ ਵੀ ਕਰ ਰਹੇ ਨੇ, ਅਮਰੀਕਾ ਵੀ ਕਰ ਰਿਹਾ ਹੈ, ਇੱਕ ਫੀਅਰ ਵੀ ਹੈ ਕਿ ਫੌਜਾਂ ਦੇ ਨਿਕਲਣ ਤੋਂ ਬਾਅਦ ਕੀ ਹੋਏਗਾ ਕੀ ਨਹੀਂ ਹੋਏਗਾ। ਹੁਣ ਦੁਨੀਆ ਦੇ ਸਭ ਤੋਂ ਵੱਡੀ ਫੋਰਮ ਦੀ ਜਿਹੜੀ ਪ੍ਰੈਜ਼ੀਡੈਂਸੀ ਦਾ ਹੋਣਾ ਇਹਨਾਂ ਦੇ ਕੋਲ ਇੱਕ ਓਪਰਚੁਨਿਟੀ ਸੀ। ਇਹ ਤਾਂ ਆਪਣੇ ਆਪ ਨੂੰ ਆਪੇ ਹੀ ਝੂਠ ਬੋਲ ਕੇ ਹਮ ਵਿਸ਼ਵ ਗੁਰੂ ਬਣ ਗਏ, ਹਮ ਫਲਾਣਾ ਬਣ ਗਏ, ਇਹਨਾਂ ਦੇ ਲਈ ਸੀ ਕਿ ਵੀ ਇਹ ਸਟੇਟਸਮੈਨ ਲਾਈਕ ਸਟੇਟ ਬਿਹੇਵ ਕਰਦੀ। ਸੱਚਮੁੱਚ ਜਿਹੜਾ ਹਿਊਮਨ ਮਿਜ਼ਰੀ ਹੈ, ਹਿਊਮਨ ਪੇਨ ਹੈ ਜਾਂ ਜਿਹੜੀ ਅਨਸਰਟਨਟੀ ਉੱਥੇ ਬਣੀ ਹੋਈ ਸੀ ਉਹਦੇ 'ਚ ਇੱਕ ਇੰਪਾਰਸ਼ਲ ਰੋਲ ਅਦਾ ਕਰਦੇ। ਕਿਉਂਕਿ ਪ੍ਰੈਜ਼ੀਡੈਂਸੀ ਦਾ ਮਤਲਬ ਹੀ ਹੁਣ ਜਿਹੜਾ ਜੱਜ ਦੀ ਕੁਰਸੀ ਤੇ ਬਹਿ ਜਾਂਦਾ ਹੈ, ਜਿਹਨੂੰ ਇੱਕ ਪੰਜਾਬੀ ਦਾ ਇੱਕ ਕਿਹਾ ਜਾਂਦਾ ਜਿਹੜਾ ਮੁਨਸਫ ਦੀ ਕੁਰਸੀ ਤੇ ਬਹਿ ਕੇ ਨਹੀਂ ਇਨਸਾਫ ਕਰਦਾ ਉਹਨੂੰ ਇੱਥੇ ਵੀ ਲਾਹਨਤ ਹੈ, ਉਹਨੂੰ ਉੱਥੇ ਵੀ ਲਾਹਨਤ ਹੈ, ਰੱਬ ਦੀ ਦਰਗਾਹ 'ਚ ਵੀ ਲਾਹਨਤ ਹੈ, ਇੱਥੇ ਵੀ ਲਾਹਨਤ ਹੈ। ਤੁਹਾਡਾ ਜੋ ਮਰਜ਼ੀ ਆਪਣੀ ਕਨਵਿਕਸ਼ਨ ਹੋਏ, ਜਦੋਂ ਤੁਸੀਂ ਮੁਨਸਫ ਜੱਜ ਦੀ ਕੁਰਸੀ ਤੇ ਬੈਠਦੇ ਹੋ ਔਰ ਤੁਸੀਂ 7.5 ਬਿਲੀਅਨ ਲੋਕ ਜਿੱਥੇ ਪ੍ਰਭਾਵਿਤ ਹੋਣੇ ਨੇ ਜਿਸ ਫੈਸਲੇ ਦੇ ਨਾਲ, ਲੇਕਿਨ ਜਿਵੇਂ ਇਹਨਾਂ ਨੇ 4 ਹਫ਼ਤਿਆਂ ਦੇ ਵਿੱਚ ਜਿਹੜੀ ਹੈ ਉਹ ਲਿੱਦ ਕੀਤੀ ਹੈ, ਜੇ ਪੰਜਾਬੀ ਦਾ ਠੇਠ ਲਫ਼ਜ਼ ਕਹਿਣਾ ਹੋਏ, ਤੇ ਮੇਰਾ ਨਹੀਂ ਖਿਆਲ ਕਿਸੇ ਵੀ ਹੋਰ ਪੀਰੀਅਡ 'ਚ ਕਿ ਸਭ ਤੋਂ ਹਿਸਟਰੀ ਦੇ ਕਰੂਸ਼ਲ ਮੌਕੇ ਤੇ ਤੁਹਾਨੂੰ ਮੌਕਾ ਬਣਿਆ ਔਰ ਉਹਨਾਂ ਦਾ ਇਸ 1 ਮਹੀਨੇ ਦੇ ਵਿੱਚ ਇੱਕੋ ਹੀ ਫੋਕਸ ਰਿਹਾ ਕਿ ਪਾਕਿਸਤਾਨ ਨੂੰ
ਬਦਨਾਮ ਕਰਨਾ, ਜੀ ਤਾਲਿਬਾਨ ਨੂੰ ਬਿਲਕੁਲ ਤਾਲਿਬਾਨ ਨਾਲ ਪਾਕਿਸਤਾਨ ਜੋੜ ਦਿਓ, ਪਾਕਿਸਤਾਨ ਨਾਲ ਦਹਿਸ਼ਤਗਰਦੀ ਜੋੜ ਦਿਓ, ਸੈਂਕਸ਼ਨਸ ਲਾ ਦਿਓ, ਇੱਧਰ ਲਾ ਦਿਓ, ਉੱਧਰ ਲਾ ਦਿਓ, ਔਰ ਅਖੀਰ ਤੱਕ ਉੱਥੇ ਇਹਨਾਂ ਦੇ ਡਿਪਲੋਮੈਟ ਵਿਦਨ ਇੰਡੀਆ ਅਮਰੀਕਾ ਨਾਲ ਕੁਆਡ ਦਾ ਜਿਹੜਾ ਉਹ ਵਰਤ ਕੇ ਇਹ ਕਹਿੰਦੇ ਰਹੇ ਜੀ ਕਿ ਵੀ ਤੁਸੀਂ ਰੁਕੋ। ਔਰ ਜੋ ਵੀ ਅਜੇ ਜਦੋਂ ਵੀ ਕੋਈ ਇਨਵੈਸਟੀਗੇਸ਼ਨ ਹੋਏਗੀ, ਮੈਨੂੰ ਕੋਈ ਸ਼ੱਕ ਨਹੀਂ ਹੈ ਕਿ ਇਸਲਾਮਿਕ ਸਟੇਟ ਖੁਰਾਸਾਨੀ ਪ੍ਰੋਵਿੰਸ ਜਿਹੜੀ ਹੈ ਜਾਂ ਤਹਿਰੀਕੇ ਤਾਲਿਬਾਨ ਪਾਕਿਸਤਾਨ ਇਹਨਾਂ ਦੀਆਂ ਕ੍ਰੀਏਟ ਕੀਤੀਆਂ ਹੋਈਆਂ। ਜੇ ਕ੍ਰੀਏਟ ਨਹੀਂ ਵੀ ਨੇ, ਇਹਨਾਂ ਦੀ ਜਿਹੜੀ ਆ ਉਹਦੇ 'ਚ ਕਾਫੀ ਹੱਦ ਤੱਕ ਮੁਦਾਖਲਤ ਹੈ, ਕਿਉਂਕਿ ਉਹ ਕੋਈ ਟਾਈਟ ਕੰਪਾਰਟਮੈਂਟਲਾਈਜ਼ਡ ਆਰਗੇਨਾਈਜੇਸ਼ਨਸ ਨਹੀਂ ਹੁੰਦੀਆਂ। ਜਦੋਂ ਲੋਕ ਤੁਸੀਂ ਇਸ ਕਿਸਮ ਦੇ ਮਿਲੀਟੈਂਟ ਗਰੁੱਪ ਬਣਾਉਂਦੇ ਹੋ, ਖੜੇ ਕਰਦੇ ਹੋ, ਉਹਨਾਂ 'ਚ ਕੌਣ ਕਿੱਥੋਂ ਵੜ ਗਿਆ, ਕੀ ਹੈ, ਕੌਣ ਕਿਹਦੇ ਕਹਿਣ ਤੇ ਕਰ ਰਿਹਾ ਸੀ। ਪੰਜਾਬ ਦੀ ਮਿਲੀਟੈਂਸੀ 'ਚ ਦੇਖਿਆ ਵੀ ਕਿਵੇਂ ਸਰਕਾਰੀ ਬਲੈਕ ਕੈਟਸ ਵੜੀਆਂ, ਔਰ ਸਾਡੇ ਜੁਝਾਰ ਕੁਝ ਐਸੇ ਸੀ ਜਿਹੜਾ ਉੱਪਰ ਤੱਕ ਪਹੁੰਚ ਗਏ ਜਿਨ੍ਹਾਂ ਬਾਰੇ ਪਤਾ ਹੀ ਨਹੀਂ ਸੀ, ਔਰ ਜਦੋਂ ਲੇਟਰ ਔਨ ਪਤਾ ਲੱਗਾ ਕਿ ਭਾਈ ਉਹ ਤਾਂ ਕੰਮ ਹੀ ਏਜੰਸੀਆਂ ਲਈ ਕਰਦੇ ਸੀ। ਸੋ ਇਹਨਾਂ ਨੇ ਅਫਗਾਨਿਸਤਾਨ 'ਚ ਆਪਣੀ 20 ਸਾਲ ਦੀ ਪ੍ਰੈਜ਼ੈਂਸ ਜਿਹੜੀ ਹੈ ਉੱਥੇ ਸਪਾਈਂਗ ਦੇ ਲਈ, ਅੱਡੇ ਬਣਾਉਣ ਦੇ ਲਈ, ਕੌਂਸੂਲੇਟ ਖੋਲ੍ਹਣ ਲਈ ਵਰਤੀ। ਔਰ ਜਦੋਂ ਇਹਨਾਂ ਨੂੰ 1 ਮਹੀਨਾ ਮਿਲਿਆ, ਇਹਨਾਂ ਨੇ ਪੂਰਾ ਗੰਦ ਪਾਇਆ, ਕੋਈ ਜਿਹੜਾ ਮੌਕਾ ਉਹ ਜਾਣ ਨਹੀਂ ਦਿੱਤਾ। ਔਰ ਜੇ ਅਫਗਾਨਿਸਤਾਨ ਦੇ ਮੁੱਦੇ ਤੇ ਸਪੈਸ਼ਲ ਸੈਸ਼ਨ ਸੱਦਿਆ ਜਾਂਦਾ ਹੈ, ਸਭ ਤੋਂ ਜ਼ਿਆਦਾ ਪ੍ਰਭਾਵਿਤ ਮੁਲਕ ਪਾਕਿਸਤਾਨ ਹੈ, ਸਭ ਤੋਂ ਜ਼ਿਆਦਾ ਬਾਰਡਰ 2600-2700 ਕਿਲੋਮੀਟਰ ਉਹਨਾਂ ਨਾਲ ਲੱਗਦਾ। ਉਹ ਰਿਕੁਐਸਟ ਕਰਦੇ ਨੇ ਵੀ ਸਾਨੂੰ ਡਿਸਕਸ਼ਨਸ, ਉਹਨਾਂ ਨੇ ਕਿਹਾ ਜੀ ਤੁਸੀਂ ਨਹੀਂ ਆ, ਤੁਸੀਂ ਪਾਕਿਸਤਾਨ ਨੂੰ ਬਾਹਰ ਰੱਖ ਕੇ ਕਿਹੜਾ ਅਫਗਾਨਿਸਤਾਨ ਦਾ ਹੱਲ ਕੱਢੋਗੇ। ਲੇਕਿਨ ਇਹ ਵੀ ਚੰਗਾ ਹੋਇਆ ਜਦੋਂ ਅਸੀਂ ਕਹਿੰਦੇ ਆ ਵੀ ਐਗ ਔਨ ਦਾ ਫੇਸ, ਇਹ ਅਮਰੀਕਨ ਐਕਸਪ੍ਰੈਸ਼ਨ ਹੈ ਕਿ ਮੂੰਹ ਲਿਬੜ, ਕਿਉਂਕਿ ਇੱਥੇ ਜਦੋਂ ਰੈਲੀਆਂ ਜਾਂ ਦੂਜਿਆਂ 'ਚ ਹੁੰਦਾ ਹੈ, ਇੱਥੇ ਆਂਡੇ ਮਾਰਨਾ ਜਾਂ ਟਮਾਟਰ ਮਾਰਨਾ ਕੋਈ ਗੈਰ ਕਾਨੂੰਨੀ ਨਹੀਂ ਹੈ। ਸੋ ਉਹਨਾਂ ਨੇ ਤਾਂ ਆਪ ਹੀ ਉਹਨਾਂ ਦਾ ਮੂੰਹ ਮੁਸ਼ਕ ਵੀ ਹੁੰਦੀ ਹੈ ਤੇ ਉਹ ਲੱਤਾ ਵੀ ਨਹੀਂ ਹੁੰਦਾ ਜਦੋਂ ਜੋ ਉਹ ਉਹਨਾਂ ਨੇ। ਵੈਸੇ ਤਾਂ ਜੇ ਪੰਜਾਬੀ 'ਚ ਕਹਿਣਾ ਹੁੰਦਾ ਤਾਂ ਫਿਰ ਮੈਂ ਹੋਰ ਵੀ ਸਖਤ ਮੈਂ ਕਿਹਾ ਚਲੋ ਇੰਨਾ ਇਹਨਾਂ ਨੂੰ ਰੱਖੀਏ। ਨਤੀਜੇ ਦੇ ਤੌਰ ਤੇ ਇਹਨਾਂ ਦੇ ਹੁੰਦੇ 15 ਦਿਨ ਦੇ 1 ਅਗਸਤ ਨੂੰ ਇਹ ਪ੍ਰਧਾਨਗੀ ਮਿਲਦੀ ਹੈ, 15 ਅਗਸਤ ਨੂੰ ਤਾਲਿਬਾਨ ਕਾਬਲ ਦੇ ਵਿੱਚ ਝੰਡੇ ਲਹਿਰਾ ਦਿੰਦੇ ਨੇ। ਇਹਨਾਂ ਨੂੰ ਪਤਾ ਨਾ ਲੱਗੇ ਵੀ ਹਨੇਰ ਹੋਇਆ ਕਿ ਚਾਨਣ, ਇੱਕ ਬਿਮਾਰੀ ਵੀ ਹੁੰਦੀ ਹਨੇਰ ਚਾਨਣ, ਵੀ ਉਹ ਇਹਨਾਂ ਨੂੰ ਚੰਬੜ ਗਈ। ਔਰ ਹੁਣ ਜਦੋਂ ਇਹ ਜਾ ਰਹੇ ਨੇ, ਆਲਰੇਡੀ ਅਮਰੀਕਾ ਦਾ ਲਾਸਟ ਸੋਲਜਰ ਉੱਥੋਂ ਨਿਕਲ ਆਇਆ ਪ੍ਰੀਵੀਅਸ ਮਿਡਨਾਈਟ ਤੋਂ ਬਾਅਦ, ਔਰ ਇਹਨਾਂ ਨੂੰ ਲੇਕਿਨ ਜਾਂਦੇ ਜਾਂਦੇ ਵੀ ਇਹਨਾਂ ਨੇ ਉਹ ਗੰਦ ਪਾਇਆ ਜਿਹੜਾ ਜ਼ਾਹਰ ਹੈ ਵੀ ਜਦੋਂ ਇਸ ਕਿਸਮ ਦਾ ਮੁੱਦਾ ਹੋਏ। ਔਰ ਲੋਕਲ ਜੇ ਅਮਰੀਕਾ ਨੇ ਆਊਟਰੀਚ ਕੀਤਾ, ਉਹਨਾਂ ਨੇ ਆਪਣਾ ਕੱਲਾ ਇਹੀ ਨਹੀਂ ਵੀ ਇਹਨਾਂ ਦਾ, ਉਹਨਾਂ ਨੇ ਉੱਥੇ ਕੁਆਡ ਬਣਾਇਆ ਜਿਹਦੇ 'ਚ ਉਹਨਾਂ ਨੇ ਚੀਨ, ਪਾਕਿਸਤਾਨ ਔਰ ਤਾਜਿਕਸਤਾਨ ਉਹਨਾਂ ਨੂੰ ਨਾਲ ਰੱਖਿਆ। ਫਿਰ ਉਹਨਾਂ ਨੇ ਟਰਕੀ, ਈਰਾਨ, ਇਹਦੇ ਬਾਵਜੂਦ ਕਿ ਈਰਾਨ ਦੇ ਉੱਤੇ ਸੈਂਕਸ਼ਨ ਲੱਗੀਆਂ ਹੋਈਆਂ ਨੇ, ਅਮਰੀਕਾ ਨੇ ਉਸ ਨੂੰ ਐਨਕਰੇਜ ਕੀਤਾ ਕਿ ਬਈ ਕੋਈ ਗੱਲ ਨਹੀਂ, ਉਹਦਾ ਹਿੱਸਾ ਬਣੇ। ਲੇਕਿਨ ਜਾਂਦੇ ਜਾਂਦੇ ਵੀ ਜਿਹੜਾ ਭਾਰਤ ਨੇ ਔਰ ਪਾਕਿਸਤਾਨ ਦੇ ਨਾਲ ਆਪਣੀ ਨਫ਼ਰਤ ਔਰ ਦੂਜੇ ਪਾਲਦਿਆਂ ਜਿਹੜਾ ਰੈਜ਼ੋਲੂਸ਼ਨ ਪਾਸ ਕਰਵਾਇਆ UN ਸਿਕਿਉਰਿਟੀ ਕੌਂਸਲ 'ਚ, ਉਹਦੇ 'ਚ ਦੋਨੋਂ ਮੁਲਕ ਰਸ਼ੀਆ ਔਰ ਚਾਈਨਾ ਜਿਹੜੇ ਪਰਮਾਨੈਂਟ ਸਿਕਿਉਰਿਟੀ, ਉਹਨਾਂ ਨੇ ਬਾਈਕਾਟ ਕੀਤਾ, ਯਾਨੀ ਉਹ ਵੋਟ ਨਹੀਂ ਕੀਤਾ। ਸੋ ਮਤਲਬ ਜਿਹੜੇ ਇਸ਼ੂ ਦੇ ਉੱਤੇ ਕੰਸੈਂਸਸ ਹੋਣੀ ਚਾਹੀਦੀ ਸੀ ਕਿ ਉੱਥੋਂ ਨਿਕਲ ਆਈ ਫੌਜ ਹੁਣ ਕਿ ਅਫਗਾਨਿਸਤਾਨ ਸਟੇਬਲ ਹੋਏ, ਇਹਨਾਂ ਨੇ ਉਹਨੂੰ ਵੀ ਪੂਰੀ ਤਰ੍ਹਾਂ ਨੈਗੇਟਿਵ ਬਣਾਇਆ। ਔਰ ਇਹਦੇ 'ਚ ਇੰਡੀਆ ਨੇ ਹਾਲਾਂਕਿ ਕਲੇਮ ਵਿਕਟਰੀ ਕਰ ਰਹੇ ਨੇ ਕਿ ਜੀ ਅਸੀਂ ਜਿਹੜੇ ਨੇ ਆਪਣਾ ਕੀ ਕੰਸਰਨ ਇਸ ਰੈਜ਼ੋਲੂਸ਼ਨ ਦੇ ਵਿੱਚ ਲੈ ਆਂਦੇ। ਹੁਣ ਰੈਜ਼ੋਲੂਸ਼ਨ ਕੀ ਹੈ ਜਿਹੜਾ UN ਸਿਕਿਉਰਿਟੀ, ਔਰ ਅੱਜ ਹੀ ਇਹਨਾਂ ਦੀ ਟਰਮ ਖਤਮ ਹੋ ਗਈ। ਰੈਜ਼ੋਲੂਸ਼ਨ ਡਿਮਾਂਡਸ that Afghan territory not be used to threaten or attack any country or to shelter and train terrorists and plan or finance terrorist attacks. It specifically mentions individuals designated by UNSC Resolution 1267, which includes Lashkar-e-Taiba and Jaish-e-Mohammed, said the sources explaining why India played an active role in ensuring. ਉਹਨਾਂ ਨੇ ਨਾ ਸਿਰਫ ਅਗੇਨ ਪਾਕਿਸਤਾਨ ਦੇ ਸਿਰ ਭਾਂਡਾ ਭੰਨਿਆ, ਲਸ਼ਕਰ-ਏ-ਤੌਇਬਾ ਔਰ ਜੈਸ਼-ਏ-ਮੁਹੰਮਦ ਨੇ। ਹੁਣ ਚਾਈਨਾ ਔਰ ਰੂਸ ਦਾ ਨੇ ਕਿਉਂ ਬਾਈਕਾਟ ਕੀਤਾ ਵੋਟ ਨੂੰ, ਉਹਨਾਂ ਨੇ ਕਿਹਾ ਵੀ ਠੀਕ ਹੈ। ਔਰ ਉਹਨਾਂ ਨੇ ਕਿਹਾ ਇਨ देयर ਸਟੇਟਮੈਂਟਸ ਐਕਸਪਲੇਨਿੰਗ ਦ ਸਪਲਿਟ ਵਿਦਨ UNSC's permanent members, Russia and China said they wanted all the groups. ਉਹਨਾਂ ਨੇ ਕਿਹਾ ਜੀ ਜੇ ਹੁਣ ਤੁਸੀਂ ਇੱਕ ਤਾਂ ਤੁਸੀਂ ਇੱਕ ਜਨਰਲ ਸਟੇਟਮੈਂਟ ਹੈ ਵੀ ਤੁਹਾਡੀ ਧਰਤੀ ਕਿਸੇ ਦਹਿਸ਼ਤਗਰਦ ਕਾਰਵਾਈ ਲਈ ਨਹੀਂ ਇਸਤੇਮਾਲ ਹੋਏਗੀ, ਉਹ ਤਾਂ ਡੀਲ ਦਾ ਹਿੱਸਾ ਹੈ ਅਮਰੀਕਾ ਦੇ ਨਾਲ। ਤਾਲਿਬਾਨ ਵੀ ਬਾਰ-ਬਾਰ ਉਹਨਾਂ ਦੇ ਸਪੋਕਸਮੈਨ ਕਹਿ ਰਹੇ ਨੇ। ਪਰ ਜੇ ਤੁਸੀਂ ਲਸ਼ਕਰ-ਏ-ਤੌਇਬਾ ਤੇ ਜੈਸ਼-ਏ-ਮੁਹੰਮਦ ਵਿੱਚ ਵਾੜਨਾ, ਚਾਈਨਾ ਔਰ ਰਸ਼ੀਆ ਦਾ ਇਹ ਸਟੈਂਡ ਸੀ ਕਿ ਜੇ ਤੁਸੀਂ ਇਸ ਪਾਸੇ ਜਾਣਾ
then all the groups especially Islamic State, ਹੁਣ ਜਿਹੜੀ ਕਾਬਲ ਦੇ ਵਿੱਚ ਸੁਸਾਈਡ ਬੰਬਰ ਆਂਦਾ ਇਸਲਾਮਿਕ ਸਟੇਟ ਦਾ, ਹੁਣ ਉਹਦਾ ਨਾਮ ਕਿਉਂ ਨਹੀਂ ਲਿਆ ਜੀ ਇਸਲਾਮਿਕ ਸਟੇਟ ਦਾ? ਕਿਉਂਕਿ ਇਹਨਾਂ ਦੀ ਪੁਸ਼ਤ ਪਨਾਈ ਹੈ। ਫਿਰ ਉਜਗਰ ਈਸਟ ਤੁਰਕਿਸਤਾਨ ਇਸਲਾਮਿਕ ਮੂਵਮੈਂਟ ਜਿਹਦਾ ਚੀਨ ਨੂੰ ਫਿਕਰ ਹੈ ਕਿ ਸਿਨਕਿਆਂਗ ਦੇ ਵਿੱਚ ਕੀ ਕਰਨਗੇ, ਉਹਨਾਂ ਨੇ ਕਿਹਾ ਵੀ ਇਹਨਾਂ ਨੂੰ ਵੀ ਫਿਰ ਨੇਮ ਕਰੋ ਸਪੈਸ਼ਲੀ ਇਨ ਦਾ ਡਾਕੂਮੈਂਟ। ਔਰ ਬਾਕੀ ਉਹਨਾਂ ਨੇ ਦੇ ਅਕਿਊਜ਼ ਦਾ ਰੈਜ਼ੋਲੂਸ਼ਨ ਸਪਾਂਸਰਸ US, UK and France of having rushed it through a tight schedule while seeking to absolve the US of responsibility and distinguish between their and our terrorists। ਉਹਨਾਂ ਨੇ ਸੀ ਨਾ ਜਿਵੇਂ ਜੀ ਗੁੱਡ ਟੈਰਰਿਸਟ, ਉਹਨਾਂ ਨੇ ਕਿਹਾ ਜੀ ਇਹ ਜਿਹੜੇ ਸਾਡੇ ਟੈਰਰਿਸਟ ਨੇ ਉਹਨਾਂ ਨੂੰ ਅਸੀਂ ਨਾ ਨਹੀਂ ਕਰਦੇ, ਕਿਉਂਕਿ ਇਹ ਜਿਹੜੀ ਉਹਨਾਂ ਨੇ ਉਜਗਰ ਈਸਟ ਤੁਰਕਿਸਤਾਨ ਇਸਲਾਮਿਕ ਮੂਵਮੈਂਟ ਉਹ ਚਾਈਨਾ ਨੂੰ ਬਾਰਡਰ ਕਰਦੇ ਨੇ, ਅਮਰੀਕਾ ਨੇ ਉਹਨੂੰ ਟੈਰਰਿਸਟ ਲਿਸਟ ਚੋਂ ਕੱਢ ਲਿਆ ਹੋਇਆ ਹੈ। ਉਹਨਾਂ ਨੇ ਕਿਹਾ ਜੀ ਬਾਕੀ ਜਿਹੜੇ ਤੁਸੀਂ ਆਪਣੇ ਟੈਰਰਿਸਟ ਜਿਹੜੇ ਨੇ ਉਹ ਗੁੱਡ ਟੈਰਰਿਸਟ ਹੋ ਗਏ ਤੁਹਾਡੇ ਔਰ ਅਦਰ ਵੇ। ਪਰ ਮੈਂ ਸਮਝਦਾ ਵੀ ਇਹ ਜਿਹੜਾ ਭਾਰਤ ਦੇ ਮੱਥੇ ਦੇ ਉੱਤੇ ਇੱਕ ਕਲੰਕ ਹੀ ਨਹੀਂ, ਉਹ ਸਾਰਾ ਇਹ ਕਹਿ ਲਓ ਕਿ ਕੋਲਿਆਂ ਦੀ ਜਿਹੜੀ ਉਹ ਖਾਨ ਹੁੰਦੀ ਹੈ ਉਹਦਾ ਸਾਰਾ ਕਾਲਾ ਹੀ ਤਵਾ ਇਹਨਾਂ ਦੇ ਮੂੰਹ ਤੇ ਜਿਹੜਾ ਉਹ ਤਵੇ ਦੀ ਕਾਲਖ ਲੱਗੀ ਹੈ, ਜਿਹੜੀ ਹਟਦੀ ਨਹੀਂ ਹੁੰਦੀ ਤਵੇ ਦੀ ਕਾਲਖ। ਔਰ ਇਹ ਉਹਨਾਂ ਨੇ ਘਟੀਆਪਨ ਸਾਬਤ ਕੀਤਾ, ਕਿਉਂਕਿ ਇਹ ਜਿਹੜੇ ਬੇਸ਼ੱਕ ਮੁਲਕਾਂ ਦੇ ਇੰਟਰਸਟ ਨੇ, ਮੁਲਕ ਆਪਸ ਲੜਦੇ ਨੇ ਭਿੜਦੇ ਨੇ, ਪਰ ਕੁੱਲ ਮਿਲਾ ਕੇ ਫਿਰ ਵੀ ਕਿਤੇ ਨਾ ਕਿਤੇ ਕੰਸੈਂਸਸ ਬਣਾਉਣ ਲਈ ਤਾਂ ਕਿ ਫਿਊਚਰ ਦੇ ਵਿੱਚ ਉੱਥੇ ਹੋਰ ਬਲੱਡ ਸ਼ੈਡ ਨਾ ਹੋਏ। ਪਰ ਉਹ ਇਹਨੇ ਸਾਬਤ ਕੀਤਾ ਇੰਡੀਆ ਨੇ ਕਿ ਕੁੱਤਾ ਰਾਜ ਬਹਾਲੀ ਹੈ ਮੁੜ ਚੱਕੀ ਚੱਟੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੌਥ ਲੈਨ ਬ੍ਰੇਕ ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਭਾਰਤ ਦੀ ਰਾਜਧਾਨੀ ਦਿੱਲੀ ਦੀਆਂ ਸਰਹੱਦਾਂ ਤੇ 9 ਮਹੀਨੇ ਤੋਂ ਚੱਲਦੇ ਆ ਰਹੇ ਕਿਸਾਨ ਅੰਦੋਲਨ ਨੂੰ ਦੁਨੀਆ ਦੇ ਇਤਿਹਾਸ ਵਿੱਚ ਅਹਿਮ ਦਰਜਾ ਹਾਸਲ ਹੋ ਚੁੱਕਿਆ ਹੈ। ਕਿਸਾਨ ਅੰਦੋਲਨ ਨੂੰ ਇਹ ਦਰਜਾ ਐਵੇਂ ਨਹੀਂ ਮਿਲਿਆ। ਇਹ ਦਰਜਾ ਹਾਸਲ ਕਰਨ ਲਈ ਕਿਸਾਨਾਂ ਨੂੰ ਬਹੁਤ ਜ਼ਿਆਦਾ ਕੀਮਤ ਚੁਕਾਉਣੀ ਪਈ ਆ। 600 ਤੋਂ ਵੱਧ ਕਿਸਾਨਾਂ ਨੂੰ ਆਪਣੀ ਜਾਨ ਦੀ ਬਾਜੀ ਲਾਉਣੀ ਪਈ। ਹਜ਼ਾਰਾਂ ਕਰੋੜ ਰੁਪਏ ਇਸ ਅੰਦੋਲਨ ਦੀ ਭੇਟ ਚੜਾਉਣੇ ਪਏ। ਜਿਹੜਾ ਕੀਮਤੀ ਸਮਾਂ ਤੇ ਸ਼ਕਤੀ ਖੇਤੀ ਉਤਪਾਦਨ ਵਿੱਚ ਕਿਸਾਨਾਂ ਨੇ ਲਾਉਣਾ ਸੀ, ਉਹ ਮੋਦੀ ਸਰਕਾਰ ਵਿਰੁੱਧ ਲੜਦਿਆਂ ਹੋਇਆਂ ਇਸ ਸੰਘਰਸ਼ ਦੇ ਵਿੱਚ ਲਾਇਆ, ਤਾਂ ਜਾ ਕੇ ਵਿਸ਼ਵ ਦੇ ਇਤਿਹਾਸ ਵਿੱਚ ਕਿਸਾਨ ਅੰਦੋਲਨ ਨੂੰ ਇਹ ਦਰਜਾ ਹਾਸਲ ਹੋਇਆ ਹੈ। ਅੰਦੋਲਨ ਵਿੱਚ ਜਾਨਾਂ ਵਾਰਨ ਵਾਲੇ ਕਿਸਾਨ ਯੋਧਿਆਂ ਦੇ ਜੀਵਨ ਬਾਰੇ ਵੌਇਸ ਆਫ ਖਾਲਸਾ ਪ੍ਰੋਡਕਸ਼ਨ ਗਰੁੱਪ ਵੱਲੋਂ ਇੱਕ ਲੜੀਵਾਰ ਕਿਸਾਨ ਯੋਧਿਆਂ ਦੀ ਦਾਸਤਾਨ ਦਾ ਪ੍ਰਸਾਰਣ 1 ਸਤੰਬਰ ਤੋਂ ਹੋਣ ਜਾ ਰਿਹਾ ਹੈ। ਇਹ ਪ੍ਰੋਗਰਾਮ ਵੇਖਣ ਲਈ ਤੁਸੀਂ ਵੌਇਸ ਆਫ ਖਾਲਸਾ ਨਿਊਜ਼ ਫੇਸਬੁੱਕ ਪੇਜ ਤੇ ਵੌਇਸ ਆਫ ਖਾਲਸਾ ਟੀਵੀ YouTube ਦੇ ਨਾਲ ਜੁੜੇ ਰਹਿਣਾ। ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨ ਦੇ ਲਈ ਤੁਸੀਂ ਸਾਡੇ ਫੋਨ ਨੰਬਰ +1 917 225 2798 ਤੇ ਸੰਪਰਕ ਕਰ ਸਕਦੇ ਹੋ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਡਿਪਲੋਮੈਟਿਕ ਲੈਵਲ ਤੇ ਭਾਰਤ ਲਈ ਅਫਗਾਨਿਸਤਾਨ ਦੇ ਮੁੱਦੇ ਤੇ ਇੱਕ ਹੋਰ ਸੰਕਟ ਜਿਹੜਾ ਖੜਾ ਹੋਣ ਜਾ ਰਿਹਾ ਹੈ। ਸੋ ਸਾਰਕ ਨਾਂ ਦੀ ਸੰਸਥਾ ਸਾਊਥ ਏਸ਼ੀਆ ਦੇ 8 ਦੇਸ਼ਾਂ ਦੀ ਨੁਮਾਇੰਦਾ ਜਮਾਤ ਹੈ। ਸੋ 2007 ਵਿੱਚ ਅਫਗਾਨਿਸਤਾਨ ਇਸ ਜਮਾਤ ਦਾ 8ਵਾਂ ਮੈਂਬਰ ਦੇਸ਼ ਬਣਿਆ ਸੀ। ਸੋ ਸਾਰਕ ਦੇਸ਼ਾਂ ਦੀ ਮੀਟਿੰਗ ਇਸ ਵੇਲੇ ਇਸਲਾਮਾਬਾਦ ਵਿੱਚ ਹੋਣ ਜਾ ਰਹੀ ਹੈ, ਕਿਉਂਕਿ ਤਾਲਿਬਾਨ ਨੇ ਮੁਕੰਮਲ ਤੌਰ ਤੇ ਅਫਗਾਨਿਸਤਾਨ ਵਿੱਚ ਕਬਜ਼ਾ ਕਰਕੇ ਆਪਣੀ ਹਕੂਮਤ ਜਿਹੜੀ ਹੈ ਉਹ ਬਣਾ ਲਈ ਹੈ। ਸੋ ਇਸ ਲਈ ਪਾਕਿਸਤਾਨ ਵੱਲੋਂ ਅਫਗਾਨਿਸਤਾਨ ਨੂੰ ਵੀ ਇਸ ਕਾਨਫਰੰਸ ਵਿੱਚ ਸ਼ਾਮਿਲ ਹੋਣ ਦਾ ਸੱਦਾ ਦਿੱਤਾ ਜਾਣਾ ਲਾਜ਼ਮੀ ਹੈ। ਸੋ ਵਿਊਅਰਸ ਦੇਖਣਾ ਇਹ ਹੈ ਕਿ ਕੀ ਭਾਰਤ ਇਸ ਫੈਸਲੇ ਨੂੰ ਮੰਨੇਗਾ ਜਾਂ ਸਾਰਕ ਕਾਨਫਰੰਸ ਦਾ ਬਾਈਕਾਟ ਕਰੇਗਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ, ਨਾਲ ਹੀ ਗੁਰਬਾਣੀ ਵਿਚਾਰਾਂ ਦੀ ਸਾਂਝ ਵੀ ਤੁਹਾਡੇ ਨਾਲ ਪਾਈ ਜਾਏਗੀ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਭਾਰਤ ਵਿਸ਼ਵ ਗੁਰੂ
ਬਣਨ ਦਾ ਖਾਬ ਵੀ ਦੇਖਦਾ ਹੈ ਔਰ ਟਾਰਾਂ ਵੀ ਮਾਰਦਾ ਹੈ। ਲੇਕਿਨ ਇੱਕ ਗੱਲ ਦਾ ਧਿਆਨ ਰਹੇ, ਅਕਸਰ ਸਿਆਸਤ ਦੇ ਵਿੱਚ ਇੱਕ ਗੱਲ ਕਹੀ ਜਾਂਦੀ ਹੈ ਕਿ ਬਾਹਰ ਤੁਹਾਡੀ ਜਿੰਨੀ ਮਰਜ਼ੀ ਬੱਲੇ ਬੱਲੇ ਹੋਏ, ਜੇ ਤੁਹਾਡੇ ਆਪਣੇ ਘਰ, ਆਪਣੇ ਪਿੰਡ, ਆਪਣੇ ਇਲਾਕੇ 'ਚ ਤੁਹਾਨੂੰ ਕੋਈ ਨਹੀਂ ਪੁੱਛਦਾ ਤੇ ਬਾਹਰਲੀ ਵਾਹ ਜਿਹੜੀ ਹੈ ਉਹ ਤੁਹਾਨੂੰ ਲੰਬਾ ਵਕਤ ਸਰਵਾਈਵ ਨਹੀਂ ਕਰਵਾਉਂਦੀ। ਔਰ ਬਹੁਤ ਵਾਰ ਪੋਲੀਟੀਕਲੀ ਹੁੰਦਾ ਹੈ ਕਿ ਭਾਵੇਂ ਨੇਸ਼ਨ ਦੇ ਅਖਬਾਰਾਂ 'ਚ ਜਾਂ ਮੀਡੀਆ 'ਚ ਕਿਸੇ ਦੀ ਚਰਚਾ ਰੋਜ਼ ਹੁੰਦੀ ਹੋਏ, ਪਰ ਉਹ ਆਪਣੇ ਹਲਕੇ 'ਚੋਂ ਉਹਦੀ ਜ਼ਮਾਨਤ ਜ਼ਬਤ ਹੋਈ ਹੁੰਦੀ ਹੈ ਕਿਉਂਕਿ ਲੋਕਲ ਉਸ ਦਾ ਕੋਈ ਉਹਨੇ ਲੋਕਾਂ ਦੇ ਨਾਲ ਬਣਾ ਕੇ ਨਹੀਂ ਰੱਖੀ ਹੁੰਦੀ ਜਾਂ ਲੋਕਾਂ ਦੇ ਉਹ ਕੰਮ ਨਹੀਂ ਆਇਆ ਹੁੰਦਾ। ਜੀ ਹੁਣ ਜੇ ਭਾਰਤ ਨੇ, ਔਰ ਜਿੰਨਾ ਵੱਡਾ ਇਹ ਮੁਲਕ ਹੈ ਦੁਨੀਆ ਦਾ ਆਬਾਦੀ ਦੇ ਲਿਹਾਜ਼ ਨਾਲ ਦੂਸਰਾ ਵੱਡਾ ਮੁਲਕ, ਔਰ ਜਿੰਨੇ ਕੁਦਰਤ ਨੇ ਉੱਥੇ ਉਹਨਾਂ ਨੂੰ ਸਾਧਨ ਵੀ ਦਿੱਤੇ ਔਰ ਬਹੁਤ ਸਾਰਾ ਸਿਸਟਮ ਬ੍ਰਿਟਿਸ਼ ਕੋਲੋਨੀਲਿਸਟ ਉਹਨਾਂ ਨੂੰ ਬਣਾ ਕੇ ਦੇ ਗਏ, ਬਣਿਆ ਬਣਾਇਆ, ਜੇ ਸੱਚਮੁੱਚ ਇਹਨਾਂ ਦਾ ਦਾਇਰਾਕਾਰ ਵੱਡੇ ਦਾਇਰੇ 'ਚ ਸੋਚਣ ਦਾ ਹੁੰਦਾ ਤੇ ਸੱਚਮੁੱਚ ਭਾਰਤ ਦੇ ਕੋਲ ਇੱਕ ਦੁਨੀਆ ਦੇ ਵਿੱਚ ਇੰਪ੍ਰੈਸਿਵ ਰੋਲ ਹੁੰਦਾ। ਪਰ ਇਹਨਾਂ ਨੇ ਸਭ ਤੋਂ ਪਹਿਲਾਂ ਇਹ ਜਿਹੜਾ ਉਸ ਸਪਣੀ ਵਾਂਗ ਜਿਹੜੀ ਆਪਣੇ ਜਾਏ ਖਾਂਦੀ ਹੈ, ਉਸ ਨੇ ਕਿਵੇਂ ਆਪਣੀਆਂ ਮਾਈਨੋਰਿਟੀਜ਼ ਦੇ ਨਾਲ ਕੀ ਸਲੂਕ ਕੀਤਾ, ਕਸ਼ਮੀਰ ਦੇ ਵਿੱਚ ਸਿੱਖਾਂ ਨਾਲ, ਨਾਰਥ ਈਸਟ ਦੇ ਵਿੱਚ ਦੂਜਿਆਂ ਦੇ ਨਾਲ। ਫਿਰ ਅਕਸਰ ਇਹ ਕਿਹਾ ਜਾਂਦਾ ਹੈ ਕਿ ਭਾਈ 2.5 ਘਰ ਤੇ ਡੈਣ ਵੀ ਛੱਡ ਲੈਂਦੀ ਹੈ ਗਵਾਂਢੀਆਂ ਦੇ ਨਾਲ। ਪਾਕਿਸਤਾਨ ਪਹਿਲੇ ਦਿਨ ਤੋਂ ਐਨਮੀ ਔਰ ਉਦੋਂ ਤੱਕ ਨਹੀਂ ਹਟੇ ਜਦੋਂ ਤੱਕ 1971 ਚ ਪਾਕਿਸਤਾਨ ਦੇ 2 ਟੁਕੜੇ ਨਹੀਂ ਕਰ ਦਿੱਤੇ। ਉਸ ਤੋਂ ਬਾਅਦ ਕਿਹੜੇ ਆਰਾਮ ਨਾਲ ਬੈਠੇ ਨੇ, ਪਿਛਲੀ ਅੱਧੀ ਸਦੀ ਤੋਂ ਉਹਦੇ ਅੱਗੋਂ 4 ਟੁਕੜੇ ਕਰਨ ਨੂੰ ਪਬਲਿਕਲੀ ਉਹਨਾਂ ਦੇ ਜਿਹੜੇ ਨੇ ਲੀਡਰ ਸੁਬਰਾਮਨੀਅਮ ਸਵਾਮੀ ਵਰਗੇ ਲੋਕ ਕਹਿੰਦੇ ਨੇ। ਜੀ ਫਿਰ ਜਿਹੜਾ ਬੰਗਲਾਦੇਸ਼ ਬਣਾਇਆ ਉਹਨਾਂ ਦੇ ਨਾਲ ਜੇ ਇਹਨਾਂ ਦਾ 50 ਸਾਲ ਦਾ ਰਿਸ਼ਤਾ ਦੇਖ ਲਓ ਤੇ ਉਹਦੇ 'ਚ ਹੁਣ ਵਾਲੇ ਇਸ ਬੀਬੀ ਨੂੰ ਛੱਡ ਕੇ ਸ਼ੇਖ ਹਸੀਨਾ ਨੂੰ ਜਾਂ ਇਹਦਾ ਪਿਓ ਥੋੜੀ ਕੁ ਦੇਰ ਰਿਹਾ, ਉਹ ਸਾਰੇ ਪੀਰੀਅਡ 'ਚ ਦੇਖੋ ਕਿੰਨਾ ਕਲੋਜ਼। ਨੇਪਾਲ ਜਿਹੜਾ ਡਿਕਲੇਅਰਡ ਹਿੰਦੂ ਨੇਸ਼ਨ, ਯੂਨਾਈਟਿਡ ਨੇਸ਼ਨ ਦੇ ਵਿੱਚ ਇੱਕੋ ਇੱਕ ਹਿੰਦੂ ਨੇਸ਼ਨ ਡਿਕਲੇਅਰਡ ਨੇਪਾਲ, ਝੰਡਾ ਵੀ ਉਹਨਾਂ ਦਾ ਉਹ ਹਿੰਦੂਆਂ ਵਾਲਾ। ਲੇਕਿਨ ਉਹਨਾਂ ਦਾ ਕੀ ਹਾਲ ਕੀਤਾ, ਨੇਪਾਲ ਨਿਕਲ ਕੇ ਚੀਨ ਦੀ ਜਿਹੜਾ ਬੁੱਕਲ ਦੇ ਵਿੱਚ ਚਲਾ ਗਿਆ। ਇਹੀ ਹਾਲ ਜਿਹੜਾ ਅਸੀਂ ਸ੍ਰੀਲੰਕਾ ਦੇ ਹਵਾਲੇ ਨਾਲ, ਉੱਥੇ ਕਿਵੇਂ ਇਹਨਾਂ ਨੇ ਲਿਟੇ ਵਰਗੀ ਜਮਾਤ ਖੜੀ ਕਰਕੇ ਕੀ ਕੀਤਾ। ਪਾਕਿਸਤਾਨ ਨਾਲ ਅੱਜ ਤੱਕ ਵੀ ਉਹੀ ਕੁਝ ਕਰ ਰਹੇ ਨੇ। ਹੁਣ ਇਸ ਸਾਰੇ ਦੇ ਚੱਲਦਿਆਂ ਜਦੋਂ ਦੁਨੀਆ ਦੇ ਵਿੱਚ ਇਹ ਇੱਕ ਮੂਵਮੈਂਟ ਆਈ, ਯੂਰਪੀਅਨ ਯੂਨੀਅਨ ਬਣੀ ਕਿ ਭਾਈ ਉਹਨਾਂ ਦੀ ਪਾਰਲੀਮੈਂਟ ਵੀ ਹੈ, ਸੁਪਰੀਮ ਕੋਰਟ ਵੀ ਹੈ ਕਿ ਇੰਟਰਸਟ ਵਾਚ ਕਰਨੇ ਨੇ। ਚਾਈਨਾ ਨੇ ਏਸ਼ੀਆਨ ਜਾਂ ਆਸੀਅਨ ASEAN ਦੇ ਥੱਲੇ ਵੀ ਇਕਨੋਮਿਕਲ ਇੰਟਰਸਟ ਵਾਚ ਕਰਨੇ ਨੇ। ਇਹ ਵੀ ਸਾਹਮਣੇ ਆਇਆ ਕਿ ਬਈ ਹਾਰਟ ਆਫ ਏਸ਼ੀਆ ਨਾਂ ਦੀ ਆਰਗੇਨਾਈਜੇਸ਼ਨ ਵੀ ਹੋ ਇਕਨੋਮਿਕਲ ਦੂਸਰੀਆਂ ਬਣੀਆਂ। ਫਿਰ ਭਾਰਤ ਨੇ ਬ੍ਰਿਕਸ ਦੇ ਥੱਲੇ ਵੀ ਵਿੱਚ ਆਇਆ ਕਿ ਜਿਹੜੀਆਂ ਇਹ 5 ਨੇਸ਼ਨ ਜਿਨ੍ਹਾਂ ਦੇ ਵਿੱਚ ਬ੍ਰਾਜ਼ੀਲ ਔਰ ਰਸ਼ੀਆ ਔਰ ਇੰਡੀਆ ਔਰ ਚਾਈਨਾ ਔਰ ਸਾਊਥ ਅਫਰੀਕਾ ਜਿਹੜੇ ਨੇ ਇਹਨਾਂ ਦੇ ਇੰਟਰਸਟ। ਉਸ ਦੌਰ ਦੇ ਵਿੱਚ ਹੀ ਜਿਹੜਾ ਸਾਰਕ ਨਾਂ ਦੀ ਆਰਗੇਨਾਈਜੇਸ਼ਨ, ਕਿਉਂਕਿ ਸਾਊਥ ਏਸ਼ੀਆ ਇੱਕ ਪਾਵਰਫੁਲ ਰੀਜਨ ਔਰ ਉਹਨਾਂ ਦੀ ਜਿਹੜਾ ਸਬ ਕੰਟੀਨੈਂਟ ਹੈ ਉਹਦੇ 'ਚ ਸਾਰਕ ਹੋਣ ਦੇ ਵਿੱਚ ਆਈ, ਸਾਊਥ ਏਸ਼ੀਅਨ ਐਸੋਸੀਏਸ਼ਨ ਆਫ ਰੀਜਨਲ ਕਨਫੈਡਰੇਸ਼ਨ, ਇਹ ਹੋਂਦ 'ਚ ਆਈ। ਹੁਣ ਕਿਉਂਕਿ ਭਾਰਤ ਵੱਡਾ ਮੁਲਕ ਹੋਣ ਦੇ ਨਾਤੇ ਜੇ ਉਹਨੇ ਉੱਥੇ ਆਪਣੀ ਕੋਈ ਭੱਲ ਬਣਾਉਣੀ ਸੀ ਤਾਂ ਉਹਨਾਂ ਨੂੰ ਇੱਕ ਖੁੱਲੇ ਦਿਲ ਦੇ ਨਾਲ ਗੁਆਂਢੀਆਂ ਨੂੰ ਨਾਲ ਲੈ ਕੇ ਚੱਲਣ ਦੀ ਲੋੜ ਸੀ। ਪਰ ਜਦੋਂ ਤੁਹਾਡਾ ਰਵੱਈਆ ਹੀ ਜਿਹੜਾ ਉਹ ਉਸ ਕਿਸਮ ਦਾ ਹਿਊਮਿਲੇਟ ਕਰਨ ਦਾ ਹੋਏ ਗੁਆਂਢੀਆਂ ਨੂੰ, ਤੇ ਗੁਆਂਢੀ ਫਿਰ ਜਿੰਨਾ ਮਰਜ਼ੀ ਛੋਟਾ ਵੀ ਹੋਏ ਗੁਆਂਢੀ ਤਾਂ ਉਹਨੂੰ ਵੀ ਪਤਾ ਹੁੰਦਾ ਕਿ ਵੀ ਉਹਦੇ ਹਕੂਕ ਕੀ ਨੇ। ਸੋ ਸਾਰਕ ਬੇਸ਼ੱਕ ਨੌਨ ਸਟਾਰਟਰ ਰਿਹਾ ਔਰ ਹਮੇਸ਼ਾ ਸਾਰਕ ਦੇ ਵਿੱਚ ਵੀ ਭਾਰਤ ਦਾ ਜ਼ੋਰ ਲੱਗਾ ਹੁੰਦਾ ਸੀ ਕਿਉਂਕਿ ਇੱਕ ਸਟੇਜ ਤੇ ਨੇਪਾਲ ਅਜੇ ਇਹਨਾਂ ਦੇ ਇਨਫਲੂਐਂਸ ਸਫੀਅਰ ਆਫ ਇਨਫਲੂਐਂਸ ਤੋਂ ਬਾਹਰ ਨਹੀਂ ਸੀ ਨਿਕਲਿਆ, ਭੂਟਾਨ ਵੀ ਉਹਦਾ ਹਿੱਸਾ ਸੀ, ਮਾਲਦੀਵਜ਼ ਵੀ ਇਹਨਾਂ ਦੇ ਇਨਫਲੂਐਂਸ ਸੀ। ਪਾਕਿਸਤਾਨ ਨੂੰ ਇਹ ਵੱਡਾ ਵਿਰੋਧੀ ਸਮਝਦੇ ਸੀ ਔਰ ਉਹਨਾਂ ਨੂੰ ਇਹ ਸੀ ਕਿ ਵੀ ਇਹ ਵਿਦਨ ਸਾਰਕ ਵੀ ਪਾਕਿਸਤਾਨ ਦਾ। ਹੁਣ ਹਾਲਾਂਕਿ ਜਦੋਂ ਅਸੀਂ ਅਫਗਾਨਿਸਤਾਨ ਦੀ ਗੱਲ ਕਰਦੇ ਹਾਂ, ਅਫਗਾਨਿਸਤਾਨ ਦੋਨੋਂ ਪਾਸੇ ਭੁਗਤਦਾ ਹੈ। ਹਾਲਾਂਕਿ ਜਿਓਗ੍ਰਾਫਿਕਲੀ ਸਪੀਕਿੰਗ ਸੈਂਟਰਲ ਏਸ਼ੀਅਨ ਰਿਪਬਲਿਕਸ ਦਾ ਹਿੱਸਾ ਹੈ, ਮੱਧ ਏਸ਼ੀਆ ਦਾ, ਲੇਕਿਨ ਸਾਊਥ ਏਸ਼ੀਆ ਕਿਉਂਕਿ ਤਹਿਜ਼ੀਬ ਵਾਈਜ਼ ਔਰ ਜੇ ਹਿਸਟਰੀ ਦਾ ਇੱਕ ਪਾਰਟ ਦੇਖੋ ਉਧਰ ਨੂੰ ਹੈ। ਸੋ ਇੰਡੀਆ ਨੇ ਇਨਸਿਸਟ ਕੀਤਾ ਕਿ ਅਫਗਾਨਿਸਤਾਨ ਜਿਹੜਾ ਹੈ ਉਹ ਵੀ 8ਵਾਂ ਦੇਸ਼ ਬਣਨਾ ਚਾਹੀਦਾ ਹੈ ਸਾਰਕ ਦਾ। ਪਹਿਲਾਂ ਅਫਗਾਨਿਸਤਾਨ ਉਹਦਾ ਹਿੱਸਾ ਨਹੀਂ ਸੀ ਕਿ ਵੀ ਇਹ ਸਾਊਥ ਏਸ਼ੀਆ ਨਹੀਂ, ਇਹ ਸੈਂਟਰਲ ਏਸ਼ੀਆ ਨਾਲ। ਪਰ ਇੰਡੀਆ ਦੇ ਇਨਸਿਸਟੈਂਸ ਦੇ ਉੱਤੇ ਔਰ ਕੀਤਾ ਕਦੋਂ ਉਹਨਾਂ ਨੇ, ਜਦੋਂ ਕਿ 2007 ਦੇ ਵਿੱਚ ਅਸ਼ਰਫ ਗਨੀ, ਕਿਉਂਕਿ
2001 ਚ ਅਮਰੀਕਾ ਉੱਥੇ ਬੈਠ ਗਿਆ, ਇੰਡੀਆ ਵੀ ਉੱਥੇ ਵੜ ਗਿਆ। ਜੀ 2-3 ਸਾਲ ਬਾਅਦ ਚੋਣਾਂ ਹੋਈਆਂ, ਅਸ਼ਰਫ ਗਨੀ ਜਿਹੜਾ ਹੈ ਉਹ 2007 ਦੇ ਵਿੱਚ ਜਿਹੜਾ ਅਫਗਾਨਿਸਤਾਨ ਦਾ ਪ੍ਰੈਜ਼ੀਡੈਂਟ ਸੀ, ਹੁਣ ਅਸ਼ਰਫ ਗਨੀ ਜਿਹੜਾ ਹੈ ਉਹਨਾਂ ਦੀ ਨਹੀਂ, ਅਸ਼ਰਫ ਗਨੀ ਹਾਮਿਦ ਕਰਜ਼ਾਈ ਜਿਹੜਾ ਹੈ ਉਹ ਬਣਿਆ, ਪੜਿਆ ਵੀ ਸ਼ਿਮਲੇ ਦਾ ਹੋਇਆ ਸੀ, ਦੂਜਾ ਪ੍ਰੋ ਇੰਡੀਆ ਬਿਲਕੁਲ, ਜਿਹਦੇ ਨਾਂ ਤੇ ਕਾਬਲ 에ਅਰਪੋਰਟ ਦਾ ਨਾਂ ਹੈ। ਸੋ ਉਹਨਾਂ ਨੂੰ ਲੱਗਾ ਵੀ ਸਾਰਕ ਦੇ 7 ਦੇਸ਼ਾਂ 'ਚ ਪਾਕਿਸਤਾਨ ਨੂੰ ਆਈਸੋਲੇਟ ਕਰਨ ਲਈ ਜਾਂ ਕੱਲ ਨੂੰ ਗਾਲਾਂ ਕਢਵਾਉਣੀਆਂ ਨੇ ਤੇ ਤੁਸੀਂ ਅਫਗਾਨਿਸਤਾਨ ਨੂੰ ਵੀ ਵਿੱਚ ਵਾੜੋ। ਸੋ 2007 ਦੇ ਵਿੱਚ ਜਿਹੜਾ ਉਸ ਨੂੰ ਜਿਹੜਾ ਹਾਮਿਦ ਕਰਜ਼ਾਈ ਨੂੰ ਜਿਹੜਾ ਉਹ ਬਣਾ ਲਿਆ ਜਾਂਦਾ ਹੈ ਹਿੱਸਾ ਅਫਗਾਨਿਸਤਾਨ ਨੂੰ ਐਜ਼ ਏ ਰੈਗੂਲਰ ਮੈਂਬਰ ਸਾਰਕ ਦਾ, ਕਿ ਇਹ ਹੁਣ 8ਵਾਂ ਮੁਲਕ ਹੋਏਗਾ। ਔਰ ਵਾਵਾ ਇਹਨਾਂ ਦਾ ਠੱਕ-ਠਕਾ ਚੱਲਦਾ ਰਿਹਾ ਔਰ ਅਫਗਾਨਿਸਤਾਨ ਦਾ ਰੋਲ ਵਿਦਨ ਸਾਰਕ ਦੇ ਅਗੇਂਸਟ ਪਾਕਿਸਤਾਨ ਨਹੀਂ ਰਿਹਾ। ਹੁਣ ਇਹ 2 ਸਾਲ ਬਾਅਦ ਇਹਨਾਂ ਦੀ ਮੀਟਿੰਗ ਹੁੰਦੀ ਹੈ, 2014 ਚ ਹੋਣੀ ਸੀ ਔਰ ਹੋਣੀ ਜਿਹੜੀ ਹੈ ਨੇਪਾਲ ਦੇ ਵਿੱਚ ਸੀ ਸ਼ਾਇਦ। ਔਰ ਹੋਇਆ ਇਹ ਕਿ ਪਠਾਨਕੋਟ ਔਰ ਉੜੀ ਦੇ ਵਾਕਿਆ ਹੋ ਗਏ, ਜਿਨ੍ਹਾਂ ਬਾਰੇ ਜਿਹੜਾ ਉਹਨਾਂ ਨੇ ਬਲੇਮ ਪਾਕਿਸਤਾਨ ਨੂੰ, ਮੋਦੀ ਅਜੇ ਬਣਿਆ ਹੀ ਸੀ 2014 ਔਰ ਇਹਨਾਂ ਨੇ ਬਜਾਏ ਕਿ ਉਸ ਫੋਰਮ ਨੂੰ ਚੱਲ ਲੈਣ ਦਿੰਦੇ ਤਾਂ ਕਿ ਅਲਟੀਮੇਟਲੀ ਭਾਰਤ ਦੀ ਇੱਕ ਸਟਰੈਂਥ ਵੀ ਬਣਦਾ ਵਕਤ ਪਾ ਕੇ, ਪਰ ਉਹਦਾ ਬਹਾਨਾ ਕਰਕੇ ਉਹਨਾਂ ਨੇ ਕਿਹਾ ਜੀ ਅਸੀਂ ਇਹਦਾ ਹਿੱਸਾ ਨਹੀਂ ਬਣਨਾ। ਸੋ 2014 ਦੇ ਇਸ ਵਾਕਿਆ ਤੋਂ ਬਾਅਦ ਇਹ ਜਿਹੜਾ ਉਹਨਾਂ ਨੇ ਹੋਣ ਨਹੀਂ ਦਿੱਤਾ ਔਰ 2014 ਦਾ ਹੋਇਆ ਵਾਕਿਆ 2016 ਚ ਹੋਣੀ ਸੀ ਨੈਕਸਟ, ਉਹ ਵੀ ਉਹਨਾਂ ਨੇ ਪੋਸਟਪੋਨ ਕਰਵਾ ਦਿੱਤੀ। ਔਰ ਉਸ ਤੋਂ ਬਾਅਦ ਹੁਣ ਜਿਹੜੀ ਗੱਲ ਕਰਕੇ ਅਸੀਂ ਇਸ ਨੂੰ ਡਿਸਕਸ ਕਰ ਰਹੇ ਹਾਂ ਆਲਰੇਡੀ, ਕਿਉਂਕਿ ਫਿਰ ਕੋਵਿਡ ਆ ਗਿਆ, 2019 ਤੱਕ ਚੱਲਦੇ हैं, 2020 ਚ ਵੈਸੇ ਨਹੀਂ ਹੋ ਸਕਿਆ ਔਰ ਇਹ ਰੋਟੇਸ਼ਨ ਵਾਈਜ਼ ਇਸ ਦੀਆਂ ਪ੍ਰੈਜ਼ੀਡੈਂਟ ਕਿ ਕਿੱਥੇ ਹੋਣਾ ਹੈ ਸਾਰਕ ਦੀ ਮੀਟ ਕਹਿੰਦੇ ਨੇ। ਸੋ ਹੁਣ ਜਿਹੜੀ ਇਸ ਸਾਲ ਦੇ ਵਿੱਚ ਹੈ 2021 ਦੇ ਵਿੱਚ, ਉਹਦਾ ਵੈਨਿਊ ਇਸਲਾਮਾਬਾਦ ਹੈ। ਹੁਣ ਜਿਹੜੀ ਦਿਲਚਸਪ ਸਿਚੁਏਸ਼ਨ ਡਿਵੈਲਪ ਹੋਈ, ਕਿਉਂਕਿ ਇਹਨਾਂ ਦੇ ਲਈ ਉਹ ਪਹਿਲਾਂ ਹਾਮਿਦ ਕਰਜ਼ਾਈ ਹੋਏ, ਫਿਰ ਅਸ਼ਰਫ ਗਨੀ ਹੋਏ, ਇਹਨਾਂ ਦੇ ਲਈ ਖੇਡਦੇ ਰਹੇ। ਹੁਣ ਆ ਗਈ ਤਾਲਿਬਾਨ ਦੀ ਹਕੂਮਤ ਜੀ। ਬੇਸ਼ੱਕ ਇੱਧਰ ਇਹਨਾਂ ਨੇ ਡਰਾਮਾਬਾਜ਼ੀ UN ਸਿਕਿਉਰਿਟੀ ਕੌਂਸਲ 'ਚ ਅੱਜ ਹੀ ਰੈਜ਼ੋਲੂਸ਼ਨ ਕਰਵਾ ਕੇ ਉਹਨਾਂ ਨੇ ਇਹ ਵੀ ਕਰਵਾਇਆ ਕਿ ਜੀ ਲਸ਼ਕਰੇ ਤੋਇਬਾ, ਜੈਸ਼-ਏ ਮੁਹੰਮਦ ਉਹ ਸਾਰੇ ਦਹਿਸ਼ਤਗਰਦ ਦੂਜਾ। ਪਰ ਦੂਜੇ ਪਾਸੇ ਦੋਹਾ ਦੇ ਵਿੱਚ ਜਿਹੜਾ ਇੰਡੀਆ ਦਾ ਐਂਬੈਸਡਰ ਹੈ ਉਹ ਤਾਲਿਬਾਨ ਦੇ ਰਿਪਰੈਜ਼ੈਂਟੇਟਿਵ ਨੂੰ ਵੀ ਮਿਲ ਰਿਹਾ ਔਰ ਕਿਉਂਕਿ ਤਾਲਿਬਾਨ ਨੇ ਵੀ ਥੋੜਾ ਸੌਫਟ ਐਟੀਟਿਊਡ, ਉਹਨਾਂ ਨੂੰ ਵੀ ਚਾਹੀਦਾ ਹੀ ਹੈ ਕਿ ਵੀ ਇਕਨੋਮਿਕਲ ਸਪੋਰਟ ਵੀ ਹੋਏ ਔਰ ਰੈਕਗਨੀਸ਼ਨ ਹੋਏ। ਹੁਣ ਦੇਖਣਾ ਇਹ ਹੋਏਗਾ ਕਿ ਵੀ ਇਹ ਆਲਰੇਡੀ ਅਗਸਤ ਦਾ ਮਹੀਨਾ ਆ ਗਿਆ, ਇਸਲਾਮਾਬਾਦ 'ਚ ਕਦੋਂ ਹੋਣੀ ਹੈ, ਅਗਲੇ ਕਿੰਨੇ 6 ਮਹੀਨੇ ਨੇ ਦਸੰਬਰ ਤੱਕ। ਹੁਣ ਜੇ ਉਦੋਂ ਤੱਕ ਭਾਰਤ ਤਾਲਿਬਾਨ ਸਰਕਾਰ ਨੂੰ ਰੈਕਗਨਾਈਜ਼ ਨਹੀਂ ਕਰਦਾ, ਉਹਨਾਂ ਨੇ ਆਲਰੇਡੀ ਗਵਰਨਮੈਂਟ ਬਣਾਉਣ ਦੀ ਉਹਨਾਂ ਦੀ ਪ੍ਰੋਸੈਸ ਚੱਲ ਰਹੀ ਹੈ, ਇਸ ਹਫਤੇ ਦੇ ਵਿੱਚ ਆ ਜਾਏਗਾ। ਹੁਣ ਦੇਖਣਾ ਇਹ ਹੋਏਗਾ ਵੀ ਉਸ ਹਕੂਮਤ ਨੂੰ ਚੀਨ, ਪਾਕਿਸਤਾਨ, ਰਸ਼ੀਆ ਜ਼ਾਹਰ ਹੈ ਕਿ ਉਹ ਤਾਂ ਰੈਕਗਨਾਈਜ਼ ਕਰਨਗੇ ਜੇ ਕੋਈ ਬਹੁਤ ਸਾਰੀ ਨੈਗੇਟਿਵਿਟੀ ਅਦਰਵਾਈਜ਼ ਨਾ ਹੋਏ। ਭਾਰਤ ਕੀ ਕਰੇਗਾ, ਰੈਕਗਨਾਈਜ਼ ਕਰੇਗਾ ਕਿ ਨਹੀਂ? ਜੇ ਨਹੀਂ ਰੈਕਗਨਾਈਜ਼ ਕਰਦਾ, ਸਾਰਕ ਦੀ ਮੀਟ ਇਸਲਾਮਾਬਾਦ 'ਚ ਹੁੰਦੀ ਹੈ ਤੇ ਉੱਥੇ ਭਾਰਤ ਕੀ ਕਰੇਗਾ? ਡਿਪਲੋਮੈਟਿਕ ਉਹ ਸਾਰੇ 'ਚ ਕ੍ਰਾਈਸਿਸ ਹੀ ਹੈ ਕਿ ਉਹਨੂੰ ਉਹ ਰੈਕਗਨਾਈਜ਼ ਜੇ ਨਹੀਂ ਕਰਦਾ ਤੇ ਉਹਨੂੰ ਅਫਗਾਨਿਸਤਾਨ ਦੇ ਨੁਮਾਇੰਦੇ ਆਉਂਦੇ ਨੇ ਪਾਕਿਸਤਾਨ, ਔਰ ਇਹ ਵੀ ਉਹਦਾ ਹਿੱਸਾ ਹੈ ਚਾਰਟਰ ਦਾ ਕਿ ਵੀ ਇਨਵਾਈਟ ਹੋਸਟ ਨੇ ਕਰਨਾ ਹੈ। ਆਲਰੇਡੀ ਅਫਗਾਨਿਸਤਾਨ ਰੈਗੂਲਰ ਮੈਂਬਰ ਹੈ ਸਾਰਕ ਦਾ। ਔਰ ਇਸ ਸਾਰੇ ਦੇ ਚਲਦੇ ਆ ਜਦੋਂ ਉਹਨਾਂ ਨੂੰ ਇਹ ਪੁੱਛਿਆ ਜਾਂਦਾ ਹੈ ਉਹਨਾਂ ਦੇ ਇੱਕ ਸਾਬਕਾ ਐਂਬੈਸਡਰ ਨੂੰ, ਔਰ ਤੇ ਉਹ ਇਹ ਕਹਿੰਦਾ ਹੈ ਕਿ ਜੀ ਕਨਵੈਨਸ਼ਨਲੀ ਕੰਟਰੀਜ਼ ਡੂ ਨਾਟ ਲੂਜ਼ ਮੈਂਬਰਸ਼ਿਪ ਆਫ ਰੀਜਨਲ or global platforms because of a domestic political change. We have to wait and see if the next government of Taliban can meet the requirements of India. ਹੁਣ ਇੰਡੀਆ ਦੀਆਂ ਕਿਉਂ ਰਿਕੁਆਇਰਮੈਂਟ ਉਹ ਮੀਟ ਕਰਨਗੇ ਜੀ? ਉਹ ਜੇ ਇੱਕ ਸੋਵਰਨ ਮੁਲਕ ਨੇ ਔਰ ਉਹ ਆਪਣੀ ਹਕੂਮਤ ਐਲਾਨਦੇ ਨੇ। ਸੋ ਕੁੱਲ ਮਿਲਾ ਕੇ ਔਰ ਇਹ ਇਕੱਲਾ ਇਹੀ ਨਹੀਂ ਹੈ, ਜਿਵੇਂ ਅੱਜ ਦੀ ਇਸ ਸਟੋਰੀ 'ਚੋਂ ਇਹ ਡਿਵੈਲਪ ਹੋ ਰਿਹਾ ਕਿ ਵੀ ਇਹ ਵੀ ਹੋਏਗਾ ਸਿਮਿਲਰ ਕੁਐਸਚਨ ਜਿਹੜਾ ਤਾਲਿਬਾਨ ਦੇ ਰਾਈਟਸ, ਜਿਹੜੇ ਇੱਕ ਹੋਰ ਫੋਰਮ ਹੈ Kathmandu based intergovernmental organization that studies the Hindu Kush Himalayan mountain system, where Afghanistan has been a member along with Bangladesh, Bhutan, India, China, Myanmar, Nepal and Pakistan, ਕਿ ਕੀ ਉਹਦੀ ਮੈਂਬਰਸ਼ਿਪ ਤੋਂ ਇਹ ਰੋਕਣਗੇ ਤਾਲਿਬਾਨ ਨੂੰ? ਸੋ ਮੈਨੂੰ ਇਹ ਲੱਗਦਾ ਹੈ ਵੀ ਇਹਨਾਂ ਨੇ ਜਦੋਂ ਇੰਡੀਆ ਨੇ ਲਾਈਨ ਲਈ ਸਾਰੀ ਹੋਸਟਾਈਲ ਤਾਲਿਬਾਨ ਪ੍ਰਤੀ, ਪਾਕਿਸਤਾਨ ਪ੍ਰਤੀ, ਇਹ ਆਪਣੀ ਜਾਲ 'ਚ ਫਸ ਗਏ ਨੇ ਔਰ ਇਹਨਾਂ ਦੇ ਲਈ ਇਹਨਾਂ ਨੇ ਸੁਪਰ ਪਾਵਰ ਜਾਂ ਵਿਸ਼ਵ ਗੁਰੂ ਤਾਂ ਕੀ ਬਣਨਾ? ਮੈਨੂੰ ਲੱਗਦਾ ਹੈ ਵੀ ਇਹ ਸਾਊਥ ਏਸ਼ੀਆ ਦੇ ਵਿੱਚ ਨਾ ਸਿਰਫ ਖੂੰਜੇ ਲੱਗ ਗਏ ਨੇ, ਪਰ
ਆਉਣ ਵਾਲੇ ਪੀਰੀਅਡ 'ਚ ਅਸੀਂ ਦੇਖਾਂਗੇ ਕਿ ਇਹਨਾਂ ਦਾ ਹਸ਼ਰ ਵੀ ਸੋਵੀਅਤ ਯੂਨੀਅਨ ਔਰ ਯੂਗੋਸਲਾਵੀਆ ਵਾਲਾ ਹੋਏਗਾ। ਇਹ ਟਿਕ ਨਹੀਂ ਸਕਣਗੇ ਇੱਕ ਐਂਟੀਟੀ ਦੇ ਤੌਰ ਤੇ। ਜੀ ਔਰ ਜਿਵੇਂ ਕਲੋਜ਼ਿੰਗ 'ਚ ਅਸੀਂ ਭਗਤ ਕਬੀਰ ਜੀ ਦੀ ਬਾਣੀ 52 ਅੱਖਰੀ ਉਸ ਦਾ ਵਿਚਾਰ ਕਰਦੇ ਜੀ ਔਰ 52 ਨੂੰ ਕਹਿੰਦੇ ਨੇ 52 ਅੱਖਰਾਂ ਵਾਲੀ ਪੰਜਾਬੀ ਐਲਫਾਬੈਟ ਜਿਹੜੇ ਜਿਹਦੇ ਦੋ ਜਿਹੜੇ ਲਫ਼ਜ਼ ਨੇ ਯਈਆ ਔਰ ਰਾਰਾ, ਜੀ ਇਸ ਦੇ ਉੱਤੇ ਦੋ ਕਪਲੇਟ ਸ਼ਲੋਕ ਨੇ ਕਬੀਰ ਸਾਹਿਬ ਦੇ। ਪਹਿਲਾ ਯਈਆ ਜੋ ਜਾਣੇ ਤੋ ਦੁਰਮਤ ਹਨ, ਕਰ ਬਸ ਕਾਇਆ ਗਾਉ, ਰਣ ਰੂਤੋ ਪਾਜੈ ਨਹੀਂ, ਸੂਰੋ ਥਾਰੋ ਨਾਉ। ਹੁਣ ਇਹਦੇ ਚ ਥਾਰੋ ਲਫ਼ਜ਼ ਇਸ ਡਾਇਲੈਕਟ ਦਾ, ਮਾਰਵਾੜ ਦਾ। ਜਿਵੇਂ ਗੁਰਬਾਣੀ ਚ ਇੱਕ ਸ਼ਬਦ ਹੈ ਕਿ ਕਾਹੇ ਭੂਲਸ ਗਵਾਰੀ, ਸੁਕ੍ਰਿਤ ਦੁਕ੍ਰਿਤ ਥਾਰੋ ਕਰਮਰੀ, ਥਾਰੋ ਤੇਰੇ। ਜੀ ਹੁਣ ਇਹ ਹੈ ਕਿ ਵੀ ਯਈਆ ਲਫ਼ਜ਼ ਕਾਹੇ ਨਿੰਦਸ, ਕਾਹੇ ਨਾਰਾਇਣ ਨਿੰਦਸ, ਭੂਲਸ ਗਾਵਾਰੀ, ਸੁਕ੍ਰਿਤ ਦੁਕ੍ਰਿਤ ਥਾਰੋ ਕਰਮਰੀ। ਕਿਉਂ ਰੱਬ ਦੀ ਨਿੰਦਿਆ ਕਰਦੀਆਂ ਇਹ ਰੂਹ? ਸੁਕ੍ਰਿਤ ਦੁਕ੍ਰਿਤ ਥਾਰੋ ਤੇਰੇ ਕੰਮ ਨੇ। ਹੁਣ ਯਈਆ ਜੋ ਜਾਣੇ ਤੋ ਦੁਰਮਤ ਹਨ, ਕਿ ਯਈਆ ਲਫ਼ਜ਼ ਇਹ ਕਹਿੰਦਾ ਹੈ ਵੀ ਜੇ ਇਹ ਇਨਸਾਨ ਤੇਰੇ 'ਚ ਇੱਛਾ ਪੈਦਾ ਹੋਈ ਹੈ, ਡਿਜ਼ਾਇਰ ਪੈਦਾ ਹੋਈ ਹੈ, ਚਾਹਤ ਪੈਦਾ ਹੋਈ ਹੈ ਕਿ ਤੂੰ ਆਪਣੇ ਆਪ ਨੂੰ ਜਾਣਨਾ ਹੈ, ਆਪਣੇ ਆਪ ਨੂੰ ਸਮਝਣਾ ਹੈ, ਆਪਣੀ ਰੂਹ ਦੇ ਮੂਲ ਨੂੰ ਪਛਾਣਨਾ ਹੈ, ਤੋ ਦੁਰਮਤ ਹਨ ਹੁੰਦਾ ਡਿਸਟਰੋਏ ਕਰਨਾ। ਫਿਰ ਜਿਹੜੀ ਦੁਰਮਤ ਹੈ ਮਾੜੀ ਸੋਚ, ਮਾੜੀ ਅਕਲ, ਮਾੜੀ ਬੁੱਧੀ, ਉਸ ਨੂੰ ਡਿਸਟਰੋਏ ਕਰ, ਉਸ ਨੂੰ ਖਤਮ ਕਰ। ਔਰ ਕਿਵੇਂ ਕਰ? ਬਸ ਕਾਇਆ ਗਾਉ। ਹੁਣ ਇਹ ਜਿਹੜਾ ਬੋਡੀ ਹੈ ਇਸ ਨੂੰ ਪਿੰਡ ਵੀ ਕਹਿ, ਗਾਉ ਪਿੰਡ ਨੂੰ ਕਹਿੰਦੇ ਨੇ। ਔਰ ਅਸੀਂ ਜਦੋਂ ਕਹਿੰਦੇ ਹਾਂ ਕਿ ਤੂੰ ਠਾਕੁਰ ਤੁਮ ਪੈ ਅਰਦਾਸ, ਜਿਉ ਪਿੰਡ ਸਭ ਤੇਰੀ ਰਾਸ। ਹੁਣ ਜਿਉ ਮਨ ਹੈ, ਪਿੰਡ ਬੋਡੀ ਹੈ ਕਿ ਹੇ ਵਾਹਿਗੁਰੂ ਤੇਰੇ ਅੱਗੇ ਅਰਦਾਸ ਹੈ, ਮੇਰਾ ਮਨ ਵੀ ਔਰ ਤਨ ਵੀ, ਜੀ ਵੀ ਔਰ ਪਿੰਡ ਵੀ, ਇਹ ਤੇਰੀ ਰਾਸ ਹੈ, ਤੇਰੀ ਕੈਪੀਟਲ ਹੈ। ਔਰ ਇੱਥੇ ਕਬੀਰ ਸਾਹਿਬ ਕਹਿੰਦੇ ਨੇ ਕਿ ਵੀ ਜੇ ਯਈਆ ਲਫ਼ਜ਼ ਇਹ ਯਾਦ ਦਹਾਨੀ ਕਰਵਾਉਂਦਾ ਕਿ ਜੇ ਤੂੰ ਆਪਣੇ ਆਪ ਨੂੰ ਪਛਾਣਨਾ ਹੈ, ਜਾਣਨਾ ਹੈ ਤਾਂ ਮਾੜੀ ਬੁੱਧੀ ਨੂੰ ਛੱਡ ਔਰ ਇਸ ਸਰੀਰ ਰੂਪੀ ਪਿੰਡ ਨੂੰ ਇਸ ਦੇ ਉੱਤੇ ਕਾਬੂ ਪਾ ਕੇ ਜਿਹੜੀਆਂ ਡਿਜ਼ਾਇਰਸ ਸਰੀਰ ਦੀਆਂ ਮਾੜੇ ਕੰਮਾਂ ਵੱਲ ਲੈ ਕੇ ਜਾਂਦੀਆਂ ਉਸ ਨੂੰ ਰੋਕਣਾ। ਰਣ ਰੂਤੋ ਭਾਜੈ ਨਹੀਂ, ਕਿ ਇੱਕ ਜੰਗ ਤਾਂ ਜੰਗ ਦੇ ਮੈਦਾਨ 'ਚ ਹੁੰਦੀ ਹੈ ਜਿਹਨੂੰ ਯੋਧੇ ਲੜਦੇ ਨੇ। ਇਹ ਵੀ ਜਿਹੜੀ ਸਾਡੀ ਵਿਕਾਰਾਂ ਦੇ ਖਿਲਾਫ ਜੰਗ ਹੈ, ਆਪਣੇ ਇਨਸਟਿੰਕਟਸ ਤੇ ਕਾਬੂ ਪਾਣਾ, ਜਿਸ ਨੂੰ ਗੁਰੂ ਸਾਹਿਬ ਨੇ ਫਰਮਾਇਆ ਕਿ ਜਿਨ ਮਿਲ ਮਾਰੇ ਪੰਜ ਮਹਾਦੂਤ, ਐਸੋ ਕੌਣ ਬਲੀਰੇ। ਕਿ ਐਸਾ ਕਿਹੜਾ ਪਹਿਲਵਾਨ ਹੈ ਜਿਸ ਨੇ ਪੰਜ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ ਜਿੱਤਿਆ। ਔਰ ਇਹ ਜਿੱਤਿਆ ਜਾਂਦਾ ਹੈ ਜਿਸ ਕੋ ਹਰ ਰੰਗ ਲਾਗੋ ਜਾਂਕੋ ਹਰ ਰੰਗ ਲਾਗੋ ਇਸ ਯੁੱਗ ਮੈਂ ਸੋ ਕਈਅਤ ਹੈ ਸੂਰ। ਕਿ ਬਹਾਦਰ ਉਹੀ ਹੈ ਜਿਹਨੂੰ ਰੱਬ ਦਾ ਰੰਗ। ਸੋ ਇੱਥੇ ਵੀ ਕਬੀਰ ਸਾਹਿਬ ਨੇ ਕਿਹਾ ਕਿ ਭਾਈ ਜੇ ਹੁਣ ਤੂੰ ਕਾਇਆ ਨੂੰ, ਆਪਣੇ ਪਿੰਡ ਨੂੰ ਕਾਬੂ ਕਰਕੇ ਮਨ ਦੇ ਅਸਲ ਨੂੰ ਜਾਣਨਾ ਚਾਹੁੰਦਾ, ਰਣ ਰੂਤੋਂ ਹੁਣ ਤੂੰ ਇਸ ਜੰਗ ਦੇ ਵਿੱਚ ਆ ਗਿਆ, ਭਾਜਿਆ ਨਹੀਂ, ਹੁਣ ਦੌੜਨਾ ਨਹੀਂ ਹੈ ਇਸ ਤੋਂ। ਸੂਰੋ ਥਾਰੋ ਨਾਓ, ਤੂੰ ਫੇਰ ਹੀ ਸੂਰਬੀਰ ਕਹਾਣ ਦਾ, ਇਹ ਨਾਂ ਧਰਾਣ ਦਾ ਹੱਕਦਾਰ ਹੋਏਗਾ ਜੇ ਤੂੰ ਇਸ ਰਣ ਚੋਂ ਭੱਜੇ ਨਾ ਔਰ ਇਹਨਾਂ ਵਿਕਾਰਾਂ ਨੂੰ ਕਾਬੂ ਕਰੇ। ਔਰ ਦੂਸਰਾ ਸ਼ਲੋਕ, ਰਾਰਾ ਰਸ ਨਿਰਸ ਕਰ ਜਾਣਿਆ, ਨੀਰਸ ਹੋਏ ਨਿਰਸ ਸੋ ਰਸ ਪਹਿਚਾਨਿਆ। ਇਹ ਰਸ ਛਾੜੇ ਉਹ ਰਸ ਆਵਾ, ਉਹ ਰਸ ਪੀਆ ਇਹੋ ਰਸ ਨਹੀਂ ਭਾਵਾ। ਰਾਰਾ ਲਫ਼ਜ਼ ਇਹ ਯਾਦ ਦਹਾਨੀ ਕਰਵਾਉਂਦਾ ਹੈ ਕਿ ਦੁਨੀਆ ਦੇ ਜਿਹੜੇ ਸਵਾਦ ਨੇ, ਰਸ ਅਸੀਂ ਟੇਸਟ ਨੂੰ ਕਹਿੰਦੇ ਹਾਂ। ਹੁਣ ਜਿਹੜੀ ਸਾਡੀ ਜ਼ਬਾਨ ਹੈ ਜਿਸ ਦੇ ਉੱਤੇ ਟੇਸਟ ਬਡਸ ਹੁੰਦੇ ਨੇ, ਅਸੀਂ ਮਿੱਠਾ, ਖੱਟਾ, ਕੌੜਾ, ਨਮਕੀਨ, ਦੂਜੇ ਜਿੰਨੇ ਸਵਾਦ ਨੇ ਉਹ ਜੀਭ ਦੱਸਦੀ ਹੈ। ਕਈਆਂ ਦੇ ਟੇਸਟ ਬਡਸ ਕੰਮ ਨਹੀਂ ਕਰਦੇ ਤਾਂ ਉਹਨਾਂ ਨੂੰ ਸਵਾਦ ਕੋਈ ਨਹੀਂ ਆ ਰਿਹਾ ਹੁੰਦਾ, ਉਹ ਉਵੇਂ ਹੀ ਨਿਕਲ ਰਹੇ ਹੁੰਦੇ ਨੇ ਵਿਚਾਰੇ। ਕਿਉਂਕਿ ਹਰ ਸਵਾਦ ਦੇ ਲਈ ਇਸ ਲਈ ਜੀਭ ਨੂੰ ਕਿਹਾ ਹੀ ਰਸਨਾ ਹੈ। ਰਸਨਾ ਦਾ ਮਤਲਬ ਹੀ ਹੁੰਦਾ ਹੈ ਕਿ ਇਹੀ ਰਸ ਪਛਾਣਦੀ ਹੈ, ਇਸ ਲਈ ਇਹ ਰਸਨਾ ਹੈ। ਹੁਣ ਕਬੀਰ ਸਾਹਿਬ ਇਹ ਯਾਦ ਦਹਾਨੀ ਕਰਵਾਉਂਦੇ ਨੇ ਕਿ ਇਹ ਜਿਹੜੇ ਦੁਨਿਆਵੀ ਸਵਾਦ ਨੇ ਉਹਨਾਂ ਨੂੰ ਜੇ ਤਾਂ ਤੂੰ ਨਿਰਸ ਕਰਕੇ ਜਾਣੇਗਾ, ਜੇ ਤਾਂ ਇਹਨਾਂ ਸਵਾਦਾਂ 'ਚ ਫਸ ਗਿਆ
ਫਿਰ ਤਾਂ ਸਾਰੀ ਉਮਰ ਇਹਨਾਂ ਸਵਾਦਾਂ 'ਚ ਨਿਕਲ ਜਾਂਦੀ ਹੈ। ਪਰ ਜੇ ਉਹਨੂੰ ਨਿਰਸ ਕਰਕੇ ਜਾਣੇਗਾ, ਹੋਏ ਨਿਰਸ ਸੋ ਰਸ ਪਹਿਚਾਨੇ, ਕਿ ਜਿਹਨੂੰ ਰੱਬ ਦੇ ਪਿਆਰ ਦਾ ਸਵਾਦ ਆਉਣ ਲੱਗ ਜਾਂਦਾ ਹੈ, ਜੀ ਉਸ ਤੋਂ ਤਾਂ ਮਿੱਠਾ ਕੁਝ ਨਹੀਂ ਹੈ। ਬਿਲਕੁਲ ਬਾਬਾ ਫਰੀਦ ਗੰਜ ਸ਼ੱਕਰ ਯਾਦ ਦਹਾਨੀ ਕਰਵਾਉਂਦੇ ਨੇ, ਫਰੀਦਾ ਸ਼ੱਕਰ ਖੰਡ ਨਿਵਾਤ ਗੁੜ ਮਾਖਿਓ ਮਾਝਾ ਦੁੱਧ ਸਭੇ ਵਸਤੂ ਮਿੱਠੀਆਂ ਰੱਬ ਨਾ ਪੂਜਣ ਤੁਧ। ਹੁਣ ਇਹਦੇ ਵਿੱਚ ਬਾਕੀ ਤਾਂ ਲਫ਼ਜ਼ ਪਤਾ ਨੇ, ਨਿਵਾਤ ਕਹਿੰਦੇ ਨੇ ਮਿਸ਼ਰੀ ਨੂੰ, ਕਿ ਇਹ ਸਾਰੀਆਂ ਮਿੱਠੀਆਂ ਚੀਜ਼ਾਂ ਨੇ, ਪਰ ਰੱਬ ਦੇ ਨਾਮ ਵਰਗਾ ਮਿਠਾਸ ਹੋਰ ਕਿਸੇ 'ਚ ਨਹੀਂ ਹੈ। ਤੇ ਕਬੀਰ ਸਾਹਿਬ ਕਹਿੰਦੇ ਨੇ ਕਿ ਜਿਹਨੂੰ ਰਸ ਆ ਗਿਆ ਰੱਬ ਦੇ ਨਾਂ ਦਾ, ਉਹ ਬਾਕੀਆਂ 'ਚੋਂ ਨਿਕਲ ਗਿਆ। ਇਹ ਰਸ ਛੱਡੇ ਉਹ ਰਸ ਆਵਾ, ਜਦੋਂ ਦੁਨਿਆਵੀ ਸਵਾਦ ਛੱਡੇ, ਰੱਬ ਦੀ ਯਾਦ ਦਾ, ਰੱਬ ਦੀ ਮੁਹੱਬਤ ਦਾ ਸਵਾਦ ਆਉਣ ਲੱਗ ਗਿਆ, ਉਹ ਰਸ ਪੀਆ, ਇਹ ਉਹ ਰਸ ਨਹੀਂ ਪਾਵਾ। ਜਦੋਂ ਤੁਸੀਂ ਰੱਬ ਦੇ ਪਿਆਰ ਦਾ, ਰੱਬ ਦੀ ਯਾਦ ਦਾ ਰਸ ਚੱਖ ਲੈਂਦੇ ਹੋ, ਫਿਰ ਦੁਨਿਆਵੀ ਰਸ ਤੁਹਾਨੂੰ ਚੰਗੇ ਨਹੀਂ ਲੱਗਦੇ। ਇਹ ਅੱਜ ਦਾ ਵਿਚਾਰ ਹੈ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦੇ ਅਹਿਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਸੋ ਇਸ ਨਾਲ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਮੁੱਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।